ਅਕਸਰ ਗੱਲ ਕਰਦਾ ਹੁੰਦਾ ਕਿ ਸ਼ਾਇਰ ਜਿਹੜਾ ਵੀ ਹੈ ਨਾ, ਸ਼ਾਇਰ ਪਾਕਿਸਤਾਨ 'ਚ ਭੁੱਖਾ ਹੈ। ਉਹਨੇ ਆਖਿਆ ਕਿ ਅਗਰ ਤੁਸੀਂ ਇੰਡੀਆ ਵਿੱਚ ਹੁੰਦੇ ਨੇ ਜਿਸ ਹਿਸਾਬ ਦਾ ਜਾਂ ਜਿਸ ਕਲਮ ਨਾਲ ਤੁਸੀਂ ਲਿਖਦੇ ਹੋ, ਤੁਹਾਨੂੰ ਸ਼ਾਇਦ ਭਗਵਾਨ ਦਾ ਰੂਪ ਦਿੱਤਾ ਜਾਂਦਾ। ਮੈਂ ਕਦੀ ਵੀ ਪੈਸਿਆਂ ਨੂੰ ਵੇਖ ਕੇ ਮੁਸ਼ਾਇਰਾ ਨਹੀਂ ਪੜ੍ਹਿਆ। ਦਾਵਤਨਾਮਾ ਆ ਜਾਂਦਾ ਮੇਰੇ ਵੱਲ, ਲੇਕਿਨ ਮੈਨੂੰ ਕਾਲ ਕਰ ਦਿੱਤੀ ਨਹੀਂ ਮਾਜ਼ਰਤ ਭਾਈ ਜੀ, ਫਲਾਂ ਸ਼ਾਇਰ ਜਾਂ ਫਲਾਂ ਸ਼ਾਇਰ ਜਿਹੜੇ ਹਨ ਉਹ ਨਾਰਾਜ਼ ਹੋ ਰਹੇ ਨੇ ਔਰ ਸਾਡੀ ਮਜਬੂਰੀ ਉਹਨਾਂ ਸ਼ੁਰਾ ਨੂੰ ਬੁਲਾਉਣਾ। ਆਵਾਮ ਸਾਡੇ ਲਹਿਜੇ ਨੂੰ ਇਸ ਹਿਸਾਬ ਦੀ ਸੁਣਦੀ ਹੈ ਨਾ, ਮੈਂ ਆਂਦਾ ਇੱਕ ਵਾਰੀ ਕੁਰਸੀਆਂ ਵੀ ਪਟੀ ਕੇ ਦਾਦ ਦਿੰਦੀਆਂ ਨੇ ਹਾਏ ਹਾਏ। ਔਰ ਸ਼ਾਇਰ ਜਿਹੜੇ ਹਨ ਨਾ ਕੁਝ ਵਿਖਾਵੇ ਵਾਸਤੇ ਵੀ ਪੀਂਦੇ ਹੁੰਦੇ ਨੇ ਕਿ ਭਾਈ ਮੈਂ ਸ਼ਾਇਰ ਹਾਂ ਅਤੇ ਮੈਂ ਪੀਣੀ ਨਹੀਂ ਅਤੇ ਮੇਰਾ ਤਾਂ ਨਿਜ਼ਾਮ ਚੱਲਣਾ। ਇਸ ਟਾਈਮ ਅਸੀਂ ਯੂਨੀਵਰਸਿਟੀ ਮੁਸ਼ਾਇਰਾ ਪੜ੍ਹਨ, ਸਿਰਫ ਇਕੱਲਾ ਮੈਂ ਹੀ ਵਗ ਜਾਵਾਂ ਅਤੇ ਮੈਨੂੰ ਸੁਣਨ ਵਾਸਤੇ ਉੱਥੇ 1000 ਬੰਦਾ ਵਧਾਉਂਦਾ। ਗੁਲਾਮ ਬਣ ਕੇ ਅਤੇ ਸਿਰ ਝੁਕਾ ਕੇ ਅਸਾਂ ਤਾਂ ਹਾਕਿਮ ਰੰਗੂਨ ਗੱਲੇ ਤੇ ਬਚਿਆ ਕੁਝ ਵੀ ਨਹੀਂ ਸਾਡੇ ਪੱਲੇ। ਦਿਲੇਰ ਲੋਕ ਅੰਜੂ ਹੱਥੀ ਆਪਣੇ ਮਰਾ ਕੇ ਹੱਟੇ ਬੁਲਾ ਕੇ ਹੱਟੇ, ਅਸਾਂ ਨੇ ਟੀਪੂ ਦਾ ਸਾਥ ਕੀਤਾ। ਮੇਰੇ ਲਹਿੰਦੇ ਚੜ੍ਹਦੇ ਪੰਜਾਬ ਦੇ ਸੱਜਣਾ ਮਿੱਤਰਾਂ ਪਹਿਲੀਆਂ ਭਰਾਵਾਂ ਸਾਰਿਆਂ ਨੂੰ ਅਸਲਾਮ ਵਾਲੇਕੁਮ। ਅੱਜ ਸਾਡੇ ਕੋਲ ਮੌਜੂਦ ਨੇ ਪੰਜਾਬੀ ਸ਼ਾਇਰ ਜਿਹੜੇ ਆਪਣੀ ਕਲਮ ਦੇ ਨਾਲ ਪੰਜਾਬੀ ਨੂੰ ਬਹੁਤ ਅੱਛੇ ਤਰੀਕੇ ਨਾਲ ਫਹਿਰਾਉਂਦੇ ਨੇ। ਅੱਜ ਕੱਲ੍ਹ ਉਹ ਸੋਸ਼ਲ ਮੀਡੀਆ 'ਤੇ ਬਹੁਤ ਹੀ ਵਾਇਰਲ ਨੇ। ਸਾਡੇ ਕੋਲ ਅੱਜ ਮੌਜੂਦ ਨੇ ਉਮਾਰ ਖਾਲਦ। ਅਸਲਾਮ ਵਾਲੇਕੁਮ ਭਾਈ ਜੀ। ਵਾਲੇਕੁਮ ਸਲਾਮ ਭਾਈ ਜੀ, ਕੀ ਹਾਲ ਚਾਲ ਹੈ? ਜੀ ਭਾਅ ਜੀ ਅਲਹਮਦੁਲਿਲਾ। ਭਾਈ ਤੁਹਾਡਾ ਤਾਂ ਸਭ ਤੋਂ ਪਹਿਲੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ। ਮੈਂ ਤਾਬੇਦਾਰ, ਹਮੇਸ਼ਾ ਵਾਸਤੇ ਤਾਬੇਦਾਰ। ਮਿਹਰਬਾਨੀ ਨਹੀਂ ਭਾਅ ਜੀ। ਤੁਸੀਂ ਮੈਨੂੰ ਪਹਿਲੇ ਦੱਸੋ ਕਿ ਆਪਣਾ ਇਹ ਸ਼ਾਇਰੀ ਦਾ ਸਫ਼ਰ ਕਿੱਥੋਂ ਸਟਾਰਟ ਹੋਇਆ? ਤੁਸੀਂ ਇਹ ਸ਼ਾਇਰੀ ਵੱਲ ਆਏ ਕਿਸ ਤਰ੍ਹਾਂ? ਮੈਂ 2022 ਦੇ ਵਿੱਚ ਵੈਸੇ ਪ੍ਰੋਪਰ ਸ਼ਾਇਰੀ ਸ਼ੁਰੂ ਕੀਤੀ ਹੈ, ਲੇਕਿਨ 2012 ਦੇ ਵਿੱਚ ਮੈਨੂੰ ਇਹ ਜਿਹੜੀ ਤਗੋ-ਦੋ ਹੈ ਨਾ ਵਰਜ਼ਸ਼ ਸ਼ੁਰੂ ਹੋਈ ਹੈ, ਜਿਹੜੀ ਰਗੜ ਹੈ ਨਾ ਸ਼ਾਇਰੀ ਦੀ। ਹਾਂਜੀ। ਇਹ ਮੈਂ 2012 ਦੇ ਵਿੱਚ ਮੇਰੇ ਵਾਲਿਦ ਸਾਹਿਬ ਜਿਹੜੇ ਹਨ ਨਾ ਉਹ ਖੁਦ ਸ਼ਾਇਰ ਨੇ। ਅੱਛਾ। ਉਹਨਾਂ ਕੋਲ ਸਾਡੇ ਪੰਜਾਬੀ ਦੇ ਬੜੇ ਵੱਡੇ ਨਾਂ ਅਬਰਾਰ ਸਾਹਿਬ, ਤਾਜ ਸਾਹਿਬ, ਮਾਰ ਰਿਆਸਿਆਲ ਸਾਹਿਬ ਮੇਰੇ ਉਸਤਾਦ, ਮਾਰ ਅਲਤਾਫ ਬਰਵਾਣਾ ਸਾਹਿਬ, ਆਕਿਬ ਸਤਿਆਨਵੀ ਸਾਹਿਬ, ਇਹ ਲੋਕ ਹੁੰਦੇ ਹਨ। ਅਤੇ ਇਹਨਾਂ ਦੇ ਵਿੱਚ ਬਹਿ ਕੇ ਇਹ ਸ਼ਗਫ ਹਾਸਿਲ ਹੋਇਆ ਕਿ ਯਾਰ ਸ਼ਾਇਰੀ ਕੋਈ ਬੜੀ ਚੰਗੀ ਸ਼ਾਇਰ ਹੈ, ਅਤੇ ਉੱਥੋਂ ਮੁੜ ਇਹ ਸ਼ੌਕ ਪਿਆ। ਲੇਕਿਨ ਲਿਖਦਾ ਤਾਂ ਮੈਂ ਬੜਾ ਪਹਿਲੇ ਦਾ ਪਿਆ। 2022 ਦੇ ਵਿੱਚ ਪਹਿਲਾ ਸਟੇਜ ਪੜ੍ਹਿਆ ਮੈਂ। ਉਹ ਸਟੇਜ ਇਤਨਾ ਕਾਮਯਾਬ ਹੋਇਆ ਕਿ ਮੈਨੂੰ ਮੁੜ ਲੱਗਾ ਕਿ ਯਾਰ ਮੈਨੂੰ ਮਜ਼ੀਦ ਲਿਖਣਾ ਚਾਹੀਦਾ। ਉਸ ਤੋਂ ਬਾਅਦ ਮੈਂ ਲਿਖਣਾ ਸ਼ੁਰੂ ਕੀਤਾ। ਨਹੀਂ ਭਾਅ ਜੀ, ਆਪਾਂ ਗਾਂ ਜਾਣ ਤੋਂ ਪਹਿਲੇ ਜਿਹੜਾ ਤੁਸੀਂ ਪੰਜਾਬੀ 'ਚ ਪਹਿਲਾ ਸ਼ਾਇਰ ਲਿਖਿਆ ਸੀਗਾ ਉਹ ਤਾਂ ਸਾਨੂੰ ਸੁਣਾ ਦਿਓ। ਪੰਜਾਬੀ ਵਿੱਚ ਮੈਂ ਜਿਹੜਾ ਦੋੜਾ ਲਿਖਿਆ ਸੀ ਨਾ ਪਹਿਲਾਂ, ਹਾਂਜੀ, ਉਹ ਮੈਂ ਆਂਦਾ ਕਿ ਉਹ ਹੀ ਮੇਰੀ ਸ਼ਨਾਖਤ ਬਣਿਆ। ਉਹ ਆਂਦਾ ਨਾ ਸ਼ਨਾਖਤੀ ਕਾਰਡ ਹੈ ਮੇਰਾ ਉਹ। ਅੱਛਾ। ਉਹ ਮੈਂ ਪਹਿਲਾ ਮੁਸ਼ਾਇਰੇ ਤੇ ਦੋੜਾ ਪੜ੍ਹਿਆ ਹੀ। ਮੈਂ ਉਹ ਦੋੜਾ ਹੀ ਮੈਂ ਆਂਦਾ ਕੋਈ ਜਿਸ ਟਾਈਮ ਉਹ ਵੀਡੀਓ ਯੂਟਿਊਬ 'ਤੇ ਆਈ ਜਾਂ ਮੁਖਤਲਿਫ ਪਲੇਟਫਾਰਮ 'ਤੇ ਆਈ, ਉਹ ਮੈਨੂੰ ਕਿਸੇ ਦੋਸਤ ਨੇ ਭੇਜੀ ਅਤੇ ਮੈਂ ਵੇਖੀ ਉਸ ਅੱਜ ਹੀ ਉਸ ਜਿਸ ਟਾਈਮ ਮੈਂ ਵੇਖੀ ਆਈ ਨਾ ਉਸ ਟਾਈਮ 15 ਮਿਲੀਅਨ ਵਿਊ ਆਈ 2022 ਦੇ ਵਿੱਚ। ਲੇਕਿਨ ਆਹਿਸਤਾ ਆਹਿਸਤਾ ਚਲਦੀ ਕੋਈ 36 ਮਿਲੀਅਨ 'ਤੇ ਜਾ ਕੇ ਰੁਕ ਗਈ ਆਈ। ਉਹ ਦੌੜ ਆਈ ਸਰਦਾਰ ਖੁਦਾ ਦਾ ਖੌਫ ਕਰੀ, ਸਦਾ ਬਖਤ ਸੁਖਾਇਆ ਨੂਰਾਣਾ, ਅੱਜ ਤੇਰਾ ਹੈ ਕੱਲ ਮੇਰਾ ਹੈ, ਆਏ ਤਖਤ ਪਰ ਆਇਆ ਨੂਰਾਣਾ, ਅਮਾਰ ਜੇ ਮੁਨਸਿਫ ਨਾ ਰਸੇ ਤੇਰੇ ਨਾਲ ਰਿਆਇਆ ਨੂਰਾਣਾ, ਢੱਲੀ ਸ਼ਾਮ ਤਾਂ ਕਮਲਿਆ ਭੁੱਲ ਚੇ ਤੇਰੇ ਨਾਲ ਤਾਂ ਸਾਇਆ ਨੂਰਾਣਾ। ਵਾਹ ਭਾਅ ਜੀ। ਭਾਅ ਜੀ ਆ ਜਿਹੜੀ ਆਪਣੀ ਜ਼ੁਬਾਨ ਦਾ ਲਹਿਜਾ ਹੈ ਤੇ ਇਹ ਪੰਜਾਬੀ, ਜੀ, ਮਗਰ ਇਹਦਾ ਜਿਹੜਾ ਐਕਸੈਂਟ ਆ ਉਹ ਬਿਲਕੁਲ ਚੇਂਜ ਆ। ਜੀ, ਕਿਉਂਕਿ ਮੈਨੂੰ ਵਿੱਚ ਇੱਕ ਦੋ ਅਲਫਾਜ਼ ਨੇ ਉਹਨਾਂ ਦੀ ਬਿਲਕੁਲ ਸਮਝ ਨਹੀਂ ਆਈ। ਜੀ, ਇਹ ਜਿਹੜਾ ਆਪਣਾ ਐਕਸੈਂਟ ਹੈ ਇਹ ਕਿਹੜੇ ਇਲਾਕੇ ਦਾ ਜੇ ਤੁਸੀਂ ਬੋਲਦੇ? ਵੈਸੇ ਤਾਂ ਪੰਜਾਬੀ ਦੇ ਮੇਰਾ ਵੀਰਾ 32 ਲਹਿਜੇ ਹਨ, ਲੇਕਿਨ ਜਿਹੜਾ ਮੇਰਾ ਲਹਿਜਾ ਹੈ ਜਦੀਦ ਲਹਿਜਾ ਨਹੀਂ ਹੈ। ਇਹ ਮੈਂ ਪੰਜਾਬੀ ਦਾ ਬੇਸਿਕ ਲਹਿਜਾ ਜਿਹੜਾ ਨਾ ਉਹ ਹੈ ਲਹਿਜਾ ਮੇਰਾ ਜੰਗੋਚੀ ਲਹਿਜਾ, ਜਿਸ ਨੂੰ ਪਹਿਲੇ ਜੰਗਲੀ ਆਖਿਆ ਜਾਂਦਾ ਹੈ, ਲੇਕਿਨ ਉਹ ਅੱਜ ਕੱਲ੍ਹ ਉਹਨੂੰ ਜੰਗੋਚੀ ਆਖਿਆ ਜਾਂਦਾ ਹੈ। ਅਤੇ ਭਾਅ ਜੀ ਹੁਣ ਇਸ ਟਾਈਮ ਤੁਸੀਂ ਪੰਜਾਬ ਦੇ ਤੁਸੀਂ ਤੁਹਾਡਾ ਇੱਕ ਨਾਮ ਹੈ ਕਿ ਤੁਸੀਂ ਪੰਜਾਬੀ ਸ਼ਾਇਰ ਹੋ, ਠੀਕ ਹੈ, ਅਤੇ ਤੁਹਾਨੂੰ ਇਹ ਤੁਸੀਂ ਨਹੀਂ ਸੋਚਿਆ ਕਿ ਮੈਂ ਪੰਜਾਬੀ ਤੋਂ ਇਲਾਵਾ ਉਰਦੂ 'ਚ ਵੀ ਕਰਾਂ? ਉਰਦੂ ਵਿੱਚ ਮੈਂ ਸ਼ਾਇਰੀ ਸ਼ੁਰੂ ਕੀਤੀ ਹੈ। ਹਾਂਜੀ। ਲੇਕਿਨ ਮੇਰੇ ਉਸਤਾਦਾਂ ਦੇ ਆਖਣ 'ਤੇ, ਕਿਉਂਕਿ ਉਰਦੂ ਵਿੱਚ ਬੜੇ ਬੰਦੇ ਲਿਖਦੇ ਪਏ ਨੇ, ਮੈਂ ਫਿਰ 2017 ਦੇ ਵਿੱਚ ਗਜ਼ਲ ਲਿਖੀ ਹੈ ਉਰਦੂ ਦੇ ਵਿੱਚ। ਯਾਦ ਹੈ ਆਪਾਂ ਨੂੰ ਇਸ ਟਾਈਮ? ਨਹੀਂ ਹੁੰਦੇ ਗਜ਼ਲ ਦੇ ਕੋਈ ਇੱਕ ਅੱਧਾ ਹੀ ਮਿਸਰਾ ਯਾਦ ਹੋਵੇਗਾ, ਕਿਉਂਕਿ ਉਸਤਾਦਾਂ ਦਾ ਹੁਕਮ ਹੈ, ਇਸ ਵਾਸਤੇ ਮੈਂ ਮੁੜ ਸੋਚਿਆ ਹੀ ਨਹੀਂ। ਉਰਦੂ ਮੈਂ ਲਿਖਦਾ ਹਾਲੀ ਵੀ, ਲੇਕਿਨ ਉਰਦੂ ਪੜ੍ਹਦਾ ਨਹੀਂ ਹਾਂ ਮੈਂ। ਗਜ਼ਲਾਂ ਮੇਰੀਆਂ ਲਿਖੀਆਂ ਹੋਈਆਂ ਪਈਆਂ ਨੇ, ਲੇਕਿਨ ਮੈਂ ਪੰਜਾਬੀ ਵੱਲ ਮੇਰਾ ਰੁਝਾਨ ਔਰ ਜਿਤਨੀ ਮੁਹੱਬਤ ਪੰਜਾਬੀ 'ਚ ਉੱਠੀ ਹੈ ਨਾ, ਮੈਂ ਕਿਸੇ ਮੁੜ ਸੋਚਿਆ ਹੀ ਨਹੀਂ ਮੈਂ ਕਿਸੇ ਹੋਰ ਸਾਈਡ 'ਤੇ ਨਿਕਲਾਂ। ਪੰਜਾਬੀ ਸ਼ਾਇਰੀ ਤੁਸੀਂ ਬੋਲਦੇ ਹੋ, ਤੁਸੀਂ ਜਾਣਦੇ ਹੋ, ਠੀਕ ਹੈ, ਮੁਸ਼ਾਇਰਿਆਂ 'ਤੇ ਉੱਥੇ ਤੁਹਾਨੂੰ ਪੰਜਾਬੀਆਂ ਦਾ ਕਿੰਨਾ ਕੁ ਪਿਆਰ ਮਿਲਦਾ? ਮੈਂ ਅੱਗੇ ਗੱਲ ਕਰ ਰਿਹਾ ਕਿ ਮੈਨੂੰ ਜਿਤਨਾ ਇੱਕ ਪੰਜਾਬੀ ਮਾਣ ਦਿੱਤਾ ਹੈ ਨਾ ਮੁਰਸ਼ਦ ਜੀ, ਮੈਨੂੰ ਨਹੀਂ ਲੱਗਦਾ ਕੋਈ ਹੋਰ
ਉਹ ਸਾਡੇ ਨੈਸ਼ਨਲ ਲੈਂਗੁਏਜ ਜਾਂ ਇੰਟਰਨੈਸ਼ਨਲ ਲੈਂਗੁਏਜ ਮੈਨੂੰ ਮਾਣ ਦੇ ਸਕਿਆ। ਮੈਂ ਜਿੱਥੇ ਵੀ ਗਿਆ ਨਾ ਪੰਜਾਬੀ ਮੁਸ਼ਾਇਰਾ ਪੜ੍ਹਨ, ਹਾਂਜੀ ਮੈਨੂੰ ਅੱਲਾ ਦਾ ਬੜਾ ਸ਼ੁਕਰ ਹੈ। ਉਹ ਮੈਦਾਨ ਜਾਂ ਮਰਕਾ ਬੜਾ ਸ਼ੁਕਰ ਹੈ ਮਾਣ ਦਾ, ਬੜਾ ਸ਼ੁਕਰ ਹੈ ਰੱਬ ਦੀ ਜ਼ਾਤ ਦਾ। ਅਤੇ ਮਾਰਕਾ ਉਹ ਅੱਲਾ ਦਾ ਸ਼ੁਕਰ ਹੈ ਮੈਨੂੰ ਪੰਜਾਬ ਜਿੱਥੇ ਵੀ ਮੈਂ ਗਿਆ ਪੰਜਾਬ ਦੇ ਵਿੱਚ ਓਵਰਆਲ ਪੰਜਾਬ ਦੇ ਮੁਸ਼ਾਇਰੇ ਪੜ੍ਹੇ ਨੇ, ਲੇਕਿਨ ਬੜਾ ਮਾਣ ਮਿਲਿਆ ਨਹੀਂ ਭਾਜੀ, ਪੰਜਾਬੀ ਨੂੰ ਲੈ ਕੇ। ਕੋਈ ਐਸਾ ਕੋਈ ਸ਼ਹਿਰ ਹੋਵੇ ਕਿ ਤੁਸੀਂ ਗਏ ਹੋ ਉਹ ਤੁਹਾਨੂੰ ਹਲੇ ਵੀ ਯਾਦ ਹੋਵੇ? ਮੈਂ ਚਕਵਾਲ ਮੁਸ਼ਾਇਰਾ ਪੜ੍ਹਨ ਗਿਆ ਮੈਂ ਇੱਕ ਵਾਰੀ। ਵੈਸੇ ਤਾਂ ਮੈਂ ਯੂਨੀਵਰਸਿਟੀ में बड़े मुशायरे पढ़े हैं, लेकिन चकवाल एक बार मुशायरा पढ़न गया मैं, ਉਹ ਯਾਦ ਹੈ ਹਾਲੇ ਯਾਦ ਸਾਜੀ ਉਹ ਹੋ ਜਾਵੇ। ਉਹ ਮੁਸ਼ਾਇਰਾ ਇੰਝ ਦਾ ਉਹਦਾ ਉਸਾਦ ਜੀ ਕਿ ਸਾਡਾ ਮੇਰਾ ਇੱਕ ਦੋਸਤ ਹੈ ਪੰਜਾਬੀ ਸ਼ਾਇਰ ਤਲਾਲ ਡਾਰ, ਮੈਂ ਲਾਸਟ ਈਅਰ ਮੰਡੀ ਬਾਉਦੀਨ ਰਿਹਾ, ਉੱਥੋਂ ਮੈਨੂੰ ਤਲਾਲ ਡਾਰ ਨੇ ਕਿਹਾ ਕਿ ਯਾਰ ਇੱਕ ਮੁਸ਼ਾਇਰਾ ਹੈ, ਤੇਰੀ ਡਿਮਾਂਡ ਹੈ ਉੱਥੇ ਤੂੰ ਜਾਣਾ ਮੇਰੇ ਨਾਲ। ਮੈਂ ਕਿਹਾ ਯਾਰ ਜਾਂਦੇ ਹਾਂ। ਮੈਂ ਜ਼ਿੰਦਗੀ ਦੇ ਵਿੱਚ ਉਹ ਪਹਿਲਾ ਮੁਸ਼ਾਇਰਾ 1 ਘੰਟਾ ਅਤੇ 15 ਮਿੰਟ ਪੜ੍ਹਿਆ ਸੀ। ਏਡਾ ਲੰਮਾ ਮੁਸ਼ਾਇਰਾ ਪੜ੍ਹਿਆ ਸੀ ਮੈਂ ਚਕਵਾਲ ਦੇ ਵਿੱਚ। ਮੈਂ ਸਮਝਦਾ ਕਿ ਸ਼ਾਇਦ ਉਹ ਧਰਤੀ ਗੰਜਦੀ ਹੈ ਕਿ ਮੈਨੂੰ ਉਹਨਾਂ ਹਸ਼ ਕਰਕੇ ਦਾਤ ਦਿੱਤੀ ਗਈ, ਉੱਠੀ ਆਉਂਦਿਆਂ ਨੂੰ। ਔਰ ਮੈਂ ਕਦੀ ਵੀ ਪੈਸਿਆਂ ਨੂੰ ਵੇਖ ਕੇ ਮੁਸ਼ਾਇਰਾ ਨਹੀਂ ਪੜ੍ਹਿਆ, ਲੇਕਿਨ ਕਿਉਂਕਿ ਗਜ਼ਾਏ ਅੱਜ ਕੱਲ੍ਹ ਹਰ ਬੰਦੇ ਦੀ ਜ਼ਰੂਰਤ ਹੈ। ਲੇਕਿਨ ਜਿਸ ਟਾਈਮ ਉੱਥੇ ਮੁਸ਼ਾਇਰਾ ਪੜ੍ਹਿਆ ਹੀ ਨਾ, ਮੈਂ ਆਵਾਮ ਦਾ ਜ਼ੌਕ ਵੇਖ ਕੇ ਮੈਨੂੰ ਲੱਗਾ ਕਿ ਯਾਰ ਮੇਰਾ ਦਿਲ ਹੀ ਨਹੀਂ ਕੀਤਾ ਮੈਂ ਸਟੇਜ ਤੋਂ ਲਵਾਂ। ਮੈਂ 1 ਘੰਟਾ 15 ਮਿੰਟ ਪੜ੍ਹ ਕੇ ਮੈਂ ਹਾਲੀ ਰਜਿਆ ਨਾ। ਆਵਾਮ ਇਸ ਹਿਸਾਬ ਦੀ ਦਾਤ ਦੇ ਰਹੀ ਆਈ, ਸ਼ਾਇਰ ਦੀ ਗਜ਼ਾਏ ਦਾਤ। ਅਗਰ ਦਾਤ ਦਿੰਦੀ ਰਹੇ ਤਾਂ ਮੈਂ ਅਗਰ ਕਲਾਮ ਹੋਵੇ ਤਾਂ ਪੂਰਾ ਸਾਲ ਬੰਦਾ ਪੜ੍ਹਦਾ ਰਹੇ। ਹਾਂਜੀ ਇਹ ਤਾਂ ਹੈ ਭਾਜੀ। ਭਾਜੀ ਉਹ ਹੁਣ ਕਿਤੇ ਤਾਂ ਤੁਹਾਨੂੰ ਇੰਨੀ ਦਾਤ ਮਿਲੀ ਸੀ, ਉਹ ਹੁਣ ਛੋਟੀ 2 ਲਾਈਨਾਂ ਜਿਹੜੇ ਕੋਈ ਸਾਡੇ ਪੰਜਾਬੀ ਭਰਾ ਵੇਖਦੇ ਪਏ ਉਹਨਾਂ ਵਾਸਤੇ। ਉਹ ਦਾਦ 1-2 ਆਈ ਮੇਰਾ ਉੱਥੇ ਮੁਕਰਰ ਹੋਇਆ ਸੀ 3-4 ਵਾਰੀ। ਹਾਂਜੀ ਸਾਡੇ ਕੋਲ ਉੱਥੇ ਬਜ਼ੁਰਗ ਬੈਠੇ ਹਨ, ਜਿਨ੍ਹਾਂ ਬਜ਼ੁਰਗਾਂ ਮੇਰਾ ਦੋੜਾ ਸੁਣਿਆ ਸੀ। ਜਿਹੜਾ ਔਖਾ ਦੌਰ ਵੀ ਆ ਜਾਵੇ, ਹਾਲਾਤ ਨੂੰ ਵੇਖ ਕੇ ਹੱਸ ਲਵੀਏ, ਹੁੰਦਾ ਕੋਈ ਨੂੰ ਲੱਗਦਾ ਦੁਨੀਆ 'ਤੇ, ਮੇਰਾ ਦਿਲ ਏ ਮੁਲਕ ਨੂੰ ਦੱਸ ਲਵੀਏ। ਅਮਾਰ ਹਲਾਲੀ ਲੜਦੇ ਨਹੀਂ, ਜੇ ਲੜ ਵੀ ਪੈਣ ਤਾਂ ਰਸ ਲਵੀਏ, ਹੋਵੇ ਜਿਹੜੀ ਸਖਤੀ ਮੌਸਮ ਵਿੱਚ ਅੱਗ ਆਪਣੀ ਬਾਲ ਕੇ ਚੱਸ ਲਵੀਏ। ਉਸ ਟਾਈਮ ਅਸਲ ਛਾਣ ਵੀ ਸਰਦੀਆਂ ਲਾਸਟ ਈਅਰ, ਉਹ ਬੰਦੇ ਅੱਗ ਸੇਕਦੇ ਪਏ ਹਨ, ਨਾਲ ਇੰਝ ਬਹਿ ਕੇ ਨਾਲ ਮੁਸ਼ਾਇਰਾ ਸੁਣਦੇ ਪਏ ਹਨ। ਉਹਨਾਂ ਮੁੜ ਸਾਜ ਜੀ ਸਹੀ ਮੁਸ਼ਾਇਰਾ ਸੁਣਿਆ। ਭਾਜੀ ਇਹ ਹੁਣ ਤੱਕ ਮੈਂ ਤੁਹਾਨੂੰ ਜਿੰਨਾ ਕੁ ਸੁਣਿਆ, ਤੁਹਾਨੂੰ ਦੇਖਿਆ, ਤੁਸੀਂ ਪੰਜਾਬੀ ਤੇ ਜ਼ਿਆਦਾ ਤੁਸੀਂ ਸ਼ਾਇਰ ਲਿਖਦੇ ਵੀ ਪੜ੍ਹਦੇ ਵੀ। ਇਸ਼ਕ ਮੁਹੱਬਤ ਅੱਲ ਆਪਣਾ ਕੋਈ ਜ਼ਿਹਨ ਨਹੀਂ ਗਿਆ? ਨਹੀਂ, ਇਸ਼ਕ ਮੁਹੱਬਤ ਵੀ ਲਿਖੀ ਭਾਈ, ਲਿਖੀ ਔਰ ਬੜੀ ਠੋਕ ਕੇ ਲਿਖੀ। ਮੇਰੀਆਂ ਬੜੀਆਂ ਮੁਸੱਦਸ ਵਿੱਚ ਨਜ਼ਮਾਂ ਨੇ। ਅਤੇ ਆਪਾਂ ਨੂੰ ਕਦੇ ਇਸ਼ਕ ਹੋਈ ਵੀ? ਸੋਰੀ, ਆਪਾਂ ਕਦੇ ਇਸ਼ਕ ਹੋਇਆ ਵੀ ਹੈ? ਇਸ਼ਕ ਯਾਰ ਵੇਖੋ, ਇਨਸਾਨ ਹੈ, ਇਨਸਾਨ ਨੂੰ ਜਾਂ ਇਨਸਾਨ ਮੈਂ ਇੰਝ ਆਖਾਂ ਕਿ ਇਨਸਾਨ ਹੈ ਹੀ ਮੁਹੱਬਤ। ਇਸ਼ਕ ਦਾ ਨਾਂ ਇਨਸਾਨ ਹੈ। ਅਗਰ ਇਹ ਹੋ ਜਾਵੇ ਤਾਂ ਬੜੀ ਵੱਡੀ ਸੌਗਾਤ ਹੈ। ਅਤੇ ਭਾਅ ਜੀ ਮੂਮੈਂਟ ਹੈ ਕਿ ਇੱਕ ਮੁੰਡੇ ਨੂੰ ਇਸ਼ਕ ਹੋਇਆ, ਉਹਦੇ ਤੋਂ ਸ਼ਾਇਰੀ। ਇੱਕ ਮੁੰਡੇ ਨੂੰ ਇਸ਼ਕ ਹੋਇਆ, ਹਾਂਜੀ, ਅਤੇ ਜਾਂ ਮੈਂ ਤੈਨੂੰ ਨਜ਼ਮ ਸੁਣਾਉਂਦਾ ਮਨਮਾਨ ਇੱਕ ਕਹਾਣੀ। ਹਾਂਜੀ ਚਲੋ, ਉਹਦੇ ਵਿੱਚ ਹਰ ਗੱਲ ਆ ਜਾ ਸੀਗੀ। ਠੀਕ ਹੋ ਗਿਆ। ਬਚਪਨੇ ਦੀ ਮੁਹੱਬਤ ਤੋਂ ਪਹਿਲੀ ਤਾਂ ਨਾ, ਉਸ ਤੋਂ ਪਹਿਲੇ ਵੀ ਕਈ ਲੋਕ ਚੰਗੇ ਲੱਗਣ, ਉਸ ਦੀ ਅੱਖੀਆਂ ਦਾ ਜਿਸ ਦੇ ਨਜ਼ਾਰਾ ਹੋਇਆ, ਉਸ ਤੋਂ ਪਹਿਲੇ ਜੋ ਵੇਖੇ ਬੇਢੰਗੇ ਲੱਗਣ। ਉਸ ਬਸ਼ਰ ਨਾਲ ਐਸੀ ਮੁਹੱਬਤ ਹੋਈ, ਕੁਝ ਰਕੀਬਾਂ ਦੇ ਵਿੱਚ ਸਖਤ ਦੰਗੇ ਲੱਗਣ। ਉਸ ਦੇ ਅੱਖਣ 'ਤੇ ਕਾਲਾ ਵੀ ਚਿੱਟਾ ਹੋਇਆ, ਰੰਗ ਵੀ ਅੱਖੀਆਂ ਨੂੰ ਮੁੜ ਰੰਗ ਬਰੰਗੇ ਲੱਗਣ। ਪਰੀਆਂ ਕੋ ਕਾਫ ਤੂੰ ਉਸ ਨੂੰ ਵੇਖਣ ਦੇ ਲਈ, ਉਸ ਦੇ ਦਰ 'ਤੇ ਸਵਾਲੀ ਦੇ ਰੂਪ ਆਉਂਦੀਆਂ। ਉਸ ਦੀ ਜ਼ੁਲਫਾਂ 'ਤੇ ਅੱਖੀਆਂ ਦੇ ਕਜਲੇ ਨੂੰ ਤੱਕ ਗੀਤ ਉਸ ਦੇ ਮੁਕੱਦਰ ਦੇ ਲਈ ਗਾਉਂਦੀਆਂ। ਮੈਨੂੰ ਮੁਯੱਸਰ ਹੋਇਆ ਮੇਰੇ ਵੱਸ ਜੁਹਾ, ਉਸ ਦੀ ਹਰ ਇੱਕ ਤਮੰਨਾ 'ਤੇ ਸਿਰ ਖਮ ਰਿਹਾ। ਉਸ ਦੀ ਜਾਇਜ਼ ਨਾਜਾਇਜ਼ ਵੀ ਮੰਦਾ ਰਿਹਾ, ਮੇਰੀ ਅੱਖੀਆਂ ਦਾ ਪਰਦਾ ਭਾਵੇਂ ਨਮ ਰਿਹਾ। ਵਾਦਾ ਤਾਉਮਰ ਹਾ ਉਸ ਦੀ ਮੁਸਕਾਨ ਦਾ, ਮੇਰੇ ਸੀਨੇ ਦੇ ਵਿੱਚ ਜਿਤਨੇ ਤਾਈਂ ਦਮ ਰਿਹਾ। ਉਹ ਤਾਂ ਮਤਲਬ ਦਾ ਸਾਥੀ ਮੇਰੇ ਨਾਲ ਹਾ, ਉਤਨਾ ਹੀ ਡੰਗ ਰਿਹਾ ਜਿਤਨੇ ਤਾਈਂ ਕਮ ਰਿਹਾ। ਹੱਸ ਕੇ ਆਦਾ ਹੈ ਜਜ਼ਬੇ ਦਾ ਖਿਡਕਾਰ ਮੈਨ, ਯਾਰ ਆਪਣੀ ਕਹਾਣੀ ਅਧੂਰੀ ਤਾਂ ਨਹੀਂ। ਓਏ ਮੁਹੱਬਤ ਤਾਂ ਨਾ ਹੀ ਜੁਦਾਈ ਦਾ ਹੈ, ਮਿਲ ਵੰਜਣ ਇਸ ਦੇ ਵਿੱਚ ਕੋਈ ਜ਼ਰੂਰੀ ਤਾਂ ਨਹੀਂ। ਹੋਸ਼ ਉੱਡ ਗਿਆ ਮੇਰੇ ਜਿਸਮ ਕੰਮਦਾ ਰਿਹਾ, ਕਈ ਦਿਨਾਂ ਤਾਈਂ ਮੇਰਾ ਚਿਹਰਾ ਵੀਰਾਨ ਹਾ। ਉਸ ਬਸ਼ਰ ਨਾਲ ਸੱਚਮੁੱਚ ਮੁਹੱਬਤ ਹਬੋਂ, ਉਸ ਬਸ਼ਰ ਵਿੱਚ ਖੁਦਾ ਦੀ ਕਸਮ ਜਾਨ ਹਾ। ਵੈਸੇ ਅਮਾਰ ਸੋਚਣ ਦੀ ਗੱਲ ਤਾਂ ਇਹ ਨਹੀਂ, ਮੇਰੇ ਜਜ਼ਬੇ ਤੋਂ ਸ਼ਾਇਦ ਉਹ ਅਣਜਾਨ ਹਾ, ਜਿਸ ਦੇ ਨਾਲ ਆਖਰੀ ਮੈਨੂੰ ਮੁਹੱਬਤ ਹੋਈ, ਮੇਰੀ ਜ਼ਿੰਦਗੀ ਦਾ ਪਹਿਲਾ ਉਹ ਇਨਸਾਨ ਹਾ। ਹੁਣ ਤਾਂ ਸਾਹ ਵੀ ਮੇਰੀ ਜਿੰਨ ਤੋਂ ਬਾਰੇ ਬੜਨ, ਇੰਝ ਉਦਾਸੀ ਗਰੀਬਾਂ ਨੂੰ ਖਾ ਛੋੜਿਆ, ਜਿਸ ਨੂੰ ਤੱਕ ਕੇ ਮੇਰੀ ਨਬਜ਼ ਟੁਰਦੀ ਹਬੋਂ, ਉਸ ਭੁਲਾ ਛੋੜਿਆ, ਦਿਲ ਤੁਲਾ ਛੋੜਿਆ। ਹੁਣ ਮੈਂ ਇੱਥੇ ਤੁਹਾਨੂੰ ਖੋਲ੍ਹ ਕੇ ਦਾਤ ਨਹੀਂ ਦੇ ਸਕਦਾ, ਯਕੀਨ ਮੰਨੋ ਲੈਵਲ ਹੋ ਗਿਆ ਸਰ ਜੀ। ਸਰ ਜੀ ਫਿਰ ਮੈਂ ਉਹ ਗੱਲ ਕਰਾਂਗਾ ਕਿ ਅੱਜ ਜਿਹੜਾ ਆਪਣੀ ਜ਼ੁਬਾਨ ਦਾ ਲਹਿਜਾ ਵਾ, ਇਹ ਹਰ ਇੱਕ ਨੂੰ ਈਜ਼ੀਲੀ ਸਮਝ ਆ ਜਾਂਦਾ। ਮੈਂ ਹੁਣ ਤੁਹਾਨੂੰ ਕਿਵੇਂ ਦੱਸਾਂ ਮੁਰਸ਼ਦ ਜੀ, ਲਾਹੌਰ ਦੇ ਵਿੱਚ ਨਾ ਜੀ ਮੇਰੇ ਅੱਲਾ ਪਾਕ ਉਹਨਾਂ ਨੂੰ ਸਲਾਮਤ ਰੱਖੇ, ਬੜੇ
ਸੀਨੀਅਰ ਸ਼ਾਇਰ ਬੈਠੇ ਨੇ, ਬੜੇ ਮੁਅੱਜ਼ਜ਼ ਸ਼ਾਇਰ ਬੈਠੇ ਨੇ, ਬੜੇ ਵੱਡੇ ਵੱਡੇ ਸ਼ਾਇਰ ਬੈਠੇ ਨੇ, ਉਹ ਆਪਣੀ ਜਗ੍ਹਾ 'ਤੇ ਆਪਣਾ ਇੱਜ਼ਤ ਮਰਤਬਾ ਮਕਾਮ ਰੱਖਦੇ ਨੇ, ਅਸੀਂ ਉਹਨਾਂ ਦੇ ਬਰਾਬਰ ਵੀ ਨਹੀਂ ਸੇ। ਲੇਕਿਨ ਸਾਡੇ ਲਹਿਜੇ ਦੇ, ਮੈਂ ਨਹੀਂ ਆਪਣੀ ਗੱਲ ਮੈਂ ਨਹੀਂ ਕਰ ਰਿਹਾ, ਸਾਡੇ ਲਹਿਜੇ ਦੇ ਜਿਤਨੇ ਵੀ ਸ਼ਾਇਰ ਨੇ ਨਾ, ਕਿਸੇ ਵੀ ਇਲਾਕੇ ਦੇ ਵਿੱਚ ਜਾ ਕੇ ਮੁਸ਼ਾਇਰਾ ਪੜ੍ਹਨ ਨਾ, ਖਾਓ ਕੋਈ ਵੀ ਲਹਿਜਾ ਹੋਵੇ, ਪਟਵਾਰੀ ਹੋ ਜਾਵੇ ਜਾਂ ਕਿਸੇ ਵੀ ਇਲਾਕੇ ਦਾ ਲਹਿਜਾ ਹੋ ਜਾਵੇ, ਅਗਰ ਸਾਡੇ ਲਹਿਜੇ ਦਾ ਮਖਸੂਸ ਜੰਗੋਚੀ ਲਹਿਜੇ ਦਾ ਕੋਈ ਸ਼ਾਇਰ ਉੱਥੇ ਵਗ ਜਾਵੇ, ਧੂੜ ਪੱਟ ਦਿੰਦੇ ਨੇ ਉਸ ਵਾਰ। ਆਵਾਮ ਸਾਡੇ ਲਹਿਜੇ ਨੂੰ ਇਸ ਹਿਸਾਬ ਦੀ ਸੁਣਦੀ ਹੈ ਨਾ, ਮੈਂ ਆਂਦਾ ਇੱਕ ਵਾਰੀ ਕੁਰਸੀਆਂ ਵੀ ਪਟੀ ਪਟੀ ਕੇ ਦਾਦ ਦਿੰਦੀਆਂ ਨੇ, ਹਾਏ ਹਾਏ ਹਸ਼ ਹਸ਼ ਕਰ ਦਿੰਦੇ, ਔਰ ਬੜਾ ਮਾਣ ਮਿਲਦਾ ਸਾਡੇ ਲਹਿਜੇ ਨੂੰ। ਔਰ ਕਈ ਸ਼ੁਰਾ, ਕਈ ਮੁਅੱਜ਼ਜ਼ ਸ਼ੁਰਾ ਸਾਡੇ ਇਸ ਲਹਿਜੇ ਤੋਂ ਔਰ ਸਾਡੀ ਜ਼ਬਾਨ ਦੇ ਸ਼ੁਰਾ ਤੋਂ ਬੜੇ ਖੌਫਜ਼ਦਾ ਵੀ ਹਨ, ਜਿਹੜੇ ਕਿ ਸਾਨੂੰ ਮੁਸ਼ਾਇਰੇ 'ਤੇ ਬੁਲਾਉਂਦੇ ਇਸ ਡਰ ਤੋਂ ਨਹੀਂ ਹਨ, ਅਗਰ ਅਸਾਂ ਇਹਨਾਂ ਨੂੰ ਸੱਦਿਆ ਸਾਨੂੰ ਆਵਾਮ ਨਹੀਂ ਸੁਣਨਾ। ਔਰ ਹਕੀਕਤ ਗੱਲ ਹੈ, ਕਈ ਵਾਰੀ ਫੇਸ ਕੀਤਾ ਚੀਜ਼ ਨੂੰ। ਨਹੀਂ ਭਾਅ ਜੀ, ਜਿੱਦਾਂ ਅੱਜ ਕੱਲ੍ਹ ਆਪਣੇ ਪੰਜਾਬੀ ਸ਼ਾਇਰ ਆ, ਸੀਨੀਅਰ ਆ, ਇਹ ਆਪਣੇ ਹੈ ਕਿ ਯਾਰ ਉਹਨੂੰ ਨਹੀਂ, ਜੇ ਤੁਸੀਂ ਉਹਨੂੰ ਸੱਦੋਗੇ ਤੇ ਮੈਂ ਨਹੀਂ ਜਾਣਾ, ਜੇ ਉਹ ਆਇਆ ਤਾਂ ਮੈਂ ਨਹੀਂ ਜਾਣਾ, ਇਹ ਇਹਨਾਂ ਦੀ ਆਪਸ 'ਚ ਹੁੰਦੀ ਮੁਕਾਬਲੇਬਾਜ਼ੀਆਂ ਹੁੰਦੀਆਂ ਬਾਈ, ਬੜੀਆਂ ਮੁਕਾਬਲੇਬਾਜ਼ੀਆਂ ਨੇ। ਤੁਸੀਂ ਕੋਈ ਫੀਲਡ 'ਚ ਆ ਲਓ, ਸਾਡੀ ਫੀਲਡ ਇੱਕ ਤੁਸੀਂ ਮਖਸੂਸ ਨਾ ਕਰੋ, ਤੁਸੀਂ ਦੁਨੀਆ ਦੀ ਕੋਈ ਫੀਲਡ 'ਚ ਆ ਲਓ, ਹਰ ਬੰਦਾ ਆਪਣੇ ਕੰਪੀਟੈਂਟ ਦੇ ਮੁਖਾਲਿਫ ਹੁੰਦਾ ਹੈ, ਹਰ ਬੰਦਾ ਆਪਣੇ ਜਿਹੜਾ ਨਾਲ ਟੁਰਦਾ ਪਿਆ, ਜਿਹੜਾ ਨਾਲ ਸਫ਼ਰ ਕਰ ਰਿਹਾ, ਉਸ ਦੇ ਮੁਖਾਲਿਫ ਹੁੰਦਾ ਕਿ ਯਾਰ ਪਹਿਲੇ ਰੇਸ 'ਤੇ ਪਹਿਲੀ ਫਤਹ ਮੈਂ ਕਰਾਂ, ਪਹਿਲੀ ਜਗ੍ਹਾ 'ਤੇ ਮੈਂ ਪਹੁੰਚਾਂ। ਔਰ ਹਰ ਫੀਲਡ ਦੇ ਵਿੱਚ ਮੁਨਾਫਿਕ ਲੋਕ ਪਾਏ ਜਾਂਦੇ ਨੇ। ਮੇਰੇ ਨਾਲ ਕਈ ਵਾਰੀ ਇਹ ਮਾਮਲਾਤ ਪੇਸ਼ ਆਏ ਨੇ ਕਿ ਮੇਰਾ ਨਾਂ ਕੱਟਿਆ ਗਿਆ, ਮੈਨੂੰ ਬਾਕਾਇਦਾ ਇਨਵਾਈਟ ਕਰਕੇ ਦਾਵਤਨਾਮਾ ਆ ਜਾਂਦਾ ਹੈ ਮੇਰੇ ਵੱਲ, ਲੇਕਿਨ ਮੈਨੂੰ ਕਾਲ ਕਰ ਦਿੱਤੀ ਜਾਂਦੀ, ਮਾਜ਼ਰਤ ਭਾਈ ਜੀ ਫਲਾਂ ਸ਼ਾਇਰ ਜਾਂ ਫਲਾਂ ਸ਼ਾਇਰ ਜਿਹੜੇ ਹਨ ਉਹ ਨਾਰਾਜ਼ ਹੋ ਰਹੇ ਨੇ, ਔਰ ਸਾਡੀ ਮਜਬੂਰੀ ਉਹਨਾਂ ਸ਼ੁਰਾ ਨੂੰ ਬੁਲਾਉਣਾ, ਅਗਰ ਅਸੀਂ ਉਹਨਾਂ ਨਾ ਬੁਲਾਵੇ ਤਾਂ ਸਾਡਾ ਸਰਦਾ ਨਹੀਂ, ਸਾਡੇ ਨਾਰਾਜ਼ਗੀ ਬਣ ਜਾਂਦੀ। ਵੱਡੇ ਸੀਨੀਅਰ ਸ਼ਾਇਰ ਨੇ, ਕਈ ਵਾਰੀ ਹੋਇਆ, ਮੇਰੀ ਉਮਰ ਦਾ ਤਕਾਜ਼ਾ ਤਾਂ ਨਹੀਂ ਹੈ, ਮੈਂ ਐਡਾ ਵੱਡਾ ਸ਼ਾਇਰ ਨਹੀਂ ਹਾਂ ਜਾਂ ਉਸ ਉਮਰ ਦੇ ਹਿੱਸੇ 'ਚ ਨਹੀਂ ਹਾਂ, ਲੇਕਿਨ ਕਈ ਵਾਰੀ ਫੇਸ ਕੀਤਾ ਸੀ। ਅਤੇ ਸਰ ਜੀ, ਜਦੋਂ ਇਹ ਚੀਜ਼ ਆਪਣੇ ਅੱਗੇ ਹੁੰਦੀ ਹੈ, ਫਿਰ ਉਹ ਅੰਦਰੋਂ ਕਹਿੰਦਾ ਨਹੀਂ ਯਾਰ ਮੈਂ ਦਫਾ ਕਰੋ ਯਾਰ, ਇੱਥੇ ਅੱਗੇ ਵੇਖਣ ਨੂੰ ਆਹ ਕੁਛ ਮਿਲਦਾ, ਕਦੀ ਦਿਲ ਨਹੀਂ ਟੁੱਟਿਆ ਯਾਰ ਮੈਂ ਨਹੀਂ ਕਰਨਾ ਯਾਰ? ਭਈਆ ਦਿਲ ਤਾਂ ਬੜਾ ਟੁੱਟਦਾ ਯਾਰ, ਬੜਾ ਦੁੱਖ ਲੱਗਦਾ ਕਿ ਯਾਰ ਅਸੀਂ ਬੇਸਿਕਲੀ, ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਾਂ, ਜਿਹੜੇ ਬੰਦੇ ਇੰਝ ਦਾ ਕੰਮ ਕਰਦੇ ਨਾ, ਉਹਨਾਂ ਨੂੰ ਰੱਬ ਦੀ ਜ਼ਾਤ ਕਦੀ ਮਾਣ ਨਹੀਂ ਦਿੰਦੀ, ਇੱਜ਼ਤ ਨਹੀਂ ਦਿੰਦੀ। ਉਹ ਆਪਣੀ ਫੀਲਡ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ, ਉਹ ਆਪਣੇ ਵਕਾਰ ਔਰ ਆਪਣੀ ਇੱਜ਼ਤ ਵਾਸਤੇ ਕੰਮ ਕਰ ਰਹੇ ਹੁੰਦੇ ਨੇ, ਉਹ ਮਾਂ ਬੋਲੀ ਆਪਣੀ ਪੰਜਾਬੀ ਆਪਣੀ ਸਕਾਫਤ ਵਾਸਤੇ ਕੰਮ ਨਹੀਂ ਕਰ ਰਹੇ ਹੁੰਦੇ। ਮੇਰੇ ਨਾਲ ਇੱਕ ਰੀਸੈਂਟਲੀ ਇੱਕ ਯੂਨੀਵਰਸਿਟੀ ਦੇ ਵਿੱਚ ਮਸਲਾ ਪੇਸ਼ ਆਇਆ, ਮੈਨੂੰ ਇੱਕ ਜਾਂ ਇੰਝ ਕਰ ਲਓ 2 ਸੁਸਾਇਟੀਆਂ ਬਣੀਆਂ ਨੇ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹ ਰਿਹਾ ਤਾਂ ਕਿ ਨਾਰਾਜ਼ ਨਾ ਹੋ ਜਾਣ। 2 ਸੁਸਾਇਟੀਆਂ ਬਣੀਆਂ ਹੋਈਆਂ ਨੇ, ਮੈਂ ਇੱਕ ਸੁਸਾਇਟੀ ਦੇ ਮੁਸ਼ਾਇਰੇ 'ਤੇ ਵਗ ਗਿਆ, ਦੂਜੀ ਸੁਸਾਇਟੀ ਨੇ ਮੈਨੂੰ ਇਨਵਾਈਟ ਕੀਤਾ, ਇਨਵਾਈਟ ਕਰਕੇ ਉਹਨੇ ਮੇਰਾ ਨਾਂ ਇਸ ਗੱਲ ਨੂੰ ਕੱਟ ਦਿੱਤਾ ਕਿ ਤੂੰ ਸਾਡੇ ਸ਼ਰੀਕਾਂ ਦੇ ਮੁਸ਼ਾਇਰੇ ਦੇ ਵਿੱਚ ਸ਼ਾਮਿਲ ਹੋਇਆ। ਹੁਣ ਮੇਰਾ ਤਾਂ ਭਾਈ ਕੰਮ ਹੈ, ਮੇਰੀ ਤਾਂ ਰੋਜ਼ਗਾਰ ਹੈ, ਅਗਰ ਮੈਂ ਸ਼ਰੀਕੇਬਾਜ਼ੀ ਤੁਹਾਡੀ ਯਾਰ ਮੇਰੀ ਤਾਂ ਨਹੀਂ ਨਾ। ਇਹ ਤਾਂ ਹੈ। ਇੱਕ ਵਾਰੀ ਮੈਂ ਮੁਸ਼ਾਇਰੇ 'ਤੇ ਗਿਆ ਮੁਰਸ਼ਦ ਜੀ, ਹਾਂਜੀ, ਅਤੇ ਮੁਸ਼ਾਇਰੇ 'ਤੇ ਇੰਝ ਹੋਇਆ ਕਿ ਇੱਕ ਬੰਦੇ ਨੇ ਆ ਕੇ ਨਾ ਮੈਨੂੰ ਕੰਨ 'ਚ ਫਰਮਾਇਸ਼ ਕੀਤੀ ਕਿ ਮੁਰਸ਼ਦ ਜਿਹੜਾ ਨਾ ਮੇਰੇ ਸ਼ਰੀਕਾਂ ਦੇ ਨਜ਼ਰ ਇੱਕ ਸ਼ੇਰ ਪੜ੍ਹ ਦਿਓ। ਅੱਛਾ। ਮੈਂ ਇੱਕ ਵਾਰੀ ਪੜ੍ਹ ਦਿੱਤਾ, ਅੱਛਾ, ਅਤੇ ਦੂਜੀ ਵਾਰੀ ਇੱਕ ਹੋਰ ਬੰਦਾ ਆ ਗਿਆ, ਉਹਨੇ ਆਖਿਆ ਬਾਈ ਮੇਰੇ ਸ਼ਰੀਕਾਂ ਦੀ ਨਜ਼ਰ ਪੜ੍ਹ ਦਿਓ। ਮੈਂ ਆਖਿਆ ਬਾਈ ਜੀ ਗੱਲ ਇਹ ਹੈ, ਅੱਗੇ ਇੱਕ ਬੰਦਾ ਮੇਰੇ ਕੋਲ ਪੜ੍ਹਾ ਗਿਆ ਮੇਰੇ ਸ਼ਰੀਕਾਂ ਦੀ ਨਜ਼ਰ, ਹੁਣ ਤੂੰ ਪੜ੍ਹਾਵਣ ਆ ਗਿਆ, ਹੁਣ ਹੋ ਸਕਦਾ ਬਈ ਉਹ ਤੇਰਾ ਸ਼ਰੀਕ ਹੋਵੇ ਜਾਂ ਤੂੰ ਉਹਦਾ ਸ਼ਰੀਕ ਹੋਵੇ, ਪਿਆਰ ਜਗ ਦੋ ਮੈਨੂੰ ਲੱਭ ਲਓ, ਬਤੋਂ ਸਾਡੇ ਬਾਰੇ ਗੱਲ ਕੀਤੀ, ਮੈਨੂੰ ਮਾਫੀ ਦਿਓ, ਮੈਂ ਕੋਈ ਨਹੀਂ ਪੜ੍ਹਨਾ ਕਿਸੇ ਸ਼ਰੀਕ ਦੀ ਨਜ਼ਰ। ਭਾਅ ਜੀ ਇਹ ਨਾ ਇੱਕ ਸ਼ੇਰ ਹੁਣ ਫਿਰ ਮੈਂ ਤੁਹਾਡੇ ਕੋਲ ਸੁਣਾਂਗਾ। ਮੈਨੂੰ ਨਾ ਇੱਕ ਬੰਦਾ ਕਹਿੰਦਾ ਸੀ ਤੂੰ ਕਦੀ ਜ਼ਿੰਦਗੀ 'ਚ ਪੋਡਕਾਸਟ ਕਰ ਹੀ ਨਹੀਂ ਸਕਦਾ, ਅਤੇ ਤੂੰ ਜੋ ਮਰਜ਼ੀ ਕਰ ਲਾ, ਅਤੇ ਚਿੜਨਾ ਤੂੰ ਸੀ ਬੋਲਦਾ ਨਹੀਂ ਗਾ, ਤੂੰ ਇੱਦਾਂ ਫਲਾਣਾ ਠੀਕ, ਉਹ ਕਹਿੰਦਾ ਤੂੰ ਕਰ ਨਹੀਂ ਸਕਦਾ। ਉਹਦੇ ਵਾਸਤੇ ਇੱਕ ਸ਼ੇਰ, ਉਹਨੂੰ ਸਿਰਫ ਇਤਨੀ ਗੱਲ ਕਰਿਆ ਹੈ, ਵਕਤ ਉਸੀ ਜਦਣ ਅਰੂਜ ਉਸੀ, ਮੈਂ ਤੋਂ ਸਰਕਾਰ ਦੀ ਜਾ ਉਸ, ਦਸਤਾਰ ਉਸੀ ਸਿਰ ਸਾਂਗਿਆਂ ਦੀ, ਨਾਲੇ ਹਰ ਮਜਬੂਰ ਦੀ ਵਾਹ ਉਸ, ਉਦਣ ਉਸੀ ਕੀ ਮਾਰ ਤੁਹਾਡੇ ਕੰਮ ਉਸੀ, ਤੁਹਾਡੀ ਹਰ ਇੱਕ ਲੋੜ ਦਾ ਰਾਹ ਉਸਾਂ, ਫਿਲਹਾਲ ਜ਼ਮਾਨਾ ਨਾ ਜਾਣੇ ਅਸਾਂ ਮੁਸਤਕਬਿਲ ਦੇ ਸ਼ਾਹ ਉਸਾਂ। ਤੁਸੀਂ ਅੱਲਾ ਦਾ ਬੜੀ ਜ਼ਿਆਦਾ ਸ਼ੁਕਰ ਹੈ ਕਿ ਤੁਸੀਂ ਅੱਲਾ ਦਾ, ਮੈਂ ਵੇਖਦਾ ਪਿਆ ਕਿ ਯਾਰ ਜਿਤਨੀ ਅੱਛੀ ਪੋਡਕਾਸਟ ਜਾਂ ਜਿਹੜਾ ਸਵਾਦ ਤੁਸੀਂ ਕਰਾ ਰਹੇ ਹੋ ਐਡਾ ਕੋਈ ਬੰਦਾ ਨਹੀਂ ਕਰਾ ਸਕਦਾ, ਇਤਨਾ ਫਰੈਂਕ ਹੋ ਕੇ, ਇਤਨੀ ਅੱਛੀ ਪਰਸਨੈਲਿਟੀ। ਮੈਂ ਅੱਗੇ 2-3 ਪੋਡਕਾਸਟਾਂ ਕੀਤੀਆਂ ਨੇ, ਲੇਕਿਨ ਜਿਹੜਾ ਮਜ਼ਾ ਤੁਹਾਡੇ ਨਾਲ ਬਹਿ ਕੇ ਆ ਰਿਹਾ ਭਾਜੀ ਇਹ ਤਾਂ ਬਸ ਤੁਹਾਡੀ ਮੁਹੱਬਤ ਹੈ ਜੇ ਤੁਸੀਂ ਕਰਦੇ ਪਏ ਹੋ। ਤੁਸੀਂ ਆਪਣਾ ਰੋਜ਼ਗਾਰ ਕਿੱਦਾਂ ਚੱਲਦਾ, ਕਿਉਂਕਿ ਤੁਸੀਂ ਸ਼ਾਇਰ ਵੀ ਹੋ, ਤੁਸੀਂ ਡਾਕਟਰ ਵੀ ਬਣਦੇ ਪਏ ਹੋ,
ਠੀਕ ਹੈ। ਤੁਸੀਂ ਕਿ ਤੁਸੀਂ ਗਾਂ ਸ਼ਾਇਰੀ ਨੂੰ ਲੈ ਕੇ ਜਾਣਾ ਜਾਂ ਡਾਕਟਰੀ ਨੂੰ? ਮੈਂ ਪੜ੍ਹਦਾ ਪਿਆ, ਅੱਲਾ ਪਾਕ ਮੈਨੂੰ ਇਸ ਆਪਣੀ ਪੜ੍ਹਾਈ 'ਚੋਂ ਰੋਜ਼ਗਾਰ ਦੇਵੇ। ਆਮੀਨ ਜੀ। ਕੱਲ੍ਹ ਨੂੰ ਮਸਾਇਲ, ਪਰੇਸ਼ਾਨੀਆਂ, ਜ਼ਿੰਮੇਦਾਰੀਆਂ ਸਾਰੀਆਂ ਕੁਝ ਫੇਸ ਕਰਨੀਆਂ। ਹੁਣ ਤਾਂ ਅੱਲਾ ਦਾ ਸ਼ੁਕਰ ਹੈ, ਮਾਂ ਪਿਓ ਸਿਰ 'ਤੇ ਹਨ, ਉਹ ਸਾਰਾ ਕੁਝ ਦੇ ਰਹੇ ਨੇ। ਲੇਕਿਨ ਮਸਾਇਲ ਪਾਕਿਸਤਾਨ ਦੇ ਹਾਲਾਤ ਤੁਹਾਡੇ ਸਾਹਮਣੇ ਨੇ। ਸਾਡੇ ਕੋਲ ਡਿਗਰੀਆਂ ਵਾਲੇ ਕਈ ਬੰਦੇ ਉਸ ਜੀ ਰੁਲਦੇ ਪਏ ਨੇ। ਦਿੱਦੀਆਂ ਜੀ। ਫਨਕਾਰ ਬੰਦੇ ਨੂੰ ਕੋਈ ਬੰਦਾ ਕੋਈ ਸ਼ਾ ਦੇ ਕੇ ਰਾਜੀ ਨਹੀਂ ਹੈ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਸ਼ਾਇਰ ਜਿਹੜਾ ਵੀ ਹੈ ਨਾ, ਸ਼ਾਇਰ ਪਾਕਿਸਤਾਨ 'ਚ ਭੁੱਖਾ ਹੈ। ਮੇਰਾ ਗੱਲ ਤੁਸੀਂ ਤਲਖ ਬੜਾ ਸਵਾਲ ਕੀਤਾ ਮੈਨੂੰ ਗੱਲ, ਮੈਂ ਸੋਚ ਰਿਹਾ ਕਿ ਤੁਸੀਂ ਇਸ ਬਾਰੇ ਅੱਲਾ ਕਰੇ ਸਵਾਲ ਕਰੋ। ਸਾਡੇ ਸ਼ੁਰਾ ਨੂੰ ਕੋਈ ਬੰਦਾ ਕੋਈ ਚੀਜ਼ ਦੇਖ ਰਾਜੀ ਨਹੀਂ ਹੈ। ਇੱਦਾਂ ਕਿਉਂ ਹੁੰਦਾ? ਇੱਦਾਂ ਇਹ ਸਮਝਦੇ ਨੇ ਕਿ ਜਿਹੜੇ ਸ਼ਾਇਰ ਹਨ ਨਾ, ਇਹ ਬੜਾ ਕੁਝ ਕਮਾਉਂਦੇ ਨੇ। ਲੋਕਾਂ ਦੇ ਜ਼ਿਹਨ ਦੇ ਵਿੱਚ ਸ਼ਾਇਦ ਗਲਤ ਅਲਮੀ ਹੈ ਸ਼ਾਇਰਾਂ ਦੇ ਬਾਰੇ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਤੁਸੀਂ ਇੱਕ ਗੁਲੂਕਾਰ ਨੂੰ ਬੁਲਾ ਕੇ 15 ਲੱਖ ਰੁਪਈਆ, 10 ਲੱਖ ਰੁਪਈਆ ਉਸ ਦੀ ਪੇਮੈਂਟ ਦੀ ਫੀਸ ਭਰ ਕੇ ਉਹਨੂੰ ਬੁਲਾ ਲੈਂਦੇ ਹੋ, ਜਾਂ ਡਾਂਸਰ ਨੂੰ ਬੁਲਾ ਕੇ ਤੁਸੀਂ ਉਸ ਨੂੰ ਉੱਥੇ ਰਕਸ ਕਰਵਾ ਲੈਂਦੇ ਹੋ। ਲੇਕਿਨ ਉਹਨਾਂ ਦੋਵਾਂ ਦੇ ਪਿੱਛੇ ਸ਼ਾਇਰ ਬੋਲ ਰਿਹਾ ਹੁੰਦਾ। ਗੁਲੂਕਾਰ ਗਾਉਂਦਾ ਹੈ ਸ਼ਾਇਰ ਨੂੰ, ਜਿਹੜੀ ਉਹ ਡਾਂਸਰ ਹੈ ਉਹ ਰਕਸ ਕਰਦੀ ਹੈ ਸ਼ਾਇਰ ਦੀ ਲਿਖੀ ਹੋਈ ਕਲਮ 'ਤੇ। ਹੁਣ ਇਹਨਾਂ ਦੋਵਾਂ ਦੇ ਪਿੱਛੇ ਸ਼ਾਇਰ ਨੇ। ਸ਼ਾਇਰ ਨੂੰ ਨਾ ਕੋਈ ਬੰਦਾ ਜਾਣਦਾ ਹੁੰਦਾ, ਉਸ ਗੀਤਕਾਰ ਨੂੰ ਕੋਈ ਨਹੀਂ ਜਾਣਦਾ ਹੁੰਦਾ, ਅਤੇ ਨਾ ਕੋਈ ਉਸ ਸ਼ਾਇਰ ਨੂੰ ਜਾਣਨਾ ਚਾਹੁੰਦਾ ਹੈ। ਸਾਡੇ ਕੋਲ ਸ਼ਾਇਰ ਬੇਸਿਕਲੀ ਭੁੱਖਾ ਹੈ। ਰੋਜ਼ਗਾਰ ਅੱਲਾ ਕਰੇ ਸਾਡੇ ਪਾਕਿਸਤਾਨ ਦੇ ਵਿੱਚ ਕੋਈ ਹਕੂਮਤ ਸ਼ੁਰਾ ਵਾਸਤੇ ਕੋਈ ਵਜ਼ੀਫੇ, ਜਿਹੜੇ ਸ਼ੁਰਾ ਪੰਜਾਬੀ 'ਤੇ ਕੰਮ ਕਰ ਰਹੇ ਨੇ, ਜਿਹੜੇ ਪ੍ਰੋਪਰ ਸ਼ਾਇਰ ਨੇ, ਮੁਤਸ਼ਾਇਰ ਨਹੀਂ, ਉਹਨਾਂ ਵਾਸਤੇ ਅਗਰ ਹਕੂਮਤ ਸਾਨੂੰ ਕੋਈ ਵਜ਼ੀਫਾ ਵਗੈਰਾ ਦੇਣਾ ਸ਼ੁਰੂ ਕਰ ਦੇਵੇ ਤਾਂ ਇਹਨਾਂ ਦੇ ਹਾਲਾਤ ਠੀਕ ਹੋ ਸਕਦੇ। ਅਤੇ ਭਾਅ ਜੀ ਜਿਹੜੇ ਸੀਨੀਅਰ ਸ਼ਾਇਰ ਆ, ਠੀਕ ਹੈ, ਉਹਨਾਂ ਦੇ ਵੀ ਇਹੀ ਹਾਲਾਤ ਆ ਕਿ ਸੀਨੀਅਰ ਸ਼ੁਰਾ? ਮੈਂ ਤੁਹਾਨੂੰ ਗੱਲ ਦੱਸਾਂ, ਸਾਡੇ ਕੋਲ ਇੱਕ ਸ਼ਾਇਰ ਨੇ ਖਲੀਲ ਸਾਇਰ, ਰਹਿਮਾਨ ਤੋਂ ਸੁਣਿਆ, ਖਲੀਲੁਰ ਰਹਿਮਾਨ ਤੁਸੀਂ ਸੁਣਿਆ? ਖਲੀਲ ਸਾਇਰ ਤੁਸੀਂ ਸੁਣਿਆ ਨਾ? ਮਜ਼ਾਹੀਆ ਸ਼ਾਇਰਾਂ, ਜਿਨ੍ਹਾਂ ਦੀ ਕੁਝ ਅਰਸਾ ਪਹਿਲੇ TP ਗੋਲਡ 'ਤੇ ਉਹਨਾਂ ਦੇ ਮੁਸ਼ਾਇਰੇ ਚੱਲਦੇ ਹਨ। ਇਫਤਖਾਰ ਠਾਕੁਰ ਉਹਨਾਂ ਨਾਲ ਉਹਨਾਂ ਕੰਮ ਕੀਤਾ ਹੈ। ਉਹਨਾਂ ਦੇ ਉਸਾਦ ਜੀ ਹਾਲਾਤ ਜ਼ਿੰਦਗੀ ਤੋਂ ਮੈਂ ਵਾਕਿਫ ਹਾਂ। ਸਾਡੇ ਚਨਿਊਟ ਦੇ ਹਨ, ਖੁਦਤੀ ਸਵਾਰੀ, ਖੋਤੀ ਰੇੜੀ, ਬੱਸਾਂ ਦੇ ਡਰਾਈਵਰ, ਉਹਨਾਂ ਦੇ ਬੜੀਆਂ ਮਸ਼ਹੂਰ ਮਜ਼ਾਹੀਆ ਨਜ਼ਮਾਂ। ਇੱਕ ਵਾਰੀ ਉਹ ਮੈਨੂੰ ਵਾਕਿਆ ਸੁਣਾ ਰਹੇ ਹਨ ਕਿ ਮੈਂ ਜਾ ਰਿਹਾ ਸਾਈਕਲ 'ਤੇ, ਉਹ ਆਪਣੇ ਪਿੰਡ ਉਹਨਾਂ ਦਾ ਮੱਛੀਆਂ ਵਾਲਾ ਸਾਡੇ ਚਨਿਊਟ ਦੇ ਨਾਲ, ਉੱਥੋਂ ਸ਼ਮਸ ਮਿਲ ਦੂਰ, ਉੱਥੋਂ ਕੰਮ ਕਰਦੇ ਨੇ ਮਿਲ ਦੇ ਵਿੱਚ। ਅੱਛਾ, ਹੁਣ ਤਾਂ ਉਹ ਮਿਲ ਛੱਡ ਗਏ ਨੇ ਆਪਣੇ ਕੁਝ ਮਾਮਲਾਤ ਦੀ ਵਜ੍ਹਾ ਤੋਂ। ਉੱਥੋਂ ਕਹਿੰਦੇ ਨੇ ਮੈਂ ਜਾ ਰਿਹਾ ਸਾਈਕਲ 'ਤੇ ਮਿਲ, ਫਾਰਚੂਨਰ ਵਾਲਾ ਬੰਦਾ ਮੇਰੇ ਕੋਲ ਲੱਗਾ ਹੈ। ਉਹਨੇ ਮੈਨੂੰ ਪਹਿਚਾਣ ਲਿਆ। ਪਹਿਚਾਣ ਕੇ ਉਹਨੇ ਮੇਰੇ ਕੋਲ ਗੱਡੀ ਡੱਕੀ ਹੈ। ਗੱਡੀ ਡੱਕ ਕੇ ਮੈਨੂੰ ਪੁੱਛਦਾ ਤੂੰ ਖਲੀਲੂ ਹੈ ਨਾ? ਉਹ ਖਲੀਲ ਸਾਇਰ ਜਿਹੜਾ ਕੁਦਰਤੀ ਸਵਾਰੀ ਖੋਤੀ ਰੇੜੀ ਵਾਲਾ। ਹਾਂ ਜੀ, ਮੈਂ ਖਲੀਲ ਹਾਂ। ਕਹਿੰਦਾ ਤੁਹਾਡੇ ਵੀਡੀਓਜ਼ 'ਤੇ YouTube 'ਤੇ ਮਿਲੀਅਨ 2 ਮਿਲੀਅਨ 3 ਮਿਲੀਅਨ ਵਿਊਜ਼ ਨੇ। ਅਤੇ ਮੈਂ ਸਮਝੀ ਵਧਾ ਖਲੀਲ ਸਾਇਰ ਕਿਸੇ ਕੋਠੀ ਦੇ ਵਿੱਚ ਪਿਆ ਹੋਣਾ, ਗੱਡੀਆਂ ਉਹਦੇ ਆਸ-ਪਾਸ ਹੋਣੀਆਂ ਨੇ, ਅਤੇ ਬੜੀ ਸ਼ਾਹਾਨਾ ਜ਼ਿੰਦਗੀ ਗੁਜ਼ਾਰ ਰਿਹਾ ਹੋਣਾ। ਮੈਂ ਸਾਈਕਲ 'ਤੇ ਵੇਖ ਕੇ ਤੈਨੂੰ ਪਰੇਸ਼ਾਨ ਹੋਇਆ। ਅਲਮੀਆਂ ਇਹ ਕਿ ਸਾਡੇ ਸ਼ੁਰਾ ਨੂੰ ਨਾ, ਤੁਹਾਨੂੰ ਅੱਗੇ ਮੈਂ ਗੱਲ ਕਰ ਰਿਹਾ ਕਿ ਸ਼ੁਰਾ ਨੂੰ ਸੋਸ਼ਲ ਮੀਡੀਆ ਯੂਜ਼ ਕਰਨ ਦਾ ਪਤਾ ਨਹੀਂ ਹੈ। ਸ਼ੁਰਾ ਦੇ ਨਾਂ ਦਾ ਕੋਈ ਹੋਰ ਬੰਦਾ ਖਾ ਰਿਹਾ, ਸ਼ੁਰਾ ਭੁੱਖੇ ਨੇ। ਅਤੇ ਸਰ ਤੁਹਾਨੂੰ ਪਤਾ ਵੀ ਹੈ ਕਿ ਇਹਦੇ ਵਿੱਚ ਰੋਜ਼ਗਾਰ ਨਹੀਂ ਹੈ, ਕੁਛ ਵੀ ਨਹੀਂ ਹੈ। ਫਿਰ ਆਪਾਂ ਇਹੀ ਕਿਉਂ ਸਟਾਰਟ ਕੀਤਾ? ਰੱਬ ਦੀ ਅਤਾ ਹੁੰਦੀ ਹੈ। ਸ਼ਾਇਰੀ ਸ਼ੌਕ ਬਣ ਜਾਵੇ, ਕੋਈ ਵੀ ਕੰਮ ਅਗਰ ਤੁਹਾਨੂੰ ਅਤਾ ਹੈ, ਉਹ ਸ਼ੌਕ ਬਣ ਜਾਵੇ, ਅਤੇ ਉਹ ਇੱਕ ਮੋਜਜ਼ਾ ਬਣ ਜਾਂਦੀ ਹੁੰਦੀ। ਇਹ ਤਾਂ ਇੱਦਾਂ ਹੈ ਜੀ। ਔਰ ਉਹ ਮੋਜਜ਼ਾ ਤੁਹਾਨੂੰ ਬੜੀ ਸਿੱਖ ਦਿੰਦਾ ਹੈ, ਬੜੀ ਜਗ੍ਹਾ ਤੁਹਾਨੂੰ ਉਹ ਪਹਿਚਾਣ ਤੁਹਾਡੀ ਬਣਾ ਦਿੰਦਾ ਹੈ। ਬੇਸਿਕਲੀ ਮੈਂ ਇੱਕ ਕੰਮ ਸ਼ੁਰੂ ਕੀਤਾ ਨਹੀਂ ਹੈ, ਮੇਰੇ ਅੰਦਰ ਸ਼ਾਇਦ ਮੈਨੂੰ ਉਸਤਾਦ ਆਉਂਦੇ ਨੇ। ਮੈਂ ਆਪਣੇ ਮੂੰਹ ਆਖਾਂ ਕਿ ਮੇਰੇ ਅੰਦਰ ਸ਼ਾਇਰ ਹੈ, ਮੈਨੂੰ ਉਸਤਾਦ ਮੇਰੇ ਆਉਂਦੇ ਨੇ ਕਿ ਯਾਰ ਤੇਰੇ ਅੰਦਰ ਸ਼ਾਇਰ ਹੈ। ਅਗਰ ਹੁਣ ਮੇਰੇ ਅੰਦਰ ਸ਼ਾਇਰ ਨਾ ਹੁੰਦਾ ਮੈਂ ਸ਼ਾਇਰੀ ਨਾ ਕਰਾਂ। ਮੈਂ ਅੱਜ ਕਲਾਸ ਦੇ ਵਿੱਚ ਬੈਠਿਆਂ ਇੱਕ ਨਜ਼ਮ ਲਿਖ ਬੈਠਾ, ਮੈਨੂੰ ਹੁਣ ਯਾਦ ਨਹੀਂ ਹੈ। ਤੁਸੀਂ ਫਰਮਾਇਸ਼ ਕਰ ਲਈ ਸੀ, ਮੈਨੂੰ ਮੋਬਾਈਲ ਦੇ ਵਿੱਚ ਸੇਵ ਹੈ। ਇਹ ਹਾਲਾਤ ਇੰਝ ਹੁੰਦੇ ਨੇ ਕਿ ਕਿਸੇ ਟਾਈਮ ਹੀ ਅਤਾ ਹੋ ਜਾਂਦੀ ਹੈ। ਲਿਖਿਆ ਨਹੀਂ ਜਾਂਦਾ, ਲਿਖਾਇਆ ਜਾਂਦਾ ਹੁੰਦਾ। ਇਹ ਅਤਾ ਲਿਖਣ ਦੀ। ਤਾਂ ਜੀ ਤੁਸੀਂ ਡਾਕਟਰੀ ਨੂੰ ਅਤੇ ਸ਼ਾਇਰੀ ਨੂੰ, ਕਿਉਂਕਿ ਤੁਸੀਂ ਦਿਨ ਟਾਈਮ ਪੜ੍ਹਨਾ ਵੀ, ਫਿਰ ਸ਼ਾਇਰੀ ਤੁਸੀਂ ਆਪਣੀ ਕਲਮ ਨਾਲ ਹਰ ਚੀਜ਼ ਲਿਖਣੀ ਵੀ, ਇਹ ਤੁਸੀਂ ਹਰ ਚੀਜ਼ ਮੈਨੇਜ ਕਿੱਦਾਂ ਕਰਦੇ? ਮੈਂ ਪੜ੍ਹਾਈ ਨੂੰ ਇਸ ਹਿਸਾਬ ਨਾਲ ਮੈਨੇਜ ਕਰ ਰਿਹਾ ਕਿ ਮੈਂ ਹੁਣ ਤੁਹਾਨੂੰ ਦੱਸਾਂ, ਸੁਬਾਹ 7:30 ਵਜੇ 8 ਵਜੇ 7:30 ਵਜੇ ਉੱਠੀਦਾ। ਮੈਂ ਯੂਨੀਵਰਸਿਟੀ ਜਾਂਦਾ ਜੀ, ਮਿਨਾਜ ਯੂਨੀਵਰਸਿਟੀ ਮੈਂ ਪੜ੍ਹਦਾ, ਅਤੇ ਉਦੋਂ ਆਉਂਦਾ ਮੈਂ 5 ਵਜੇ ਕੋਲ। 5 ਵਜੇ ਮੈਂ ਆਉਂਦਾ ਹੀ, ਮੈਂ ਉਸ ਤੋਂ ਬਾਅਦ ਮੈਂ ਕੋਈ 1.5 ਘੰਟਾ ਸਹਿ ਜਾਂਦਾ ਹੀ। ਅੱਜ ਮੈਂ ਸੁੱਤਾ ਕੋਈ ਨਹੀਂ, ਅੱਜ ਤੁਹਾਡਾ ਹੁਕਮ ਸਾਡੇ ਕੋਲ ਆ ਗਿਆ ਜੀ। ਉਹ ਜਨਾਬ ਮੈਂ ਉੱਥੋਂ ਆ ਕੇ ਸਹਿ ਜਾਂਦਾ, ਮੁੜ ਉੱਠੀਦਾ, ਮੈਂ ਮੁੜ ਜੱਟ ਇੱਕ ਪੜ੍ਹ ਲਿਆ। ਪੜ੍ਹਨ ਤੋਂ ਬਾਅਦ ਕੋਈ ਰਾਤ ਦਾ ਪਿਛਲਾ ਪੈਰ ਅਗਰ ਅੱਖ ਨਾ ਲੱਗੇ ਤਾਂ ਕੋਈ ਨਾ ਕੁਛ ਲਿਖੀ ਜਾਂਦੀ ਹੈ।
ਜੇ ਅੱਖ ਲੱਗ ਗਈ ਤੇ ਮੁੜ ਠੀਕ ਹੈ। ਰੋਜ਼ ਨਹੀਂ ਬਸ ਤੁਸੀਂ ਰੋਜ਼ ਹੀ ਲਿਖੋ, ਸ਼ਾਇਰੀ ਰੋਜ਼ ਦਾ ਕੰਮ ਨਹੀਂ ਹੈ, ਇਹ ਜਿਸ ਟਾਈਮ ਆਤਾ ਹੋਵੇ ਤੁਸੀਂ ਉਸ ਟਾਈਮ ਲਿਖਣੀ ਹੁੰਦੀ। ਜਿਸ ਤਰ੍ਹਾਂ ਅਸੀਂ ਜਿਹੜੇ ਸੁਣਦੇ ਆ ਰਹੇ ਸ਼ੁਰੂ ਤੋਂ ਕਿ ਸ਼ਾਇਰ ਪੀ ਕੇ ਲਿਖਦੇ ਨੇ ਜਾਂ ਉਹਨਾਂ ਵਾਸਤੇ ਸਕੂਨ ਦੀ ਜਗ੍ਹਾ ਹੋਵੇ, ਸ਼ੋਰ ਦੇ ਵਿੱਚ ਨਹੀਂ ਉਹ ਲਿਖ ਸਕਦੇ, ਇਹ ਗੱਲਾਂ ਸੱਚ ਆ ਕਿ ਝੂਠ ਆ? ਸ਼ਾਇਰ ਮੈਂ ਨਹੀਂ ਸਮਝਦਾ ਕਿ ਪੀ ਕੇ ਲਿਖਣਾ ਜ਼ਰੂਰੀ ਹੈ। ਮੇਰੇ ਕੋਲ ਇੱਕ ਬੜੀ ਵੱਡੀ ਮਿਸਾਲ ਨੇ ਮਾਰ ਰਿਆਜ਼ ਸਿਆਲ ਸਾਹਿਬ, ਮੇਰੇ ਉਸਤਾਦ ਵੀ ਨੇ। ਮੈਂ ਇਹ ਬਾਰ-ਬਾਰ ਇਸ ਵਜ੍ਹਾ ਤੋਂ ਨਾਂ ਨਹੀਂ ਲੈ ਰਿਹਾ ਮੇਰੇ ਉਸਤਾਦ ਨੇ, ਤੇ ਮੈਂ ਉਹਨਾਂ ਦੀ ਖਿਦਮਤ ਵਾਸਤੇ ਨਾਂ ਲੈ ਰਿਹਾ। ਮੈਂ ਬੱਲਾ ਬਾ ਖੁਦਾ ਅੱਲਾਹ ਪਾਕ ਦੀ ਜ਼ਾਤ ਨੂੰ ਹਾਜ਼ਰ ਨਾਜ਼ਰ ਰੱਖ ਕੇ ਆਖ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਤਨਾ ਵੱਡਾ ਸ਼ਾਇਰ ਔਰ ਇਤਨਾ ਪਾਕੀਜ਼ਾ ਸ਼ਾਇਰ, ਇਤਨਾ ਪਰਹੇਜ਼ਗਾਰ ਸ਼ਾਇਰ ਨਹੀਂ ਵੇਖਿਆ। ਮੇਰੀ ਬੜੀ ਸ਼ਾਇਰਾਂ ਨਾਲ ਬੜੀ ਵੱਡੇ ਸ਼ੋਰਾਂ ਨਾਲ ਮੁਲਾਕਾਤਾਂ ਹੋਈਆਂ ਨੇ, ਮੈਂ ਉਹਨਾਂ ਤੋਂ ਵੱਡਾ ਪਾਕੀਜ਼ਾ ਸ਼ਾਇਰ ਨਹੀਂ ਵੇਖਿਆ। ਉਹ ਮੇਰੇ ਸਾਹਮਣੇ ਵੱਡਾ ਆਈਡੀਅਲ ਨੇ ਮੇਰਾ, ਕਿ ਉਹਨਾਂ ਅੱਜ ਤੱਕ ਕੋਈ ਐਸੀ ਨਾ ਕੋਈ ਪੀਵਣ ਵਾਲਾ ਕੰਮ, ਸਿਰਫ ਹੁੱਕਾ ਪੀਂਦੇ ਹਨ। ਉਹਨਾਂ ਦਾ ਹੁੱਕਾ ਮੈਂ ਵਿਖਾਉਂਦਾ, ਮਰ ਮੈਨੂੰ ਸੈਕਟਰੀ ਸੱਦੇ ਹਨ। ਅੱਛਾ, ਉਹ ਮੈਂ ਉਹਨਾਂ ਦਾ ਆਨਾ ਜੂਠਾ ਖਾਦਾ, ਹਾਂਜੀ ਸਾਜੇ, ਮੈਂ ਉਹਨਾਂ ਦਾ ਦੁੱਧ ਪੀਣਾ ਜੂਠਾ, ਮੈਨੂੰ ਆਖਣਾ ਉਹਨਾਂ ਗੁੱਟ ਭਰਨਾ, ਉਹਨਾਂ ਆਖਣਾ ਬੁਟਿਆ ਅਮਾਰਾ ਤੂੰ ਵੀ ਪੀ। ਹੁਣ ਸਾਜ ਮੇਰੇ ਵਾਸਤੇ ਤਾਂ ਸ਼ਾਇਦ ਹੀ ਆ। ਹਾਂ ਬੜੀ ਸ਼ਾਇਦ ਹੈ ਮੇਰੇ ਵਾਸਤੇ, ਮੈਂ ਤਾਂ ਪੀਣਾ। ਉਹ ਮੈਨੂੰ ਬੜਾ ਪਿਆਰ ਕਰਦੇ ਹਨ। 2012 ਤੋਂ ਲੈ ਕੇ 2020 ਉਹਨਾਂ ਦੀ ਵਫਾਤ ਪਾਏ ਨੇ। ਮੈਂ 8 ਸਾਲ ਆਪਣੇ ਹੋਸ਼ੋ ਆਵਾਸ ਦੇ ਵਿੱਚ ਜਿਹੜੇ ਗੁਜ਼ਾਰੇ ਹਨ ਨਾ, ਉਂਝ ਤਾਂ ਮੇਰੇ ਵਾਲੇ ਸਾਹਿਬ ਦਾ 1992 ਦੇ ਤਲਕ ਹੈ ਮਾਰ ਸਾਹਿਬ ਨਾਲ। ਅੱਛਾ, ਉਸ ਟਾਈਮ ਦੇ ਸਾਡੇ ਨਾਲ ਆਉਣਾ ਜਾਣਾ ਜਾਂ ਘਰੇਲੂ ਉਹਨਾਂ ਨਾਲ ਨਾ ਆਉਣ ਜਾਣ ਬੜਾ ਰਿਲੇਸ਼ਨ ਹੈ ਕਲੋਜ਼। ਲੇਕਿਨ ਮੈਂ ਮਾਰ ਸਾਹਿਬ ਨੇ ਵੇਖਿਆ ਉਹਨਾਂ ਆਪਣੀ ਜ਼ਿੰਦਗੀ 'ਚ ਨਹੀਂ ਪੀਤੀ, ਸਿਰਫ ਹੁੱਕਾ ਪੀਂਦੇ ਹਨ। ਔਰ ਉਹਨਾਂ ਤੋਂ ਵੱਡਾ ਦੋੜੇ ਸਿਨਫ ਦੇ ਖਾਲਿਕ ਨੇ, ਉਹਨਾਂ ਤੋਂ ਵੱਡਾ ਅੱਜ ਤੱਕ ਮੈਂ ਸ਼ਾਇਰ ਵੀ ਨਹੀਂ ਵੇਖਿਆ। ਬਹੁਤ ਵੱਡੇ ਉਹਨਾਂ ਉਸਾਦ ਜੀ, ਉਹਨਾਂ ਮੁਰਸ਼ਦ ਜੀ ਕੋਈ 158 ਸ਼ੇਰਾਂ ਦੀ ਨਜ਼ਮਾਂ ਲਿਖੀਆਂ ਨਿਜ਼ਮਾਂ। ਅੱਛਾ, ਔਰ ਗਾਈਆਂ ਨੇ ਉਹਨਾਂ ਦੀ ਨਜ਼ਮਾਂ। ਖਾਨ ਗੜਾ ਦੇ ਬੰਦ ਵੇ ਖਾਨਾ, ਮੈਂ ਡੋਲਿਆ ਦੀ ਮੰਗ ਵੇ ਖਾਨਾ, ਕਦਣ ਵੱਲ ਸੋ ਸੋਹਣਾ ਸਾਂਵਲਾ ਵਤਨ ਸਾਡੇ ਗਰੀਬਾਂ ਤੇ। ਹਾਂਜੀ, ਮਾਰ ਸਾਹਿਬ ਨੇ ਅੱਜ ਤੱਕ ਨਹੀਂ ਪੀਤੀ, ਔਰ ਉਹਨਾਂ ਦੇ ਕਲਾਮ ਹਾਲੇ ਵੀ ਚੱਲਦੇ ਪਏ ਨੇ। ਤੇ ਸਰ ਸਾਨੂੰ ਇਹ ਚੀਜ਼ਾਂ ਗਲਤ ਕਿਉਂ ਆਵਾਮ ਦੱਸਦੀ ਹੈ? ਸਾਨੂੰ ਇੱਦਾਂ ਚੀਜ਼ਾਂ ਕਿਉਂ ਦੱਸੀਆਂ ਜਾਂਦੀਆਂ? ਆਵਾਮ ਕੋਲ ਜਿਹੜੇ ਸ਼ੁਰਾ ਬਣਦੇ ਹਨ ਨਾ, ਜਾਂ ਆਵਾਮ ਦਾ ਲੈਣਾ ਦੇਣਾ ਜਿਹੜਾ ਸ਼ੁਰਾ ਜਿੰਨਾ ਸ਼ੁਰਾ ਦੇ ਨਾਲ ਹੈ, ਉਹ ਸ਼ਾਇਦ ਪੀਂਦੇ ਹੋਣਗੇ। ਉਹਨਾਂ ਦੇ ਜ਼ਿਹਨ ਦੇ ਵਿੱਚ ਤਾਸੁਬ ਪੈਦਾ ਹੋ ਗਿਆ ਹੋਣਾ ਕਿ ਸ਼ਾਇਰ ਪੀ ਕੇ ਲਿਖਦੇ ਨੇ। ਔਰ ਸ਼ਾਇਰ ਜਿਹੜੇ ਹਨ ਨਾ, ਕੁਝ ਵਿਖਾਵੇ ਵਾਸਤੇ ਹੀ ਪੀਂਦੇ ਹੁੰਦੇ ਨੇ ਕਿ ਭਾਈ ਮੈਂ ਸ਼ਾਇਰ ਹਾਂ ਤੇ ਮੈਂ ਪੀਣੀ ਨਹੀਂ ਤੇ ਮੇਰਾ ਤਾਂ ਨਿਜ਼ਾਮ ਚੱਲਣਾ। ਇਹ ਵਿਖਾਵਾ ਹੁੰਦਾ ਹੈ। ਸ਼ਾਇਰੀ ਦਾ ਪੀਵਣ ਨਾਲ ਕੋਈ ਤਾਲੁਕ ਨਹੀਂ, ਕੋਈ ਤਾਲੁਕ ਨਹੀਂ। ਤੁਸੀਂ ਆਪਣੇ ਹੁਣ ਉਸਤਾਦ ਦੇ ਮੁਹਤਰਮ ਵਾਸਤੇ ਇੱਕ ਅਦਬੀ ਸ਼ਾਇਰ ਸ਼ੇਰ ਦੇ ਦੋ ਲੰਨਾ ਸ਼ੇਰ ਦੀਆਂ ਉਸਤਾਦਾਂ 2019 ਦੇ ਵਿੱਚ ਇੱਕ ਵਾਰੀ ਥਾਪੜਾ ਮਾਰਿਆ ਸੀ। ਉਹਨਾਂ ਇਹ ਆਖਿਆ ਉਸਤਾਦ ਅਮਾਰ, ਅਗਰ ਤੂੰ ਕਦੇ ਲਿਖਣਾ ਸ਼ੁਰੂ ਕਰਨਾ ਹੈ ਜਾਂ ਤੂੰ ਲਿਖ ਸਕਦਾ ਹੈ ਤੇ ਬੜਾ ਅੱਛਾ ਲਿਖ ਸਕਦਾ ਹੈ ਤੇ ਅਦਬ ਲਿਖੀ। ਮੈਂ ਅੱਜ ਅਗਰ ਮੇਰਾ ਨਾਂ ਹੈ ਨਾ, ਤੇ ਮੈਨੂੰ ਸਿਰਫ ਔਰ ਸਿਰਫ ਲੋਕ ਮੁਸ਼ਾਇਰੇ ਸੱਦਣ ਤੇ ਮੇਰਾ ਅਦਬ ਸੁਣਨ ਵਾਸਤੇ ਸੱਦਣ। ਅੱਜ ਕੱਲ੍ਹ ਲੋਕ ਬੜੇ ਡਾਂਗਾਂ ਸੋਟਿਆਂ ਵਾਲੇ ਸ਼ੇਰ ਪੜ੍ਹਦੇ ਨੇ। ਮੈਂ 2023 ਦੇ ਵਿੱਚ ਕੋਈ ਗਲਤੀ ਹੋ ਗਈ ਆਈ, ਕਿਉਂਕਿ ਅੱਜ ਕੱਲ੍ਹ ਮੁਸ਼ਾਇਰਿਆਂ ਦਾ ਰਿਵਾਜ ਇਹ ਜਿਹਾ ਚੱਲ ਗਿਆ ਕਿ ਤੁਸੀਂ ਡਿੰਗੇ ਸ਼ੇਰ ਨਹੀਂ ਲਿਖਣੇ, ਡਾਂਗ ਸੋਟ ਵਾਲੇ ਸ਼ੇਰ ਨਹੀਂ ਲਿਖਣੇ, ਤੁਹਾਨੂੰ ਆਵਾਮ ਨਹੀਂ ਸੁਣਨਾ। ਲੇਕਿਨ ਮੈਂ ਤੌਬਾ ਤੈਬ ਹੋ ਗਿਆ। ਮੈਨੂੰ ਉਸਤਾਦਾਂ ਦਿੱਤਾ ਹੀ, ਉਸਤਾਦਾਂ ਇਹ ਆਖਿਆ ਕਿ ਪੁੱਤਰ ਅਦਬ ਲਿਖਣਾ। ਤੇ ਮੇਰੇ ਇੱਕ ਸ਼ੇਰ ਲਿਖਿਆ ਉਸਤਾਦਾਂ ਵਾਸਤੇ, ਮੇਰੇ ਨੇੜੇ ਅਦਬ ਦੇ ਪਾਰੂ ਦਾ ਛੋਟਾ ਮੋਟਾ ਐਬ ਕਬੂਲ ਹੈ, ਜਿਹੜਾ ਅਦਬ ਮਾਰ ਨਹੀਂ ਲਿਖ ਸਕਦਾ ਉਹਦਾ ਹਰ ਇੱਕ ਸ਼ੇਰ ਫਜ਼ੂਲ ਹੈ। ਲਿਖ ਅਦਬ ਤੇ ਮੁੜ ਵਦਾ ਦਾਦ ਕਢਾ, ਬੇਅਦਬਾ ਗਲਤ ਅਸੂਲ ਹੈ, ਹੱਥੀ ਮਾਰ ਚਮਾਟੇ ਕਰ ਲੈਂਦੇ ਨੁੰਝ ਭੰਡ ਵੀ ਦਾਦ ਵਸੂਲ ਹੈ। ਗਾਂ ਫਿਊਚਰ ਦੇ ਵਿੱਚ ਆਉਣ ਵਾਲੇ ਚੰਦ ਸਾਲਾਂ ਦੇ ਵਿੱਚ ਤੁਸੀਂ ਸ਼ਾਇਰੀ ਨੂੰ ਕੀ ਦੇਖਦੇ ਹੋ ਕਿ ਇਹਦਾ ਕੋਈ ਪਾਕਿਸਤਾਨ 'ਚ ਫਿਊਚਰ ਹੈਗਾ? ਜੀ ਬਿਲਕੁਲ ਫਿਊਚਰ ਹੈ। ਮੈਂ ਹੁਣ ਜਿਸ ਲੈਵਲ 'ਤੇ ਪੰਜਾਬੀ ਦਾ ਵੇਖ ਰਿਹਾ ਨਾ ਗੱਠ ਜੋੜ, ਅੱਜ ਤੋਂ 2 ਸਾਲ ਪਹਿਲੇ ਮੈਂ ਯੂਨੀਵਰਸਿਟੀ ਦੇ ਮੁਸ਼ਾਇਰੇ ਪੜ੍ਹਨੇ, ਮੈਂ ਜਿਸ ਟਾਈਮ ਮੁਸ਼ਾਇਰੇ ਜਾਂਦਾ ਹਾਂ ਨਾ, ਅਸੀਂ 12 ਸ਼ਹਿਰ ਹੁੰਦੇ ਅਸੇ ਜਾਂ 4-8 ਸ਼ਹਿਰ ਹੁੰਦੇ ਅਸੇ, ਅੱਗੂ ਆਵਾਮ ਦੇ ਵਿੱਚੋਂ ਕੋਈ 40 ਬੰਦਾ ਬੈਠਾ ਹੈ। ਤੇ ਹੁਣ ਇਤਨਾ ਇੱਕ ਉਹ ਫੈਲਾਓ ਹੋ ਗਿਆ ਹੈ ਸਾਡੀ, ਕਿਉਂਕਿ ਯੂਥ ਦੇ ਵਿੱਚ ਮੈਂ ਹੁਣ ਸਿਰਫ ਯੂਨੀਵਰਸਿਟੀ ਦੇ ਮੁਸ਼ਾਇਰੇ ਦੀ ਇਸ ਵਾਸਤੇ ਮਿਸਾਲ ਦੇ ਰਿਹਾ। ਬਾਕੀ ਅਸੀਂ ਵਸੇਬ ਦੇ ਮੁਸ਼ਾਇਰੇ ਪੜ੍ਹੇ ਤਾਂ 200-300 ਬੰਦਾ ਵੀ ਹੁੰਦਾ, 500 ਵੀ ਬੰਦਾ ਹੁੰਦਾ। ਲੇਕਿਨ ਮੈਂ ਵਸੇਬ ਦੀ ਇਸ ਵਾਸਤੇ, ਯੂਥ ਦੀ ਇਸ ਵਾਸਤੇ ਤੁਸੀਂ ਗੱਲ ਕਰ ਰਹੇ ਹਾਂ ਕਿ ਯੂਨੀਵਰਸਿਟੀ ਵਿੱਚ ਯੂਥ ਹੁੰਦੀ ਹੈ। ਇਸ ਟਾਈਮ ਅਸੀਂ ਯੂਨੀਵਰਸਿਟੀ ਮੁਸ਼ਾਇਰਾ ਪੜ੍ਹਨ ਸਿਰਫ ਇਕੱਲਾ ਮੈਂ ਹੀ ਵਗ ਜਾਵਾਂ ਨਾ, ਤੇ ਮੈਨੂੰ ਸੁਣਨ ਵਾਸਤੇ ਉੱਥੇ 1000 ਬੰਦਾ ਵਧਾਉਂਦਾ। ਬੜੀ ਇਨਸ਼ਾਅੱਲਾ ਬੜਾ ਵਸੀ ਫਿਊਚਰ ਹੈ ਸਾਡੀ ਪੰਜਾਬੀ ਦਾ। ਦੁੱਖ ਪਿਆ, ਅੱਗ ਬਲ ਗਈ ਹੈ, ਮਾਚ ਮੱਛੀ ਹੁਣ ਇਨਸ਼ਾਅੱਲਾ। ਔਰ ਪੰਜਾਬੀ ਨੂੰ ਇਨਸ਼ਾਅੱਲਾ ਮੈਂ ਵੇਂਦਾ ਪਿਆ ਮੁਰਸ਼ਦ ਜੀ, ਇਨਸ਼ਾਅੱਲਾ ਖੁਦਾ ਦੀ ਕਸਮ ਵਾਲੀ ਗੱਲ ਹੈ, ਹੁਣ ਕੋਈ ਨਹੀਂ ਰੋਕ ਸਕਦਾ। ਜਿੰਨਾ ਬੰਦਿਆਂ ਪੰਜਾਬੀ ਦਾ ਝੰਡਾ ਫੜ ਲਿਆ ਉਹ ਇਨਸ਼ਾਅੱਲਾ ਕਿ ਮੇਰੇ ਨਾਂ ਤੇ ਯਾਰ ਤੂੰ ਜ਼ਿੰਦਗੀ ਸਾਰੀ ਸਦਾ ਬਹਿ ਕੇ ਖਾਂਦਾ ਰਸ। ਪੰਜਾਬੀ ਹੁਣ ਨਹੀਂ ਠਲੀਂਦੀ। ਪੰਜਾਬੀ ਬੰਦਾ
पंजाबी ज़बान, पंजाबी सकाफत और पंजाबी दा वाला शलवार कमीज कमीज। ते चादरा ठल ਕੇ ਵਿਖਾਓ ਕੋਈ ਬੰਦਾ। ਨਾ ਸਾਜ ਹੁਣ ਨਹੀਂ, ਹੁਣ ਤੇ ਬਿਲਕੁਲ ਹੁਣ ਗੱਲਾਂ ਵੱਧ ਗਈਆਂ ਨੇ, ਵੱਧ ਗਈਆਂ ਹੋਈਆਂ। ਜਦੋਂ ਤੁਸੀਂ ਜਾਂਦੇ ਹੋ ਮੁਸ਼ਾਰੇ ਤੇ, ਤੁਹਾਨੂੰ ਕੋਈ ਦੇਖ ਕੇ ਬੰਦੇ ਕੋਈ ਅੱਜ ਆਪਣੀ ਯੂਥ ਆ, ਇਹ ਵੀ ਐਸੀ ਗੱਲ ਹੁੰਦੀ ਆ। ਅੱਜ ਕੱਲ੍ਹ ਮੈਂ ਅੱਗੇ ਗੱਲ ਕਰ ਰਿਹਾ, ਅੱਜ ਕੱਲ੍ਹ ਜਿਹੜੇ ਮੁਤਸ਼ਾਇਰ ਬੜੇ ਪੈਦਾ ਹੋ ਗਏ ਸਾਡੇ ਕੋਲ। ਅੱਜ ਕੱਲ੍ਹ ਟਿਕਟੋਕਰਾਂ ਆ ਕੇ ਸਾਡੇ ਅਦਬ ਦੀ ਸਤਿਆਨਾਸ਼ ਕਰ ਛੱਡੀ ਹੈ, ਲਿਟਰੇਚਰ ਦੀ ਸਤਿਆਨਾਸ਼ ਕਰ ਛੱਡੀ ਹੈ। ਲਿਟਰੇਚਰ ਬੜੀ ਖੂਬਸੂਰਤ ਚੀਜ਼ ਹੈ, ਅਗਰ ਉਹਨੂੰ ਸਾਂਭ ਕੇ ਲੈ ਕੇ ਆਉਂਦੇ ਨਾ। ਸ਼ਾਇਰੀ ਇੱਕ ਅਤਾ ਹੈ, ਡਾਂਗ ਸੋਟੇ ਦਾ ਨਾਂ ਸ਼ਾਇਰੀ ਨਹੀਂ ਹੈ। ਬੜੀ 2017 ਤੋਂ ਲੈ ਕੇ 2021 ਤੱਕ ਨਾ ਅਸੀਂ ਸੋਸ਼ਲ ਮੀਡੀਆ 'ਤੇ ਵੇਖਿਆ ਹੈ ਸ਼ਾਇਰਾਂ ਦੀ ਤਬਾਹੀ ਲੱਥੀ ਪਈ ਹੈ। ਉਸ ਹਿਸਾਬ ਦੇ ਸ਼ੋਰਾ ਆਣ ਕੇ ਬੰਦਾ ਪਰੇਸ਼ਾਨ ਹੁੰਦਾ, ਇਹ ਸ਼ੇਰ ਹੈ ਜਾਂ ਕੀ ਗੱਲ ਕਰਦੀ ਯਾਰ। ਲੇਕਿਨ ਜਿੱਦਤ ਆਈ ਹੈ, ਥੋੜ੍ਹੀ ਜਿੱਦਤ ਆਈ ਹੈ। ਲੇਕਿਨ ਜਿਹੜੇ ਅੱਜ ਕੱਲ੍ਹ ਟਿਕਟੋਕਰ ਇੰਤਖਾਬ ਪੜ੍ਹਦੇ ਹਨ ਨਾ, ਇਹਦੂ ਕਿਸੇ ਦਾ ਸ਼ੇਰ ਚਾ ਲਿਆ, ਇਹਦੂ ਕਿਸੇ ਦਾ ਸ਼ੇਰ ਚਾ ਲਿਆ, ਇਹਨਾਂ ਕੇ ਤਬਾਹੀ ਲਾ ਛੱਡੀ ਹੈ। ਇਹਨਾਂ ਸਾਡਾ ਅਦਬ ਬਣ ਜਾਏਗਾ, ਅੱਲਾ ਕਰ ਸੇ ਗਿਆ ਵੀ ਖਤਮ ਹੋ ਸਕਦਾ ਇਨਸ਼ਾਅੱਲਾ। ਜੀ ਸ਼ਾਇਰੀ ਨੇ ਆਪਾਂ ਨੂੰ ਕੀ ਦਿੱਤਾ ਹੁਣ ਤੱਕ? ਸ਼ਾਇਰੀ ਨੂੰ ਆਪਾਂ ਨੂੰ ਹੁਣ ਤਾਈਂ ਬੁੱਲਾ ਦਿੱਤਾ ਹੈ, ਵਾਰਿਸ਼ ਦਿੱਤੇ ਨਾ, ਬੁੱਲਾ, ਵਾਰਿਸ਼, ਬਾਊਸ਼। ਬੜੇ ਬੜੇ ਫਨਕਾਰ, ਬੜੇ ਬੜੇ ਅਦੀਬ, ਬੜੇ ਬੜੇ ਲੋਕ ਜਿਹੜੇ ਮੈਂ ਨਾ ਮਰਨ ਦੀ ਦੁਨੀਆ ਤੱਕ, ਕਿਆਮਤ ਤੱਕ ਉਹਨਾਂ ਦਾ ਕਲਾਮ ਸਾਡੇ ਵਾਸਤੇ ਬੜਾ ਸਰਮਾਇਆ, ਬੜਾ ਵੱਡਾ ਸਰਮਾਇਆ। ਇਹ ਤਾਂ ਹੈ ਜੀ। ਤੇ ਸਰ ਜੀ ਆਪਣੀ ਜ਼ਾਤ ਨੂੰ ਕੀ ਮਿਲਿਆ? ਆਪਣੀ ਜ਼ਾਤ ਨੂੰ ਮੁਰਸ਼ਦ ਜੀ ਭੁੱਖ ਮਿਲੀ ਹੈ। ਇਹ ਕਿੱਦਾਂ ਜੀ? ਸ਼ਾਇਰ ਭੁੱਖਾ, ਮੈਂ ਅੱਗੇ ਗੱਲ ਕੀਤੀ, ਸ਼ਾਇਰ ਭੁੱਖਾ। ਤੇ ਫਿਰ ਆਪਣਾ ਰੋਜ਼ਗਾਰ ਕਿੱਦਾਂ ਚੱਲਦਾ? ਯਾਰ ਕੁਝ ਮੁਹੱਬਤੀ ਭਰਾ ਹੁੰਦੇ ਨੇ, ਕੁਝ ਲੋਕ ਹੁੰਦੇ ਨੇ ਜਿਹੜੇ ਮੁਸ਼ਾਇਰੇ 'ਤੇ ਸੱਦਣ ਤੋਂ ਪਹਿਲੇ ਆਉਂਦੇ ਨੇ ਕਿ ਭਾਈ ਜੀ ਆ ਤੁਹਾਡਾ ਹੱਕ ਤੁਹਾਡੇ ਕੋਲ ਪਹੁੰਚ ਗਿਆ। ਕਈ ਲੋਕ ਇੰਝ ਦੀ ਹੁੰਦੇ ਨੇ, ਖੋਲ ਕੇ ਕਰੋ ਸਾਜੀ ਗੱਲ ਪੋਡਕਾਸਟ। ਕਈ ਲੋਕ ਇੰਝ ਦੀ ਹੁੰਦੇ ਨੇ ਸਾਨੂੰ ਮੁਸ਼ਾਇਰਿਆਂ 'ਤੇ ਸੱਦ ਕੇ, ਮੁਸ਼ਾਇਰਿਆਂ 'ਤੇ ਮੁਸ਼ਾਇਰਾ ਪੜ੍ਹਾ ਕੇ ਉਸ ਤੋਂ ਬਾਅਦ ਜਾਣੂ ਵੀ ਨਹੀਂ ਬਣਦੇ। ਇਹ ਵੀ ਨਹੀਂ ਦੱਸਦੇ ਕਿ ਭਾਈ ਤੁਸੀਂ ਇਸ ਰਾਹ 'ਤੇ ਇਦੂ ਘਰ ਜਾਣਾ ਹੈ, ਦਿਸਦੇ ਨਹੀਂ, ਨਜ਼ਰ ਨਹੀਂ ਆਉਂਦੇ। ਔਰ ਅਸੀਂ ਮੁੜਾ ਯਾਦ ਤੂੰ ਆਉਂਦੇ ਯਾਰ ਚਲੋ ਖੈਰ ਹੈ, ਖੈਰ ਕੋਈ ਨਹੀਂ। ਤੇ ਸਾਜੀ ਇਹ ਤੁਸੀਂ ਆਪਣਾ YouTube ਕਿਉਂ ਨਹੀਂ ਬਣਾਇਆ? ਉਹਦੇ 'ਤੇ ਕਿਉਂ ਨਹੀਂ ਹੈ? YouTube ਮੈਂ ਬਣਾਇਆ ਹੋਇਆ, ਅਤੇ ਜਿਹੜੀ ਟਿਕਟੋਕ ਦੀ ਆਡੀਅנס ਹੈ ਨਾ, ਜਾਂ ਉਹ ਤੁਹਾਨੂੰ ਮੈਂ ਅੱਗੇ ਇੰਝ ਵਾਲੀ ਆਡੀਅנס ਹੈ। ਅਸੀਂ ਕਈ ਵਾਰੀ ਮਰ ਥੱਕਿਆ ਯਾਰ, ਅਸੀਂ ਸ਼ਾਇਰ ਆਏ, ਸਾਡਾ ਨਿਜ਼ਾਮ ਨਹੀਂ ਚੱਲਦਾ ਟਿਕਟੋਕ ਤੂੰ, ਟਿਕਟੋਕ ਸਾਨੂੰ ਦਿੰਦੀ ਕੁਝ ਨਹੀਂ। ਭਾਵੇਂ 10 ਮਿਲੀਅਨ ਵਿਊ ਫੋਲੋਵਰ ਹੋਵੇ, ਭਾਵੇਂ 20 ਮਿਲੀਅਨ ਫੋਲੋਵਰ ਹੋਵੇ, ਭਾਵੇਂ 5 ਮਿਲੀਅਨ ਹੋਵੇ, ਸਾਨੂੰ ਟਿਕਟੋਕ ਕੁਝ ਨਹੀਂ ਦਿੰਦੀ ਯਾਰ। YouTube 'ਤੇ ਮੈਂ ਕਈ ਵਾਰੀ ਆਪਣੀ ਆਡੀਅנס ਨੂੰ ਆਖਿਆ ਯਾਰ ਆਓ, ਲੇਕਿਨ ਉਹ ਅਗਰ ਮੁਹੱਬਤੀ ਬਿਰਾ ਹੋਣ ਤੇ ਆ ਜਾਂਦੇ ਨੇ। लेकिन मेरा हो गया वैसे कोई 1500 सब्सक्राइबर हो गया, 2 महीने पहले ये चैनल बना जाए, लेकिन अल्लाह करे हुण कोई होर बंदा आ जाए इंशाअल्लाह आएंगे। सर जी टिकटॉक लाइव जिद्दां तुसीं आउंदे रहे लाइव, ਉਹ ਕੀ ਸੋਚ ਕੇ ਆਏ ਸੀਗੇ? ਟਿਕਟੋਕ ਲਾਈਵ ਮੈਂ ਇਸ ਵਾਸਤੇ ਆਇਆ 2023 ਦੇ ਵਿੱਚ ਲਾਈਵ ਆਇਆ ਕਿ ਮੈਂ ਜਦੋਂ ਦਾ ਸੋਸ਼ਲ ਮੀਡੀਆ 'ਤੇ ਆਇਆ ਨਾ, ਲੋਕ ਮਿਲਣ ਵਾਸਤੇ ਆਉਣਾ, ਲੋਕਾਂ ਪਿਆਰ ਕਰਨਾ, ਲੋਕਾਂ ਆ ਕੇ ਫੋਟੋ ਚਿਕਣੇ, ਸੈਲਫੀਆਂ ਲੈਣੀਆਂ ਜਾਂ ਜੋ ਵੀ ਉਹਨਾਂ ਦਾ ਨਿਜ਼ਾਮ। ਅਤੇ ਮੇਰੀ ਜੇਬ ਦੇ ਵਿੱਚ ਨਾ ਮੁਰਸ਼ਦ ਜੀ ਉਹਨਾਂ ਨੇ ਪਿਵਾਉਣ ਜੋਗੀ ਬੋਤਲ ਦੇ ਪੈਸੇ ਨਾਲ ਹੁੰਦੇ। ਯੂਨੀਵਰਸਿਟੀ ਮੈਂ ਆਪ ਸਟੂਡੈਂਟ ਬੰਦਾ, ਮੈਂ ਯਾਰ ਆਖਿਆ ਯਾਰ ਹੁਣ ਕੀ ਕਰਾਂ ਮੈਂ, ਸੋਸ਼ਲ ਮੀਡੀਆ ਦਾ ਦੌਰ ਆਈ, ਲਾਈਵ ਵੇਖੀ, ਬੜੇ ਬੜੇ ਪੈਸੇ ਲੋਕ ਕਮਾ ਰਹੇ ਸੀ, ਵੇਖਿਆ ਚੱਲ ਬੰਦੇ ਆ ਲਾਈਵ ਇਹਨੇ ਕੀ ਕਰਦੇ ਆ। ਲਾਈਵ ਨੇ ਬੜਾ ਅੱਛੀ ਅਰਨਿੰਗ ਦਿੱਤੀ ਹੈ, ਬੜਾ ਪੈਸਾ ਦਿੱਤਾ, ਲੇਕਿਨ ਲਾਈਵ ਬੇਭਰਮਾ ਕੰਮ ਹੈ ਯਾਰ। ਲੋਕ ਉੱਥੇ ਆਪਣੀ ਅਨਾਹ ਨੂੰ ਵੇਚ ਕੇ ਬਾਣਾ ਹੁੰਦਾ ਹੈ। ਲਾਈਵ 'ਤੇ ਜੇ ਬੰਦਾ ਬਹਿ ਗਿਆ ਉਹ 'ਚ ਨਾ ਇੱਜ਼ਤ ਨਾ ਕੁਛ ਵੀ। ਲੇਕਿਨ ਜਿਹੜਾ ਟਾਈਮ ਮੈਂ ਲਾਈਵ ਕੀਤੀ ਹੈ ਨਾ ਭਾਈ, ਮੈਂ ਬੜੀ ਇੱਜ਼ਤ ਨਾਲ ਔਰ ਵਕਾਰ ਨਾਲ ਬਹਿ ਕੀਤੀ। ਮੈਂ ਹੁਣ ਕੋਈ ਬੰਦਾ ਆ ਕੇ ਤੁਸੀਂ ਆ ਜਾਓ ਥੱਲੇ, ਹੁਣ ਮੈਂ ਤੁਹਾਨੂੰ ਇਹ ਤਾਂ ਆਖਣਾ ਕਿ ਮਿਹਰਬਾਨੀ ਭਾਈ ਤੁਸੀਂ ਮੇਰੀ ਬਰੋਡ 'ਤੇ ਆਏ ਹੋ, ਲੇਕਿਨ ਉਹਨਾਂ ਥੱਲੇ ਨਹੀਂ ਲੱਗਾ, ਮੈਂ ਕਿਸੇ ਬੰਦੇ ਥੱਲੇ ਨਹੀਂ ਲੱਗਾ ਮੈਂ। ਬਾਕੀ ਮੁੜ ਲਾਈਵ ਦਿੱਤਾ ਪੈਸਾ, ਚੰਗਾ ਭਲਾ ਦਿੱਤਾ, ਲੇਕਿਨ ਹੁਣ ਦਿਲ ਨਹੀਂ ਕਰਦਾ ਕਦੀ ਕਦੀ ਯਾਰ ਆਪਣੀ ਅਨਾਹ ਵੇਚ ਕੇ ਬਾਣਾ ਬੜੀ ਭੈੜੀ ਗੱਲ ਲੱਗਦੀ। ਇਹ ਤਾਂ ਹੈ ਜੀ। ਅਤੇ ਫਿਰ ਤੁਸੀਂ ਆਉਂਦੇ ਹੋ ਕਿ ਲਾਈਵ ਛੱਡ ਦਿੱਤੀ? ਫਿਲਹਾਲ ਤਾਂ ਮੁਰਸ਼ਦ ਜੀ ਛੱਡ ਦਿੱਤੀ ਹੋਈ ਹੈ, ਜੇ ਕੱਲ੍ਹ ਨੂੰ ਮੁੜ ਜੇਬ ਨਾ ਸਾਥ ਦਿੱਤਾ ਮੈਂ ਜੀ ਸਾਂ। ਸਰ ਜੀ ਤੁਸੀਂ ਉਹ ਜਿਹੜੀ ਆਵਾਮ ਆ ਜੇ ਸੁਣਦੀ ਪਈ ਆ, ਜਿਹੜਾ ਤੁਹਾਨੂੰ ਸ਼ਾਇਰ ਦਾ ਹੱਕ ਸ਼ਾਇਰ ਨੂੰ ਨਹੀਂ ਮਿਲਦਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹ ਆਖਣਾ ਚਾਹਸਾਂ ਕਿ ਯਾਰ ਜਿਹੜਾ ਸ਼ਾਇਰ ਹੈ ਨਾ, ਇਹ ਬੜਾ ਨਫੀਸ ਔਰ ਹਸਾਸ ਬੰਦਾ ਹੁੰਦਾ, ਇਹ ਬੜਾ ਨਿੱਕੇ ਦਿਲ ਦਾ ਬੰਦਾ ਹੁੰਦਾ ਯਾਰ, ਬੜੇ ਨਿੱਕੇ ਦਿਲ ਦਾ। ਇਸ ਦਾ ਹੱਕ ਜਿਹੜਾ ਨਾ ਕਮ ਅਜ਼ ਕਮ ਇਹਨੂੰ ਹੋਰ ਨਹੀਂ ਤਾਂ ਯਾਰ ਆਵਣ ਜਾਵਣ ਦਾ ਕਿਰਾਇਆ ਹੀ ਦੇ ਛੱਡਿਆ ਕਰੋ ਬਈ, ਆਪਣੇ ਪੱਲੋਂ ਦਾ ਖਰਚਾ ਕਰਕੇ
ਭਾਈ ਇਹ ਸਾਡੇ ਵਾਸਤੇ ਤਾਂ ਇਹ ਬੜੀ ਗੱਲ ਹੈ, ਸਾਨੂੰ ਆਉਣ ਜਾਣ ਦਾ ਸਾਡਾ ਖਰਚਾ ਹੀ ਦੇ ਛੱਡਣ। ਇਸ ਤੋਂ ਵੱਡਾ ਆਸਾਨ ਮੈਂ ਤਾਂ ਪਾਕਿਸਤਾਨ ਹੈ, ਜਿਸ ਤੋਂ ਵੱਡਾ ਆਸਾਨ ਕੋਈ ਨਹੀਂ ਸ਼ਹਿਰ ਤੇ। ਜੇ ਅਗਰ ਉਂਝ ਕੋਈ ਉਸ ਵਾਸਤੇ ਮਿਹਰਬਾਨੀ ਕਰ ਦੇਵਣ ਤੇ ਉਹਨਾਂ ਦੀ ਮੈਂ ਆਸਾਨ ਸਮਝ ਦੱਸਾਂਗੇ। ਅੱਗੇ ਕਈ ਵਾਰੀ ਕਈ ਲੋਕਾਂ ਨੂੰ ਖਪਿਆ ਯਾਰ, ਮੇਰਾ ਚਲੋ ਨਿਜ਼ਾਮ ਠੀਕ ਹੈ ਯਾਰ, ਮੈਨੂੰ ਕੋਈ ਨਾ ਮੇਰੇ ਘਰ ਵਾਲੇ ਠੀਕ ਨੇ, ਵਸਦੇ ਨੇ, ਮਤਲਬ ਮੇਰਾ ਫੈਮਿਲੀ ਬੈਕਗਰਾਊਂਡ ਕੁਝ ਸਟਰੋਂਗ ਹੈ, ਲੇਕਿਨ ਜਿਹੜੇ ਸ਼ੋਰਾ ਜਿਨ੍ਹਾਂ ਦਾ ਕੰਮ ਹੀ ਸਿਰਫ ਸ਼ਾਇਰੀ ਹੈ, ਉਹਨਾਂ ਨੂੰ ਤਾਂ ਵੇਖੋ ਨਾ ਯਾਰ। ਚਲੋ ਮੈਂ ਤਾਂ ਇੰਝ ਦਾ ਬੰਦਾ ਕਿ ਮੈਂ ਆਂਦਾ ਯਾਰ ਮੈਨੂੰ ਘੱਟ ਦੇ ਦਿਓ, ਫਲਾਂ ਸ਼ਹਿਰ ਉਹਨੂੰ ਯਾਰ ਚਲੋ ਵੱਧ ਦੇ ਦਿਆ, ਚਲੋ ਮੈਨੂੰ ਤਾਂ ਤਕਰੀਬਨ ਹਰ ਸ਼ਹਿਰ ਦੇ ਘਰੇਲੂ ਹਾਲਾਤ ਦਾ ਪਤਾ ਕਿ ਇਹਨਾਂ ਦਾ ਗੁਜ਼ਾਰਾ ਕਿਵੇਂ ਦਾ ਹੁੰਦਾ ਪਿਆ। ਮੈਂ ਸਿਰਫ ਉਹ ਡਿਮਾਂਡ ਕਰਦਾ ਕਿ ਯਾਰ ਚਲੋ ਮੇਰਾ ਆਉਣ ਜਾਵਣ ਦਾ ਖਰਚਾ ਹੋ ਜਾਵੇ, ਤੇ ਮੇਰੇ ਕੋਲ 4 ਦਿਨ ਦਾ ਆਪਣੀ ਜੇਬ ਖਰਚੀ ਬਣ ਜਾਵੇ, ਕਿ ਮੇਰੇ ਕੋਲ ਮਹਿਮਾਨ ਆਉਂਦੇ ਨੇ, ਵਿਆਹ ਆਉਂਦੇ ਨੇ ਮਿਲਣ ਵਾਸਤੇ, ਚਲੋ ਉਹਨਾਂ ਦਾ ਕੋਈ ਬਾਣ ਉੱਠਣ ਦਾ ਨਿਜ਼ਾਮ ਬਣ ਜਾਵੇ। ਅਤੇ ਭਾਈ ਤੁਸੀਂ ਡਾਕਟਰ ਬਣਨੇ ਤੋਂ ਬਾਅਦ ਪਾਕਿਸਤਾਨ 'ਚ ਰਹੋਗੇ ਜਾਂ ਬਾਹਰ ਜਾਓ? ਕਿਉਂਕਿ ਡਾਕਟਰ ਜੇ ਤੁਸੀਂ ਮਾਸ਼ਾਅੱਲਾ ਅੱਲਾ ਖੈਰ ਕੇ ਹੋਰ 2 ਸਾਲ ਤੁਹਾਡੀ ਡਿਗਰੀ ਹੋ ਜਾਣੀ, ਤੁਸੀਂ ਡਾਕਟਰ ਬਣ ਜਾਣਾ, ਠੀਕ ਹੈ, ਰੱਬ ਤੁਹਾਨੂੰ ਹੋਰ ਕਾਮਯਾਬ ਕਰੇ। ਫਿਰ ਪੰਜਾਬੀ ਸ਼ਾਇਰੀ ਨੂੰ ਨਾਲ ਲੈ ਕੇ ਜਾਓਗੇ ਕਿ ਸਿਰਫ ਡਾਕਟਰੀ? ਪੰਜਾਬੀ ਸ਼ਾਇਰੀ ਨੂੰ ਨਾਲ ਲੈ ਕੇ ਹੀ ਜਾਣਾ, ਕਿਉਂਕਿ ਮੇਰੇ ਕੋਲ ਲਿਖਾਈ ਜਾਂਦੀ, ਮੈਂ ਲਿਖਦਾ ਤਾਂ ਹਾਂ ਨਾ ਯਾਰ। ਮੇਰੇ ਕੋਲ ਤਾਂ ਅੱਲਾਹ ਪਾਕ ਦੀ ਜ਼ਾਤ ਦਾ ਬੜਾ ਸ਼ੁਕਰ ਹੀ ਵਤਾ ਕਰ ਛੱਡਦਾ ਹੈ। ਲਫ਼ਜ਼ ਅਗਰ ਮੈਂ ਖੁਦ ਸੋਚ ਕੇ ਲਿਖਾਂ ਤਾਂ ਮੇਰੇ ਕੋਲ ਤਾਂ ਨਹੀਂ ਲਿਖਿੰਦੇ। ਮੈਨੂੰ ਇੱਕ ਵਾਰੀ ਉਸਤਾਦ ਮੇਰੇ ਬੜੇ ਵੱਡੇ ਸ਼ਾਇਰ ਨੇ, ਉਹਨਾਂ ਨੇ ਇੱਕ ਵਾਰੀ ਕੰਨ 'ਤੇ ਥਾਪੜਾ ਮਾਰ ਕੇ ਆਖਿਆ ਕਿ ਯਾਰ ਇਮਾਰਤ ਵਿੱਚ ਸ਼ੇਰ ਲਿਖ ਛੱਡਿਆ, ਔਰ 60 ਸਾਲ ਦਾ ਸ਼ੇਰ, ਸਲਾਮ ਲਿਖਿਆ ਮੈਂ ਇਮਾਮ ਹੁਸੈਨ ਤੇ। ਅੱਛਾ। ਉਹਨਾਂ ਮੈਨੂੰ ਥਾਪੜਾ ਮਾਰ ਕੇ ਆਖਿਆ ਕਿ ਤੂੰ 60 ਸਾਲ ਦੀ ਉਮਰ ਜਾ ਕੇ ਸ਼ੇਰ ਲਿਖਣ ਆਈ, ਤੂੰ ਹੁਣ ਲਿਖ ਛੱਡਿਆ। ਔਰ ਉਹ ਵੀ ਸ਼ੇਰ ਮੈਂ ਉਸ ਅੱਜ ਤਕਰੀਬਨ 4 ਮਿੰਟਾਂ ਵਿੱਚ ਲਿਖੀ ਆਈ ਭਾਈ। ਔਰ ਐਡਾ ਮੈਂ ਜਿਸ ਟਾਈਮ ਉਹ ਸੁਣਿਆ ਨਾ, ਮੈਨੂੰ ਉਸਤਾਦ ਨੇ ਥਾਪੜਾ ਮਾਰਿਆ, ਮੁਸ਼ਾਰਾ ਫੜਦਾ ਮੈਨੂੰ ਥਾਪੜਾ ਮਾਰਿਆ, ਪੁੱਤਰ ਤੇਰਾ 60 ਸਾਲ ਦਾ ਸ਼ੇਰ ਹੈ। ਮੈਂ ਕਿਹਾ ਮੇਰੇ ਵਾਸਤੇ ਮੈਂ ਸ਼ਾਇਰ ਹੋ ਗਿਆ। ਤਾਂ ਸਰ ਉਦੋਂ ਫੀਲਿੰਗ ਕੀ ਹੁੰਦੀ ਅੰਦਰੋਂ ਜਿਸ ਟਾਈਮ ਕੋਈ ਵੱਡਾ ਸ਼ਾਇਰ ਤੁਹਾਨੂੰ ਦਾਤ ਦਿੰਦਾ ਨਾ, ਤੁਹਾਡੇ ਅੰਦਰ ਇੱਕ ਥਲ ਮੱਚ ਪਾਉਂਦਾ ਕਿ ਯਾਰ ਇਸ ਤੋਂ ਵੱਡਾ ਐਜ਼ਾਜ਼ ਕੋਈ ਨਹੀਂ। ਮੈਨੂੰ ਰਾਏ ਮੁਹੰਮਦ ਖਾਨ ਨਾਸਿਰ ਸਾਹਿਬ ਨੇ ਇੱਕ ਵਾਰੀ ਪੰਜਾਬੀ ਕਾਨਫਰੰਸ ਹੋਈ ਆਈ ਪਿਛਲੇ ਸਾਲ, ਉਹਨਾਂ ਨੇ ਮੈਨੂੰ ਹਰ ਮਿਸਰਤ ਦਾਤ ਦਿੱਤੀ ਆਈ, ਹਰ ਮਿਸਰਤ ਉਹਨਾਂ ਮੈਨੂੰ ਥਾਪੜਾ ਮਾਰਿਆ ਆਈ। ਮੈਂ ਹੁਣ ਵੀ ਕਦੀ ਕਦੀ ਐਵੇਂ ਦਿਲ ਉਦਾਸ ਹੋਵੇ ਨਾ, ਕੋਈ ਕਿਸੇ ਦੀ ਗੱਲ ਭੈੜੀ ਲੱਗੇ, ਕੋਈ ਬੰਦਾ ਕੋਈ ਗੱਲ, ਕਿਉਂਕਿ ਹਰ ਸ਼ਹਿਰ ਦੇ ਵਿੱਚ ਹਰ ਬੰਦਾ ਉਹ ਕੋਈ ਨਾ ਕੋਈ ਗੱਲ ਕਰ ਬੰਦਾ ਕਿ ਯਾਰ ਸ਼ਹਿਰ ਦਾ ਦਿਲ ਬੜਾ ਨਿੱਕਾ ਹੁੰਦਾ, ਮਹਿਸੂਸ ਕਰ ਜਾਂਦਾ ਹੁੰਦਾ। ਮੈਂ ਮੁੜ ਉਹ ਵੀਡੀਓ ਕੱਢ ਕੇ ਬਹਿੰਦਾ ਹੁੰਦਾ ਕਿ ਯਾਰ ਅੱਛਾ ਮੈਨੂੰ ਰਾਏ ਸਾਹਿਬ ਨੇ ਦਾਤ ਦਿੱਤੀ ਹੈ, ਠੀਕ ਹੈ, ਮੁੜ ਉਹ ਗੱਲ ਜਿਹਨੂੰ ਨਿਕਲ ਜਾਂਦੀ ਹੈ। ਅਤੇ ਬਸ ਭਾਜੀ ਸ਼ਾਇਰ ਦੇ ਹਾਲਾਤ ਆਪਣੇ ਪਾਕਿਸਤਾਨ 'ਚ ਇੱਦਾਂ ਦੇ ਆ ਕਿ ਹਰ ਪਾਸੇ ਇਹ ਹਾਲਾਤ? ਸਿਰਫ ਪਾਕਿਸਤਾਨ 'ਚ ਇੱਦਾਂ ਦੇ ਨੇ, ਸਿਰਫ ਪਾਕਿਸਤਾਨ। ਅਸੀਂ ਵਹਿੰਦੇ ਰਹਿੰਦੇ ਜਿਸ ਟਾਈਮ 2022 ਦੇ ਵਿੱਚ ਨਾ, ਇੱਕ ਬੰਦੇ ਨੇ ਪਤਾ ਨਹੀਂ ਮੇਰੇ ਕੋਲ ਸਕਰੀਨ ਸ਼ਾਟ ਪਿਆ ਹੋਣ ਜਾਂ ਨਾ ਪਿਆ ਹੋਣ, ਇੱਕ ਬੰਦੇ ਨੇ ਮੈਨੂੰ ਮੈਸੇਜ ਕੀਤਾ, ਉਹਨਾਂ ਨੇ ਭਾਈ ਜਿਸ ਲੈਵਲ ਦਾ ਤੁਸੀਂ ਲਿਖਦੇ ਹੋ ਨਾ, ਅਗਰ ਤੁਸੀਂ ਇੰਡੀਆ ਵਿੱਚ ਹੁੰਦੇ ਨਾ ਤਾਂ ਤੁਹਾਨੂੰ ਸ਼ਾਇਦ ਅਲੀ ਅੱਲਾਹ ਪਾਕ ਮੈਨੂੰ ਮਾਫ ਕਰੇ, ਉਹਨੇ ਆਖਿਆ ਕਿ ਅਗਰ ਤੁਸੀਂ ਇੰਡੀਆ ਵਿੱਚ ਹੁੰਦੇ ਨੇ ਜਿਸ ਹਿਸਾਬ ਦਾ ਜਾਂ ਜਿਸ ਕਲਮ ਨਾਲ ਤੁਸੀਂ ਲਿਖਦੇ ਹੋ, ਤੁਹਾਨੂੰ ਸ਼ਾਇਦ ਭਗਵਾਨ ਦਾ ਰੂਪ ਦਿੱਤਾ ਜਾਂਦਾ। ਅਤੇ ਸਰ ਆਪਾਂ ਨੂੰ ਚੜ੍ਹਦੇ ਪੰਜਾਬ ਤੋਂ ਕਿੰਨਾ ਕੁ ਪਿਆਰ ਮਿਲਦਾ? ਚੜ੍ਹਦੇ ਪੰਜਾਬ ਤੋਂ ਜਿਤਨੇ ਵੀ ਮੇਰੇ ਸਿੱਖ ਬਰਾਦਰੀ ਦੇ ਭਰਾ ਨੇ, ਪੰਜਾਬੀ ਜਿਤਨੇ ਵੀ ਭਰਾ ਬੈਠੇ ਨੇ, ਜਿਸ ਟਾਈਮ ਮੈਨੂੰ ਮੇਰੇ ਵਾਸਤੇ ਇਹੀ ਬੜਾ ਅਜ਼ਾਜ਼ ਹੈ ਕਿ ਉਹ ਮੈਨੂੰ ਇੰਡੀਆ ਵਿੱਚ ਬਹਿ ਕੇ ਵੀਡੀਓ ਕਾਲ ਕਰਕੇ ਪੁੱਛਦੇ ਨੇ, ਭੁੱਟਾ ਸਾਹਿਬ ਕੀ ਹਾਲ ਚਾਲ ਹੈ, ਮੈਨੂੰ ਫਲਾਂ ਸ਼ੇਰ ਸੁਣਾ ਦਿਓ। ਮੈਂ ਦਮ ਸਰਦੂ ਪਾਰ ਅਗਰ ਕੋਈ ਬੰਦਾ ਮੈਨੂੰ ਕਾਲ ਕਰਕੇ ਇਤਨਾ ਯਾਦ ਛੱਡਦਾ ਨਾ, ਤਾਂ ਮੈਂ ਉਸਾਦ ਜੀ ਇੰਜ ਨਾ ਦਿਲ ਖਿਲਰ ਜਾਂਦਾ ਹੁੰਦਾ, ਯਾਰ ਕੀ ਬਾਤ ਹੈ, ਚਸ ਕਰਾ ਦਿੱਤੀ ਲਿਖਣਾ। ਨਹੀਂ ਭਾਅ ਜੀ, ਜੇ ਹੁਣ ਪੰਜਾਬੀ ਕਾਨਫਰੰਸ 'ਤੇ ਆਪਣੇ ਸਰਦਾਰ ਭਰਾ ਆਏ ਸੀਗੇ, ਉਹਨਾਂ ਨੂੰ ਤੁਸੀਂ ਮਿਲੇ ਹੋ, ਤੁਸੀਂ ਉੱਥੇ ਆਪਣਾ ਉਹਨਾਂ ਨੂੰ ਸ਼ੇਅਰ ਸੁਣਾਏ ਹੋ, ਉਹ ਕੀ ਸੀ ਮੂਮੈਂਟ? ਮੈਂ ਲਾਸਟ ਈਅਰ ਵੀ ਜਿਸ ਟਾਈਮ ਮੁਸ਼ਾਇਰਾ ਪੜ੍ਹ ਕੇ ਥੱਲੇ ਲੱਥਾ ਨਾ, ਅਤੇ ਸਿੱਖ ਬਰਾਦਰੀ ਜਿਤਨੀ ਬੈਠੀ ਆਈ ਨਾ, ਵੀਡੀਓ ਮੇਰੇ ਕੋਲ ਹਾਲੀ ਪਈ ਹੈ, ਉਹ ਮੈਨੂੰ ਉਠੀ ਕੇ ਮੈਨੂੰ ਮਿਲੇ, ਔਰ ਮੇਰੇ ਸਟੇਜ ਤੋਂ ਲਵਣ ਤੋਂ ਆਪਣੀ ਕੁਰਸੀ 'ਤੇ ਬਵਣ ਤਾਈਂ ਮੇਰੇ ਵਾਸਤੇ ਤਾੜੀਆਂ ਮਾਰਦੇ ਰਹੇ। ਮੇਰੇ ਵਾਸਤੇ ਉਹ ਮਾਣ ਦੀ ਗੱਲ ਆਈ। ਅਤੇ ਇਸ ਸਾਲ ਵੀ ਇੱਦਾਂ ਹੀ ਹੋਇਆ ਮੁਰਸ਼ਦ ਜੀ, ਮੈਂ ਜਿਵੇਂ ਸਟੇਜ ਤੋਂ ਲੱਥਾਂ, ਕੋਈ ਪਗੜੀਆਂ ਵਾਲੇ ਬਿਰਾ ਬੈਠੇ ਹਨ, ਸਰਦਾਰ ਬਿਰਾ ਨੇ ਮੈਨੂੰ ਜੱਫੀਆਂ ਪਾਈਆਂ ਨੇ, ਮੈਨੂੰ ਮਿਲੇ ਨੇ, ਔਰ ਮੇਰੇ ਵਾਸਤੇ ਇਸ ਤੋਂ ਵੱਡੀ ਆਜ਼ਾਜ਼ ਦੀ ਗੱਲ ਕੋਈ ਨਹੀਂ ਹੁੰਦੀ। ਸਰ ਜੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਜਿਹੜੇ ਪੰਜਾਬੀ ਆ, ਇਹਨਾਂ ਦੇ ਪਿਆਰ 'ਚ ਕੋਈ ਫਰਕ ਹੈ? ਪਿਆਰ 'ਚ ਕੋਈ ਫਰਕ ਨਹੀਂ, ਫਰਕ ਸਿਰਫ ਸਰਹੱਦ ਦਾ ਫਰਕ ਹੈ, ਫਰਕ ਤਾਂ ਸਿਰਫ ਔਰ ਸਿਰਫ ਵਿੱਚ ਲਕੀਰ ਦਾ ਫਰਕ ਹੈ। ਪੰਜਾਬ ਅੱਜ ਵੀ ਇੱਕ ਹੈ, ਪੰਜਾਬ ਦੇ ਲੋਕ ਇੱਕ ਨੇ, ਪੰਜਾਬ ਦੇ ਉਹ ਜਿਹੜੇ ਹਨ ਨਾ ਦਿਲ ਦੀਆਂ ਤਾਰਾਂ ਇੱਕੋ ਨੇ। ਅੱਜ ਵੀ ਜਿਸ ਟਾਈਮ ਲੋਕ ਮਿਲਦੇ ਹਨ ਕੋਈ ਪੰਜਾਬੀ, ਅਸੀਂ ਮੇਰੇ ਕੋਲ ਸਰਦਾਰ ਬਿਰਾ ਹੋਏ ਹਨ ਅਤੇ ਅਸੀਂ ਉਹਨਾਂ ਲਾਹੌਰ ਦੇ ਵਿੱਚ ਲੈ ਕੇ ਫਿਰਦੇ ਵਤੇ ਆਸੇ ਨਾ, ਅਤੇ ਇਸ ਹਿਸਾਬ ਦੇ ਲੋਕ ਸਰਦਾਰਾਂ ਨੂੰ ਮਿਲਦੇ ਹਨ ਕਿ ਇਲੀਟ ਫੈਮਲੀਆਂ, ਅਸੀਂ ਉਹਨਾਂ ਨੂੰ ਕਿਉਂਕਿ ਹਰ ਜਗ੍ਹਾ 'ਤੇ ਲੈ ਗਏ ਹਾਂ, ਅੱਛੀ ਜਗ੍ਹਾ 'ਤੇ ਲੈ ਗਏ, ਕੋਸ਼ਿਸ਼ ਕੀਤੀ ਪਾਕਿਸਤਾਨ ਨੂੰ ਅੱਛਾ ਤੋਂ ਅੱਛਾ ਵਿਖਾਈਏ। ਜਿਸ ਟਾਈਮ ਉਹ ਸਰਦਾਰ ਬਹਿੰਦੇ ਹਨ ਨਾ ਪਗੜੀਆਂ ਵਾਲੇ,
ਉਸ ਟਾਈਮ ਉਹ ਇਲੀਟ ਤੋਂ ਇਲੀਟ ਫੈਮਿਲੀ ਜਾ ਕੇ ਸੈਲਫੀਆਂ ਮੰਗਦੇ ਹਨ, ਮਿਲਦੇ ਹਨ ਔਰ ਇਹ ਗੱਲ ਕਰਦੇ ਹਨ ਕਿ ਪੰਜਾਬੀ ਅਤੇ ਪੰਜਾਬ ਅੱਜ ਵੀ ਇੱਕ ਹੈ। ਅਸੀਂ ਸਾਨੂੰ ਤਾਂ ਸਿਰਫ ਵੰਡਿਆ ਗਿਆ ਸਰਕਾਰਾਂ। ਬਸ ਉਹ ਦੱਸਦਾ ਜੀ ਤਾਰੀਖ ਸਾਡੀ ਫੋਲ ਕੇ ਵੇਖੋ ਨਾ, ਤਾਰੀਖ ਸਾਡੀ ਬੜੀ ਤਲਖ ਹੈ। ਦੱਸਦਾ ਜੀ ਆਪਾਂ ਨੂੰ ਉਹੋ ਜੀ ਤਾਰੀਖ ਵੀ ਪੜ੍ਹਾਈ ਵੀ ਤਾਂ ਨਹੀਂ ਜਾਂਦੀ। ਤਾਰੀਖ ਪੜ੍ਹਾਈ ਜਿਹੜੀ ਗਈ ਹੈ ਨਾ ਸਾਨੂੰ ਹੁਣ ਤਾਈਂ, ਤਾਰੀਖ ਬੜੀ ਸਾਨੂੰ ਜਿਹੜੀ ਪੜ੍ਹਾਈ ਗਈ ਉਸ ਤੋਂ ਇਹ ਵੇਖ ਲਓ ਅੱਜ ਦੇ ਬੱਚਿਆਂ ਵਾਸਤੇ ਇੱਕ ਨਿੱਕੀ ਜਿਹੀ ਮੈਂ ਗੱਲ ਕਰਦਾ ਪਿਆ, ਜਿਹੜੀ ਸਾਨੂੰ ਅੱਜ ਤਾਰੀਖ ਪੜ੍ਹਾਈ ਗਈ ਹੈ ਨਾ ਉਹਨੂੰ ਇਹ ਸਮਝੋ ਕਿ ਇਸ ਦੀ ਸਾਰਾ ਕੁਝ ਮੁਤਬਾਦਲ ਹੈ, ਉਲਟਾ ਹੀ ਹੈ। ਉਲਟ ਸਾਰਾ। ਮੈਂ ਕਈ ਤਾਰੀਖ ਦੀ ਕਿਤਾਬਾਂ ਪੜ੍ਹੀਆਂ ਨੇ ਜਿਨ੍ਹਾਂ ਵਿੱਚੋਂ ਲੱਭਿਆ ਹੀ ਨਹੀਂ ਉਸਾਦ ਜੀ ਕਿ ਤਾਰੀਖ ਅੱਛਾ ਇੰਝ ਵੀ ਵਧਾਈ, ਅੱਛਾ ਇਹ ਸਾਡੇ ਹੀਰੋ ਹਨ ਅਤੇ ਇਹਨਾਂ ਨੂੰ ਇੰਝ ਪੇਸ਼ ਕੀਤਾ ਗਿਆ, ਇਹ ਸਾਡੇ ਲੁਟੇਰੇ ਹਨ ਅਤੇ ਇਹਨਾਂ ਨੂੰ ਇੰਝ ਪੇਸ਼ ਕੀਤਾ ਗਿਆ। ਬੜੀ ਤਾਰੀਖ ਹੋਰ ਹਿਸਾਬ ਦੀ ਹੈ। ਅਤੇ ਉਸਤਾਦ ਜੀ ਤੁਸੀਂ ਹਰ ਬੰਦੇ ਨਾਲ ਹੀ ਬੋਲਦੇ ਪੰਜਾਬੀ ਜਾਂ ਕਿਸੇ ਕਿ ਸਿਰਫ ਇੱਕ ਦਿਖਾਵਾ? ਯਾਰ ਮੈਂ ਨਾ ਕੱਲ੍ਹ ਇੱਕ ਮੁਸ਼ਾਇਰੇ 'ਤੇ ਇੰਟਰਵਿਊ ਦੇ ਰਿਹਾ ਮੈਂ, ਉਹ ਇੱਕ ਨਾ ਫੀਮੇਲ ਔਰਤ ਆਈ, ਉਹਨੇ ਨਾ ਮੇਰੇ ਕੋਲੋਂ ਇੰਟਰਵਿਊ ਮੰਗਿਆ। ਇੰਟਰਵਿਊ ਮੈਂ ਸ਼ੁਰੂ ਕੀਤਾ पंजाबी ਦੇ ਵਿੱਚ, उर्दू बोल रही आई। उन्हें कहा नहीं आपने इंटरव्यू देना है उर्दू के अंदर। मैं आख्या बीबी मैं ठीक दे रहा उर्दू ਦੇ ਵਿੱਚ, लेकिन मेरी उर्दू बड़ी कमज़ोर है, बस मुड़ तुसें चलाना कोई नहीं, मैं जिवें दी बोलनी है। वो वल्ला बा खुदा मैनूं लगदा ਉਹ ਚੱਲਿਆ ਵੀ ਨਹੀਂ ਹੋਣਾ। मैं इंटरव्यू दे दिता, मैं नहीं लगदा ਚੱਲਿਆ उसी गया, अल्लाह दी कसम। मैं एड्डी भैड़ी उर्दू बोली, मेरे को नहीं बोली हिंदी। मैं हर जगह ते मेरी स्कूलिंग, कॉलेज लाइफ, यूनिवर्सिटी लाइफ, ਸਕੂਲ ਦੇ ਵਿੱਚ ਮੇਰੇ ਸਾਰੇ ਉਸਤਾਦ ਬੇਲੀ ਬਣ ਗਏ। ਕਾਲਜ ਦੇ ਵਿੱਚ ਮੇਰੇ ਆ ਕੇ ਹਾਲੀ ਵੀ ਮੈਨੂੰ ਹੁਣ ਵੀ ਰਾਬਤੇ 'ਚ ਹੁੰਦੇ ਨੇ। ਮੈਂ ਉਂਝ ਹੀ ਉਹਨਾਂ ਨੂੰ ਜਿਵੇਂ ਸਾਡੀ ਆਪਣੀ ਪੰਜਾਬੀ ਦੇ ਵਿੱਚ ਗੱਲਬਾਤ ਹੁੰਦੀ ਹੈ ਉਂਝ ਜਨਾਬ ਅਸੀਂ ਠੋਕੀ ਰੱਖਦੇ ਹਾਂ ਹਰ ਗੱਲ ਨੂੰ। ਉਸਤਾਦ ਜੀ ਮੁੜ ਮੇਰੀ ਜਾਨ ਸੁਣਾ ਕਿਵੇਂ ਗੁਜ਼ਰੀ ਜ਼ਿੰਦਗੀ, ਉਂਝ ਲੈ ਕੇ ਹੁਣ ਯੂਨੀਵਰਸਿਟੀ ਵਿੱਚ ਮੈਂ ਆਇਆ। ਯੂਨੀਵਰਸਿਟੀ ਵਿੱਚ ਉਸਤਾਦਾਂ ਦੇ ਨਾਲ ਇੰਝ ਹੀ ਹੈ, ਪਿਆਰ ਮੁਹੱਬਤ ਬਣ ਗਈ ਹੈ। ਉਹ ਪੰਜਾਬੀ ਦੇ ਵਿੱਚ ਹੀ ਅਸੀਂ ਜ਼ਿਆਦਾ ਗੱਲਬਾਤ ਕਰਦੇ ਹਾਂ। ਨਹੀਂ ਕਿਉਂਕਿ ਸਰ ਜਿਹੜੀ ਅੱਜ ਕੱਲ੍ਹ ਦੀਆਂ ਯੂਨੀਵਰਸਿਟੀਆਂ ਨਾ ਉੱਥੇ ਪੰਜਾਬੀ ਨੂੰ ਇੱਕ ਹਿਸਾਬ ਦਾ ਬੈਨ ਕੀਤਾ ਹੋਇਆ, ਸ਼ਲਵਾਰ ਕਮੀਜ਼ ਨੂੰ, ਚਾਦਰ ਨੂੰ, ਪੰਜਾਬੀ ਨੂੰ। ਅਤੇ ਆਪਣੀ ਯੂਨੀਵਰਸਿਟੀ 'ਚ ਕੀ ਮੈਂ ਹਿਸਾਬ ਕਿਤਾਬ? ਯੂਨੀਵਰਸਿਟੀਆਂ 2 ਸਾਲ ਸਿਰਫ ਔਰ ਸਿਰਫ ਟੈਸਟ ਲਾ ਕੇ ਚੈੱਕ ਕਰਦਾ ਵਾ, 2 ਸਾਲ ਮੈਂ ਜ਼ਿਆਦਾ ਕੀਤੇ ਨੇ। ਅੱਛਾ। ਮੈਂ ਪਹਿਲਾ 2022 ਵਿੱਚ ਐਡਮਿਸ਼ਨ ਲਿਆ ਕਿ ਯੂਨੀਵਰਸਿਟੀ ਦੇ ਵਿੱਚ। ਉੱਥੇ ਮੈਂ ਗਿਆ, ਮੈਨੂੰ ਮਹਿਸੂਸ ਹੋਇਆ ਕਿ ਯਾਰ ਮੇਰਾ ਅਦਬ ਦਾ ਬੜਾ ਜਾਨ ਉਸ ਸੀ। ਅਗਰ ਮੈਂ ਲਾਹੌਰ ਦੇ ਵਿੱਚ ਰਿਹਾ, ਲਾਹੌਰ ਦੇ ਵਿੱਚ ਰਹਿ ਕੇ ਮੈਨੂੰ ਵੈਸੇ ਫੀਲ ਹੋਇਆ ਕਿ ਯਾਰ ਮੈਂ ਬੜਾ ਦੂਰ ਹੋ ਰਿਹਾ ਸ਼ਾਇਰੀ ਤੋਂ। ਮੈਂ ਉਰਦੂ ਜਾਂ ਮੇਰੀ ਪੰਜਾਬੀ ਦੀ ਸ਼ਾਇਰੀ ਤੋਂ ਨਾ ਦੂਰੀ, ਔਰ ਉਰਦੂ ਵੱਲ ਮੈਂ ਜ਼ਿਆਦਾ ਰਾਗੇ ਪਾਉਣਾ ਸ਼ੁਰੂ ਹੋ ਗਿਆ। ਪੰਜਾਬ ਔਰ ਉਰਦੂ ਦੇ ਵਿੱਚ ਜਿਸ ਸਮੇਂ ਲਿਖਣਾ ਸ਼ੁਰੂ ਕੀਤਾ ਨਾ, ਮੈਨੂੰ ਆਪਣੇ ਅੰਦਰੋਂ ਫੀਲ ਹੋਇਆ ਕਿ ਯਾਰ ਮੇਰੇ ਕੋਲ ਬੜਾ ਕੱਚਾ ਲਿਖੀ ਰਿਹਾ, ਉਹ ਚਸ ਨਹੀਂ ਆ ਰਹੀ। ਫੀਲ ਹੋਇਆ ਕਿ ਯਾਰ ਨਹੀਂ ਮਜ਼ਾ ਆਉਣਾ। ਫਿਰ ਮੈਂ ਯੂਨੀਵਰਸਿਟੀ ਛੋੜ ਦਿੱਤੀ। ਲਾਹੌਰ ਦੇ ਵਿੱਚ ਮੈਂ 2022 'ਚ ਐਡਮਿਸ਼ਨ ਲਿਆ। ਫਿਰ ਮੈਂ ਛੋੜ ਕੇ ਮੰਡੀ ਬਾਉਦੀਨ, ਇੱਕ ਮੇਰਾ ਉੱਥੇ ਇਦਾਰਾ ਹੈ, ਉਹਦੇ ਚਲਾ ਗਿਆ। ਮੰਡੀ ਬਾਉਦੀਨ ਮੈਂ 2023 ਦੇ ਵਿੱਚ ਪੜ੍ਹਦਾ ਰਿਹਾ। ਮੈਂ ਉਹ ਛੋੜ ਕੇ ਉੱਥੇ ਕੁਝ ਮਸਾਇਲ ਬਣੇ ਮੇਰੇ ਨਾਲ, ਉਹ ਛੋੜ ਕੇ ਮੈਂ ਲਾਹੌਰ ਆਇਆ। ਔਰ ਲਾਹੌਰ ਦੇ ਵਿੱਚ ਮੈਂ ਇਸ ਟਾਈਮ ਮਿਨਹਾਜ ਯੂਨੀਵਰਸਿਟੀ 'ਚ ਪੜ੍ਹ ਰਿਹਾ ਨਾ। ਮੈਂ ਮਿਨਹਾਜ ਯੂਨੀਵਰਸਿਟੀ ਵਾਲਿਆਂ ਨੇ ਮੈਨੂੰ ਤਕਰੀਬਨ ਹਰ ਕਿਸਮ ਦਾ ਫਰੀ ਹੈਂਡ ਦਿੱਤਾ ਹੋਇਆ। ਅੱਛਾ। ਉਹ ਮੈਨੂੰ ਕਹਿੰਦੇ ਪੁੱਤਰ ਤੂੰ ਜੋ ਦੇ ਦਿਲੀ ਕਰ। ਔਰ ਉਹ ਮੈਨੂੰ ਲੱਗਦਾ ਕਿ ਇਨਸ਼ਾਅੱਲਾ ਯੂਨੀਵਰਸਿਟੀ ਮੈਨੂੰ ਪੰਜਾਬੀ ਵਾਸਤੇ ਕੰਮ ਕਰਨ ਦੀ ਤੌਫੀਕ ਵੀ ਦੇ ਸੀਗੀ, ਔਰ ਇਨਸ਼ਾਅੱਲਾ ਮੇਰੀ ਪੰਜਾਬੀ ਨੂੰ ਅੱਗੇ ਵੀ ਲੈ ਕੇ ਜਾਏਗੀ ਇਨਸ਼ਾਅੱਲਾ। ਅਤੇ ਭਾਅ ਜੀ ਜਿਹੜੀ ਉੱਥੇ ਨਾਲ ਦੇ ਆਪਣੇ ਲਾਹੌਰ ਦੇ ਇੱਕ ਕਲਾਸਮੇਟ ਆ, ਤੁਸੀਂ ਬੋਲਦੇ ਪੰਜਾਬੀ, ਉਹ ਉਰਦੂ, ਉਹ ਤੁਹਾਨੂੰ ਕੀ ਕਹਿੰਦੇ? ਉਹ ਤੁਹਾਡੇ ਬਾਰੇ ਕੀ ਸੋਚਦੇ? ਮੇਰੀ ਕਲਾਸ ਦੇ ਵਿੱਚ ਅਸਲ ਮੈਂ ਨਵਾਂ ਗਿਆ ਆਮਨਾ, ਅਤੇ ਉਸ ਟਾਈਮ ਮੇਰੀ ਇੱਕ ਨਜ਼ਮ ਬੜੀ ਵਾਇਰਲ ਹੋਈ ਆ, ਵਿਰਸਾ। ਸੁਣਾਓ ਸਰ ਜੀ ਪਹਿਲੇ, ਬਾਕੀ ਗੱਲ ਬਾਅਦ 'ਚ। ਸਾਡਾ ਵਿਰਸਾ ਯਾਰ ਵਟਾਵਣੀ ਪੱਗ, ਸਾਡਾ ਵਿਰਸਾ ਰਲ ਕੇ ਸੇਕਣੀ ਅੱਗ, ਸਾਡਾ ਵਿਰਸਾ ਅਦਬ ਬਜ਼ੁਰਗਾਂ ਦਾ, ਸਾਡਾ ਵਿਰਸਾ ਯਾਰ ਸਿਆਣਾ ਲੱਗ, ਸਾਡਾ ਵਿਰਸਾ ਇੱਜ਼ਤਦਾਰ ਹੋਣਾ, ਸਾਡਾ ਵਿਰਸਾ ਪਰਦਾਦਾਰ ਹੋਣਾ, ਸਾਡਾ ਵਿਰਸਾ ਕੌਲ ਦਨਾਵਾਂ ਦੇ, ਸਾਡਾ ਵਿਰਸਾ ਜਿਗਰੇ ਮਾਵਾਂ ਦੇ, ਸਾਡਾ ਵਿਰਸਾ ਸਿਰ 'ਤੇ ਪੱਗ ਰੱਖਣੀ, ਸਾਡਾ ਵਿਰਸਾ ਸਾਗ 'ਚ ਰਲ ਮੱਖਣੀ, ਸਾਡਾ ਵਿਰਸਾ ਮਾਂ ਦੀ ਚੁੰਨੀ ਹੈ, ਸਾਡਾ ਵਿਰਸਾ ਛੱਤ 'ਤੇ ਕੁੰਨੀ ਹੈ, ਸਾਡਾ ਵਿਰਸਾ ਬਾਹੂ ਵਾਰਿਸ ਸ਼ਾਹ, ਸਾਡਾ ਵਿਰਸਾ ਹੀਰ ਤੇ ਰਾਂਝਾ ਹਾ, ਸਾਡਾ ਵਿਰਸਾ ਲੋਹੜੀ ਦੁੱਲੇ ਦੀ, ਸਾਡਾ ਵਿਰਸਾ ਝੁੰਮਰ ਬੁੱਲੇ ਦੀ, ਸਾਡਾ ਵਿਰਸਾ ਅਹਿਮਦ ਖਾਨ ਆਹੀ, ਸਾਡਾ ਵਿਰਸਾ ਹਿੰਦੁਸਤਾਨ ਆਹੀ, ਸਾਡਾ ਵਿਰਸਾ ਜੋਗ ਆਈ ਤਾਲਿਬ ਦੀ, ਸਾਡਾ ਵਿਰਸਾ ਦੌੜੇ ਰਿਆਜ਼ ਦੇ ਹਨ, ਸਾਡਾ ਵਿਰਸਾ ਯਾਰ ਪੰਜਾਬੀ ਹੈ, ਇਸ ਲਈ ਅਮਾਰ ਪੰਜਾਬੀ ਹੈ। ਅਮਾਰ ਪੰਜਾਬੀ। ਅੱਛਾ, ਇਹ ਨਜ਼ਮ ਮੇਰੀ ਬੜੀ ਵਾਇਰਲ ਹੋਈ ਆ। ਅਤੇ ਉਹ ਮੈਂ ਯੂਨੀਵਰਸਿਟੀ ਵਿੱਚ ਮੇਰੀ ਓਰੀਐਂਟੇਸ਼ਨ ਵਗੈਰਾ ਹੋ ਗਈ। ਮੈਂ ਕਲਾਸਾਂ 4 ਦਿਨ ਹੋ ਗਈਆਂ ਸ਼ੁਰੂ। ਅੱਛਾ। ਲੇਕਿਨ ਮੈਂ ਥੋੜ੍ਹਾ ਲੇਟ ਹੋ ਗਿਆ ਮੁਸ਼ਾਇਰੇ ਵਗੈਰਾ ਹਾਣ। ਮੈਂ ਜਨਾਬ ਗਿਆ ਯੂਨੀਵਰਸਿਟੀ ਜਾਵਣ ਤੋਂ ਬਾਅਦ ਨਾ ਮੇਰੀ ਕਲਾਸ ਦਾ ਜਿਹੜਾ CR ਹੈ ਨਾ, ਉਹ ਮੈਨੂੰ ਜਾਣਦਾ ਹੈ। ਅੱਛਾ। ਮੈਨੂੰ ਕੋਈ ਨਹੀਂ ਪਤਾ। ਉਹ ਮੈਂ ਨਾ
ਇਤਫਾਕਨ ਉਸ ਦੇ ਨਾਲ ਜਾ ਕੇ ਬਹਿ ਗਿਆ। ਪਰ ਮੈਂ ਹਮੇਸ਼ਾ ਤੋਂ ਬੈਕ ਬੈਂਚਰ ਹਾਂ। ਅੱਛਾ ਉਹ ਮੇਰਾ ਸੀਆਰ ਵੀ ਬੈਕ ਬੈਂਚਰ ਹੈ ਰੱਬੋ ਹੀ, ਜਾਂ ਉਹ ਪਤਾ ਨਹੀਂ ਗਰੀਬ ਲੇਟ ਆਦਾ ਬੈਠਾ ਲੇਟ ਉਹ ਤਾਂ ਪਿੱਛੇ ਬੈਠਾ ਹੈ। ਮੈਂ ਉਹਦੇ ਨਾਲ ਜਾ ਕੇ ਬਹਿ ਗਿਆ। ਮੈਂ ਬੈਠਾ ਤੇ ਮੈਨੂੰ ਆਂਦਾ ਕਿ ਆਪ ਅਮਾਰ ਬੁੱਟਾ ਹੈ ਨਾ। ਮੈਂ ਦੇਖਿਆ ਯਾਰ ਗੱਲ ਤਾਂ ਬੜੀ ਵੱਡੀ ਗੱਲ ਤਾਂ ਵੱਧ ਗਈ ਵੱਧ ਮੁਖਤਾਰ। ਗਈ। ਮੈਂ ਆਖਿਆ ਜੀ ਮੈਂ ਅਮਾਰ ਬੁੱਟਾ। ਆਂਦਾ ਠੀਕ ਹੋ ਗਿਆ, ਮੈਂ ਤੁਹਾਡਾ ਕਲਾਸਮੇਟ, ਮੇਰਾ ਨਾਂ ਫਲਾਣਾ ਫਲਾਣਾ ਮੇਰਾ ਨਾਂ ਹੈ। ਉਹ 5-1 ਮਿੰਟ ਬਾਅਦ ਮੈਨੂੰ ਪਤਾ ਲੱਗਾ ਇਹ ਸੀ ਆਰ ਹੈ। ਮੈਂ ਕਿਹਾ ਯਾਰ ਤੂੰ ਮੇਰਾ ਵੀਰਾਂ ਹੈ। ਸੀ ਆਰ ਦਾ ਇੱਥੇ ਬੜੀ ਅਪਰੋਚ ਹੁੰਦੀ ਸੀ ਆਰ ਦੀ ਯੂਨੀਵਰਸਿਟੀਆਂ 'ਚ ਯਾਰਾ। ਜੀ ਉਹ ਸਾਜੀ ਉਸ ਤੋਂ ਬਾਅਦ ਮੈਨੂੰ ਹੋਰ ਆਹਿਸਤਾ ਲੋਕਾਂ ਨਾਲ ਮੀਟਅਪ ਹੋਣੇ ਸ਼ੁਰੂ ਹੋਏ। ਯੂਨੀਵਰਸਿਟੀ ਦੇ ਵਿੱਚ ਮੈਨੂੰ ਬੜੇ ਲੋਕ ਜਾਣਦੇ ਹਨ ਮੇਰੇ ਯੂਨੀਵਰਸਿਟੀ ਜਾਣ ਤੋਂ ਪਹਿਲੇ, ਔਰ ਮੈਨੂੰ ਬੜੀ ਸੁਖਿਆਈ ਹੋਈ ਹੈ ਪੰਜਾਬੀ ਦੇ ਵਿੱਚ। ਮੈਂ ਜਿੱਥੇ ਵੀ ਗਿਆ ਯੂਨੀਵਰਸਿਟੀ ਦੇ ਵਿੱਚ ਮੈਨੂੰ ਹਰ ਬੰਦੇ ਨਾਲ ਪੰਜਾਬੀ ਦੇ ਵਿੱਚ ਹੀ ਗੱਲਬਾਤ, ਉਹਨਾਂ ਨੂੰ ਪਹਿਲੇ ਪਤਾ ਕਿ ਇਸ ਪੰਜਾਬੀ 'ਚ ਗੱਲ ਕਰਨੀ ਹੈ। ਇਸ ਵਾਸਤੇ ਮੇਰੇ ਨਾਲ ਮਿਲਣ ਤੋਂ ਪਹਿਲਾਂ ਵੀ ਉਹਨਾਂ ਦੇ ਭੁੱਟਾ ਸਾਹਿਬ ਕੀ ਹਾਲ ਚਾਲ ਹੈ, ਉਹ ਮੁੜ ਅਸੀਂ ਜਨਾਬ ਇੰਝ ਪੰਜਾਬੀ 'ਚ ਗੱਲਬਾਤ ਸ਼ੁਰੂ ਕਰ ਲੈਂਦੇ ਸੀ। ਇਹ ਫੀਲ ਨਹੀਂ ਹੋਇਆ ਕਿ ਮੈਂ ਯੂਨੀਵਰਸਿਟੀ 'ਚ ਆ ਗਿਆ ਲਾਹੌਰ ਦੇ ਵਿੱਚ ਵਦਾਂ ਅਤੇ ਮੈਨੂੰ ਉਰਦੂ ਬੋਲਣੀ ਚਾਹੀਦੀ ਹੈ, ਇੰਗਲਿਸ਼ ਬੋਲਣੀ ਚਾਹੀਦੀ ਹੈ। ਮੈਂ ਪੰਜਾਬੀ 'ਚ ਠੋਕੀ ਰੱਖੀ ਹਰ ਚੀਜ਼। ਸਰ ਜੀ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਲਾਹੌਰ ਦਾ ਬੜਾ ਹੱਥ ਹੈ ਕਿ ਉਹਨੇ ਪੰਜਾਬੀ ਨੂੰ ਖਤਮ ਕੀਤਾ? ਬਿਲਕੁਲ ਤਸਲੀਮ ਕਰਦਾ ਮੈਂ। ਇਹਦੇ ਸਾਡੀ ਤਾਰੀਖ ਜਿਹੜੀ ਹੈ ਨਾ, ਤਾਰੀਖ ਹਮੇਸ਼ਾ ਇਹੀ ਆਂਦੀ ਹੈ ਕਿ ਪੰਜਾਬ ਨੂੰ ਵੰਡਿਆ ਔਰ ਪੰਜਾਬ ਨੂੰ ਖ਼ਤਮ ਕੀਤਾ ਗਿਆ ਹੈ ਅੰਗਰੇਜ਼ਾਂ ਦੀ ਤਰਫੋਂ, ਅਤੇ ਉਸ ਦਾ ਜਿਹੜਾ ਗੱਠ ਜੋੜ ਹੋਇਆ ਨਾ ਉਹ ਸ਼ਾਇਦ ਇਹਨਾਂ ਇਸੇ ਬਾਰਡਰ 'ਤੇ ਹੋਇਆ, ਇੱਧਰੋਂ ਲਾਹੌਰ ਅਤੇ ਪਰੋਂ ਦਿੱਲੀ, ਇਹਨਾਂ ਦੇ ਦਰਮਿਆਨ। ਔਰ ਲਾਹੌਰ ਦੇ ਵਿੱਚ ਵੱਡੇ ਨਾਮ ਪੰਜਾਬੀ ਦੇ ਪਏ ਨੇ, ਉਰਦੂ ਦੇ ਪਏ ਨੇ, ਲੇਕਿਨ ਲਾਹੌਰ ਦੇ ਵਿੱਚ ਪੰਜਾਬੀ ਉੱਤੇ ਖੁੱਲ੍ਹ ਕੇ ਗੱਲ ਕਰਨ ਵਾਲਾ ਬੰਦਾ ਕੋਈ ਨਹੀਂ ਬੰਦਾ ਨਿਕਲਿਆ ਅੱਜ ਤੱਕ। ਸਾਡੇ ਕੋਲ ਹੁਣ ਬੜਾ ਸ਼ੁਕਰ ਹੈ, ਕੁਝ ਹੁਣ ਬੰਦੇ ਸਿਰ ਕੱਢਦੇ ਪਏ ਨੇ, ਬੰਦੇ ਜਾਗਦੇ ਪਏ ਨੇ। ਮੈਂ ਇੱਕ ਮੁਸ਼ਾਇਰੇ 'ਤੇ ਗਿਆ, ਮੈਂ ਕਿਹਾ ਹੁਣ ਦੋ ਦੁਖਦਾ ਪਿਆ ਬੰਦੇ ਵੇਖ ਕੇ। ਮੈਂ ਵੇਖਿਆ ਯਾਰ ਐਡੇ ਨੌਜਵਾਨ, ਐਡੇ ਗੱਭਰੂ, ਐਡੇ ਸੋਹਣੇ ਬੰਦੇ ਜਿਹੜੇ ਅੱਜ ਕੱਲ੍ਹ ਥੋੜ੍ਹਾ ਸਾਰੇ ਪੜ੍ਹ ਲਿਖ ਜਾਵਣ ਨਾ ਮੁਰਸ਼ਿਦ, ਉਹ ਬੜੇ ਹੀ ਕਹਿੰਦੇ ਨੇ ਕਿ ਘਰਾਂ ਛੱਡ ਯਾਰ ਪੰਜਾਬੀ, ਅਸੀਂ ਬੰਦੇ ਸਾਨੂੰ ਜਹਿਲ ਸੱਦੇ ਨੇ। ਦੋ ਪਠਾਨ ਬੈਠੇ ਹੋਣ ਨਾ ਉਹ ਪਸ਼ਤੋ 'ਚ ਗੱਲ ਕਰਦੇ ਨੇ, ਦੋ ਸਰਾਕੀ ਬੈਠੇ ਹੋਣ ਨਾ, ਸਰਾਕੀ ਸਾਡਾ ਲਹਿਜਾ ਹੈ। ਇਹ ਵੀ ਇੱਕ ਮੁੱਦਾ ਹੀ ਹੈ ਕਿ ਸਰਾਕੀ ਕਹਿੰਦੇ ਕਿ ਨਹੀਂ ਸਾਡੀ ਅਲੱਗ ਜ਼ੁਬਾਨ। ਮੈਂ ਅੱਜ ਤੁਹਾਨੂੰ ਇੱਕ ਬੜੀ ਨਿੱਕੀ ਜਿਹੀ ਗੱਲ ਕਰਨੀ ਹੈ। ਹਾਂਜੀ, ਹਮੇਸ਼ਾ ਸਰਕਾਰ ਨੇ ਮੁੱਦੇ ਜਿਹੜੇ ਹਨ ਉਹ ਲੜਾਉਣ ਵਾਸਤੇ ਚੁੱਕੇ ਨੇ। ਉਹਦੀ ਵਜ੍ਹਾ ਪਤਾ ਕੀ ਹੁੰਦੀ ਹੈ? ਪਹਿਲਾ ਮੁੱਦਾ ਚੁੱਕਿਆ ਗਿਆ ਫਿਰਕੇ 'ਤੇ ਬੰਦਿਆਂ ਨੂੰ ਲੜਾਇਆ ਗਿਆ। ਇਹ ਜਿਹੜੇ ਦੰਗੇ ਫਸਾਦ ਹੁੰਦੇ ਨੇ ਸਰਕਾਰ ਖੁਦ ਕਰਾਉਂਦੀ ਹੁੰਦੀ ਹੈ। ਫਿਰਕੇ 'ਤੇ ਬੰਦਿਆਂ ਨੂੰ ਲੜਾਇਆ ਗਿਆ। ਉਸ ਤੋਂ ਬਾਅਦ ਫਿਰਕਾ ਵਾਰੀਅਤ ਦਾ ਲੋਕਾਂ ਨੂੰ ਥੋੜ੍ਹਾ ਸ਼ਊਰ ਆਇਆ, ਲੋਕ ਆਖਣ ਲੱਗੇ ਨਹੀਂ ਯਾਰ ਇਹ ਗਲਤ ਨਹੀਂ ਹੈ, ਇੱਕ ਝੰਡੇ ਥੱਲੇ ਹੋਣਾ ਚਾਹੀਦਾ। ਲੋਕ ਥੋੜ੍ਹੇ ਸੁਲਝੇ, ਸੋਸ਼ਲ ਮੀਡੀਆ ਦਾ ਦੌਰ ਆ ਗਿਆ, ਮੁੜ ਲੋਕਾਂ ਨੂੰ ਲੜਾਇਆ ਗਿਆ ਕੌਮ ਪਰਸਤੀ 'ਤੇ, ਸੂਬਾਈਅਤ ਲੜਾਇਆ ਗਿਆ। ਪੰਜਾਬੀਆਂ ਕੋਲੋਂ ਸਿੰਧੀ ਮਰਾਇਆ ਗਿਆ, ਸਿੰਧੀਆਂ ਕੋਲੋਂ ਪੰਜਾਬੀ ਮਰਾਇਆ ਗਿਆ, ਪੰਜਾਬੀਆਂ ਕੋਲੋਂ ਪਸ਼ਤੂਨ ਮਰਾਇਆ ਗਿਆ, ਪਸ਼ਤੂਨਾਂ ਕੋਲੋਂ ਪੰਜਾਬੀ ਮਰਾਇਆ ਗਿਆ, ਸੂਬਾਈਅਤ 'ਤੇ ਬੰਦੇ ਮਰਾਏ ਗਏ। ਹੁਣ ਲੋਕ ਇਸ 'ਤੇ ਵੀ ਸੁਲਝਣ ਲੱਗ ਪੈਣੇ। ਹੁਣ ਬੰਦਿਆਂ ਨੂੰ ਲੜਾਇਆ ਜਾ ਰਿਹਾ ਸਿਰਫ ਔਰ ਸਿਰਫ ਲਹਿਜਿਆਂ 'ਤੇ। ਸਰਾਕੀ ਲਹਿਜਾ ਪੰਜਾਬੀ ਦਾ ਨਹੀਂ ਅਤੇ ਪੰਜਾਬੀ ਸਰਾਕੀ ਦਾ ਨਹੀਂ। ਸਰਾਕੀ ਬੇਸਿਕਲੀ ਮੈਂ ਤੁਹਾਨੂੰ ਅੱਗੇ ਗੱਲ ਕਰ ਰਿਹਾ, ਸਰਾਕੀ ਦੇ 32 ਲਹਿਜੇ ਨੇ, ਜਿਨ੍ਹਾਂ ਵਿੱਚ ਪੰਜਾਬੀ ਦੇ 32 ਲਹਿਜੇ ਨੇ, ਜਿਨ੍ਹਾਂ ਵਿੱਚੋਂ ਸਰਾਕੀ ਇੱਕ ਲਹਿਜਾ ਹੈ, ਸਰਾਕੀ ਜ਼ਬਾਨ ਨਹੀਂ ਹੈ। ਇਹ ਤਾਂ ਹੁਣ ਆ ਕੇ ਸਿਰਫ ਔਰ ਸਿਰਫ ਸਾਡੀ ਨੌਜਵਾਨ, ਸਾਡੀ ਯੂਥ ਨੂੰ ਡੀਟਰੈਕ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਇੱਕ ਨਵਾਂ ਫਿਤਨਾ ਔਰ ਨਵਾਂ ਇੱਕ ਸਬਬ ਲੈ ਕੇ ਉੱਠਣ ਕਿ ਸਾਡੀ ਜ਼ਰੂਰਤ ਮਹਿਸੂਸ ਹੋਵੇ। ਹਾਂਜੀ, ਮੈਂ ਗੱਲ ਤਾਂ ਜਿਨ੍ਹਾਂ ਦੀ ਕਰ ਰਿਹਾ ਤੁਸੀਂ ਸਮਝ ਰਹੇ ਹੋ, ਸਾਡੀ ਜ਼ਰੂਰਤ ਪੇਸ਼ ਹੋਵੇ ਕਿ ਇਹ ਰੋਲੇ ਬਣਨ ਤੇ ਬੰਦੇ ਮਰੀ ਮਿਲਣ। ਤੇ ਸਰ ਜੀ ਜਿਹਨਾਂ ਪਿੱਛੇ ਇਹਨਾਂ ਦਾ ਹੱਥ ਹੈ, ਜਿਹੜੇ ਇਹ ਬੰਦੇ ਹਰ ਚੀਜ਼ ਕਰਵਾ ਰਹੇ, ਉਹ ਪੰਜਾਬੀ ਨੂੰ ਖਤਮ ਕਿਉਂ ਕਰਨਾ ਚਾਹ ਰਹੇ? ਕਿਉਂਕਿ ਮੁਰਸ਼ਦ ਜੀ ਜਦਣ ਵੀ ਜਿਹੜੀ ਪੰਜਾਬ ਹੈ ਨਾ, ਪੰਜਾਬ ਦਲੇਰ ਕੌਮ ਹੈ, ਪੰਜਾਬ ਬਹਾਦਰ ਕੌਮ ਹੈ। ਅਗਰ ਪੰਜਾਬੀ ਇੱਕ ਝੰਡੇ ਥੱਲੇ ਇਕੱਠੇ ਹੋ ਗਏ ਨਾ, ਸੁਪਰ ਪਾਵਰ ਬਣੇਗਾ। ਤੁਸੀਂ ਵੇਖੋ ਬੰਗਾਲ ਨਹੀਂ ਵੰਡਿਆ ਗਿਆ, ਕੋਈ ਹੋਰ ਬਰਸਗੀਰ ਦਾ ਸੂਬਾ ਖਿੱਤਾ ਨਹੀਂ ਵੰਡਿਆ ਗਿਆ, ਸਿਰਫ ਪੰਜਾਬ ਵੰਡਿਆ ਗਿਆ। ਲਕੀਰ ਵੱਜੀ ਸਿਰਫ ਔਰ ਸਿਰਫ ਪੰਜਾਬ। ਉਹਦੀ ਵਜ੍ਹਾ ਹੀ ਸਿਰਫ ਔਰ ਸਿਰਫ ਇਹ ਹੈ ਕਿ ਅਗਰ ਇਹ ਇਕੱਠੇ ਹੋ ਗਏ, ਪੰਜਾਬੀ ਇਕੱਠੇ ਹੋ ਗਏ, ਦੁਨੀਆ ਤੋਂ ਸੁਪਰ ਪਾਵਰ ਬਣ ਜਾਏਗੀ। ਸਰ ਜੀ ਆਹ ਜਿਹੜੀ ਪੰਜਾਬ ਵੰਡੇ ਗਏ ਨਾ, ਇਹਦੇ 'ਤੇ ਇੱਕ ਛੋਟੀ ਜਿਹੀ ਗਜ਼ਲ ਜੇ ਤੁਹਾਨੂੰ ਯਾਦ ਹੋਵੇ ਤੇ। ਨਜ਼ਮ ਹੈ ਇੱਕ, ਉਨਵਾਨ ਹੈ ਸਾਂਝਾ ਪੰਜਾਬ। ਸਦੀਆਂ ਪਹਿਲੇ ਸਾਡਾ ਖਿੱਤਾ, ਖੁਸ਼ ਵੀ ਹਾਂ ਖੁਸ਼ਹਾਲ ਵੀ ਹਾਂ, ਹਰ ਇੱਕ ਰੌਣਕ ਰੱਬਾ ਬਖਸ਼ੀ ਮੋਹਰਾਂ ਵਰਗੀ ਚਾਲ ਵੀ ਹਾਂ।
ਹਿੰਦੂ ਮੁਸਲਿਮ ਸਿੱਖ ਈਸਾਈ ਵਿੱਚ ਪਿਆਰ ਦਾ ਢੇਰ ਕਮਾਲ ਵੀ ਹਾ, ਰੱਬ ਤੇ ਰਾਮ ਦੀ ਇੱਜ਼ਤ ਸਾਜੀ ਹਰ ਇੱਕ ਕਰਦਾ ਬਾਲ ਵੀ ਹਾ। ਹਿੰਦੂ ਮੁਸਲਿਮ ਸਿੱਖ ਈਸਾਈ ਵਿੱਚ ਪਿਆਰ ਦਾ ਢੇਰ ਕਮਾਲ ਵੀ ਹਾ, ਰੱਬ ਤੇ ਰਾਮ ਦੀ ਇੱਜ਼ਤ ਸਾਜੀ ਹਰ ਇੱਕ ਕਰਦਾ ਬਾਲ ਵੀ ਹਾ। ਹੋਲੀ ਈਦ ਵਿਸਾਖੀ ਹਿੱਕ ਜਾ ਕਿਹੜੇ ਸੋਹਣੇ ਰੰਗਾਂ ਹੁੰਦੇ, ਗੁਰੂ ਦਾ ਘਰ ਤੇ ਮੰਦਿਰ ਮਸਜਿਦ ਇੱਕ ਦੂਜੇ ਦੇ ਸੰਗਾਂ ਹੁੰਦੇ। ਬਦ ਨਜ਼ਰਾਂ ਦੀਆਂ ਨਜ਼ਰਾਂ ਲੱਗੀਆਂ ਇੱਕ ਦੂਜੇ ਤੋਂ ਦੂਰ ਹੋ ਗਏ ਆਂ, ਮਜ਼ਬੀ ਯਾੜ 'ਚ ਲੜਦਿਆਂ ਸ਼ੀਸ਼ੇ ਵਾਂਗੂ ਚੂਰ ਹੋ ਗਏ ਆਂ। ਇੱਕ ਦੂਜੇ ਦੇ ਖੂਨ ਦੇ ਪਿਆਸੇ ਜੱਗ 'ਚ ਬੂ ਮਸ਼ਹੂਰ ਹੋ ਗਏ ਆਂ, ਸਰਕਾਰਾਂ ਬਸ ਫਾਇਦੇ ਚਾਏ ਨੇ ਜਾਣ ਲਿਆ ਮਜਬੂਰ ਹੋ ਗਏ। 47 ਵਿੱਚ ਚੁੱਪ ਪਾਸੇ ਹੁਣ ਚੀਕਾਂ ਪੈ ਗਈਆਂ ਨੇ ਭਾਈਆ, ਸਾਡੇ ਘਰ ਦੇ ਵਿਹੜੇ ਅੰਦਰ ਲੀਕਾਂ ਪੈ ਗਈਆਂ ਨੇ ਭਾਈਆ। ਰੱਬ ਨੂੰ ਇਹ ਮਨਜ਼ੂਰ ਜੇ ਹੋਇਆ ਪੂਰਾ ਹਰ ਦਾ ਖਾਬ ਹੋ ਜਾਸੀ, ਜੇਲਮ ਰਾਵੀ ਬਿਆਸ ਤੇ ਸਤਲਜ ਨਾਲ ਚਨਾਹ ਸਹਿਰਾਬ ਹੋ ਜਾਸੀ। ਹੋਲੀ ਈਦ ਵਿਸਾਖੀ ਹਿੱਕ ਜਾ ਦਿਲ ਦਾ ਦੇਸ ਸ਼ਾਦਾਬ ਹੋ ਜਾਸੀ, ਅਮਾਰ ਮੈਂ ਢੋਲ ਦੀ ਥਾਪ ਤੇ ਨੱਚਾਂ ਜਿਸ ਦੇ ਹਿੱਕ ਪੰਜਾਬ ਹੋ ਜਾਸੀ। ਅੰਦਰੋਂ ਖੋਟੇ ਫੋੜ ਕੇ ਰਾਜ਼ੀ ਹਿੱਕ ਜਾ ਨਹੀਂ ਸਾਨੂੰ ਵਸਣ ਦੇਣਾ, ਵੇਖ ਲਵੀਂ ਸਰਕਾਰਾਂ ਸਾਨੂੰ ਸੱਚ ਨਹੀਂ ਬਿਲਕੁਲ ਦੱਸਣ ਦੇਣਾ। ਤਾਂ ਜੀ ਆਪਾਂ ਨੂੰ ਆਪਣੇ ਘਰ ਦੇ ਵਿੱਚੋਂ ਕਿੰਨੀ ਸਪੋਰਟ ਸੀ ਤੇ ਆਪਣੇ ਸ਼ਹਿਰ ਦੇ ਆਵਾਮ ਦਾ ਆਪਣੇ ਨਾਲ ਕਿੰਨਾ ਕੁ ਪਿਆਰ? ਘਰ ਦੇ ਵਿੱਚੋਂ ਸਪੋਰਟ ਇਹ ਸਾਦੀ ਹੈ, ਮੇਰੇ ਵਾਲਿਦ ਸਾਹਿਬ ਵੀ ਸ਼ਹਿਰ ਨੇ। ਹਾਂਜੀ। ਤੇ ਅਸੀਂ ਜਿਸ ਟਾਈਮ ਮਿਲਦੇ ਹਾਂ ਨਾ, ਮੇਰਾ ਵਾਲਿਦ ਸਾਹਿਬ ਜਾਂ ਮੈਂ, ਮੇਰੇ ਅਕਸਰ ਮੇਰੇ ਅੱਬੂ ਨੂੰ ਨਾ ਬੰਦੇ ਮਿਲਦੇ ਨਾ, ਉਹ ਆਂਦੇ ਨੇ ਯਾਰ ਤੂੰ ਬੜਾ ਖੁਸ਼ ਨਸੀਬ ਬੰਦਾ। ਮੇਰਾ ਅੱਬੂ ਆਂਦਾ ਉਹ ਕਿਵੇਂ? ਆਂਦੇ ਨੇ ਕਿ ਯਾਰ ਤੇਰੇ ਕੋਲ 2 ਪੁੱਤਰ ਨੇ ਔਰ ਤੇਰੇ ਪੁੱਤਰਾਂ ਤੇਰੀ ਵਿਰਾਸਤ ਸਾਂਭ ਲਈ। ਮੈਂ ਪੁੱਛਿਆ ਅੱਬੂ ਜੀ ਇਹ ਬੰਦੇ ਕਿਵੇਂ ਗੱਲ ਕਰਦੇ ਨੇ? ਉਹਨੇ ਫਿਰ ਅੱਬੂ ਜੀ ਨੇ ਮੈਨੂੰ ਸਮਝਾਇਆ ਕਿ ਮੇਰਾ ਵੱਡਾ ਪੁੱਤਰ ਉਹ ਮੇਰੀ ਮੈਡੀਕਲ ਫੀਲਡ ਜਾਂ ਮੇਰਾ ਜਿਹੜਾ ਬਿਜ਼ਨਸ ਸ਼ੋਭਾ ਉਹਨੂੰ ਸਾਂਭ ਰਿਹਾ, ਅਤੇ ਮੇਰਾ ਨਿੱਕਾ ਪੁੱਤਰ ਉਹ ਲਿਟਰੇਚਰ ਅਦਬ ਜਾਂ ਸ਼ਾਇਰੀ ਜਿਹੜੀ ਮੇਰੀ ਵਿਰਾਸਤ ਉਹਨੂੰ ਸਾਂਭ ਰਿਹਾ। ਮੇਰੇ ਘਰ 'ਚ ਮੈਨੂੰ ਬੜੀ ਸਪੋਰਟ ਮਿਲ ਰਹੀ ਹੈ। ਬਾਕੀ ਚਨਿਓਟ ਦੇ ਵਿੱਚ ਲੋਕ ਮੇਰੇ ਉੱਤੇ ਜਿਸ ਟਾਈਮ ਮੈਂ ਸ਼ੁਰੂ ਸ਼ਾਇਰੀ ਸ਼ੁਰੂ ਕੀਤੀ, ਔਰ ਅੱਲਾ ਦਾ ਬੜਾ ਸ਼ੁਕਰ ਹੈ ਮੈਂ ਪਹਿਲੇ ਮੁਸ਼ਾਇਰੇ ਤੋਂ ਹੀ ਉਹ ਟੱਚ ਲੱਭਾ ਕਿ ਇੱਕ ਵਾਰੀ ਪੰਜਾਬ ਦੇ ਵਿੱਚ ਮੇਰਾ ਨਾਂ ਪਹਿਲੇ ਮੁਸ਼ਾਇਰੇ 'ਚ ਮੇਰਾ ਨਾਂ ਬਣ ਗਿਆ ਪੰਜਾਬ ਦੇ ਵਿੱਚ। ਅਤੇ ਲੋਕਾਂ ਨੇ ਮੇਰੇ ਉੱਤੇ ਮੁਖਤਲਿਫ ਚਨਿਓਟ ਦੇ ਬੜੇ ਬੜੇ ਮੇਰੇ ਸੀਨੀਅਰ ਸ਼ੁਰਾ ਨੇ, ਬੜੇ ਬੜੇ ਅਜ਼ੀਜ਼, ਬੜੇ ਬੜੇ ਕਰੀਬੀ ਲੋਕਾਂ ਨੇ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਛੱਡੀਆਂ ਕਿ ਅਮਾਰ ਜਿਹੜਾ ਹੈ ਨਾ ਇਹ ਖੁਦ ਨਹੀਂ ਲਿਖਦਾ, ਕਿਸੇ ਕੋਲ ਲਿਖਾਉਂਦਾ ਹੈ। ਹਾਂ, ਬੜੇ ਕਰੀਬੀ ਲੋਕਾਂ ਨੇ। ਲੇਕਿਨ ਜਿਸ ਟਾਈਮ ਅੱਲਾ ਦਾ ਸ਼ੁਕਰ ਹੈ ਮੈਂ ਉਹਨਾਂ ਨੂੰ ਜਿਸ ਟਾਈਮ ਗੱਲ ਕੀਤੀ ਨਾ ਕਿ ਅਗਰ ਤੁਹਾਨੂੰ ਲੱਗਦਾ ਹੈ ਨਾ ਕਿ ਮੈਂ ਕਿਸੇ ਹੋਰ ਕੋਲ ਲਿਖਾਉਂਦਾ ਜਾਂ ਖੁਦ ਨਹੀਂ ਲਿਖਦਾ, ਅਤੇ ਉਹ ਬੰਦਾ ਯਾਰ ਤੁਸੀਂ ਵੀ ਢੂੰਢ ਲਓ ਤਾਂ ਕਿ ਤੁਹਾਨੂੰ ਵੀ ਕੁਝ ਐਕ ਲੱਗ ਜਾਵੇ। ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸ਼ੇਰ ਦੇ ਵਿੱਚ ਉਹਨਾਂ ਨੂੰ ਕੋਈ ਜਵਾਬ? ਯਾਰ ਮੈਂ ਬੜਾ ਨਾ ਸਿੱਧਾ ਜਿਹਾ ਬੰਦਾ ਹੀ ਮੂੰਹ ਮੇਰਾ ਇਹਨਾਂ ਲੋਕਾਂ ਨਾਲ, ਮੇਰਾ ਅੱਜ ਵੀ ਉਹਨਾਂ ਨੂੰ ਮੈਂ ਬੜਾ ਉਂਝ ਹੀ ਉਸ ਹਿਸਾਬ ਨਾਲ ਘੁੱਟ ਕੇ ਮਿਲਦਾ ਹੈ, ਮੂੰਹ ਉਸ ਹਿਸਾਬ ਨਾਲ ਆਪਣੀ ਪਿਆਰ ਮੁਹੱਬਤ ਵੀ ਖਾਂਦਾ। ਯਾਰ ਲੋਕ ਕਿਸੇ ਵੀ ਲੋਕਾਂ ਦੇ ਵੱਸ 'ਚ ਨਹੀਂ ਹੁੰਦਾ ਕਿਸੇ ਨੂੰ ਚੜ੍ਹਦਾ ਵੇਖ ਲਵੇਨ ਤਾਂ ਕਿਸੇ ਦੇ ਬਖਤ ਦਾ ਸਿਤਾਰਾ ਚਮਕਦਾ ਵੇਖ ਲਵੇਨ। ਲੇਕਿਨ ਮੈਂ ਸ਼ੇਰ ਤੁਹਾਨੂੰ ਤੁਸੀਂ ਆਖਿਆ ਅਤੇ ਇੱਕ ਸ਼ੇਰ ਸੁਣਾ ਸੰਗਿਆ ਕਿ ਢਲੀ ਰਾਤ ਜ਼ਵਾਲ ਦੀ ਜਾਂ ਆਇਆ, ਮੈਂ ਇੱਥੇ ਬਖਤ ਸਵੇਰ ਦੇ ਵਾਂਗੂ, ਛਾਂ ਬਣਸਾਂ ਕੀਰਿਆਂ ਲੱਗਦਿਆਂ ਤੇ ਕਿਸੇ ਸਗਣੀ ਬੇਰ ਦੇ ਵਾਂਗੂ, ਡਟ ਜਾਣਾ ਜ਼ੁਲਮ ਨੂੰ ਹੱਥ ਪਾ ਕੇ ਅਮਾਰ ਦਿਲੇਰ ਦੇ ਵਾਂਗੂ, 100 ਸਾਲਾ ਗਿੱਦੜ ਤੂੰ ਬਿਹਤਰ ਹੁੰਦਾ ਹੈ ਇੱਕ ਦੇ ਕਿਸੇ ਸ਼ੇਰ ਦੇ ਵਾਂਗੂ। ਵਾਸਤਾ ਜੀ ਵਾਹ। ਸਰ ਜੀ ਜਦੋਂ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਕਰਦੇ ਹੋ, ਉਹ ਇੱਕ ਫੀਲਿੰਗ ਹੁੰਦੀ ਨਾ ਕਿ ਯਾਰ ਉਹ ਮੂਵਮੈਂਟ ਕੀ ਹੁੰਦਾ ਜਦੋਂ ਤੁਹਾਡੇ ਸ਼ਹਿਰ ਦੇ ਤੁਹਾਡੇ ਇਲਾਕੇ ਦੇ ਬੰਦੇ ਤੁਹਾਨੂੰ ਬੈਗ ਸੁਣਦੇ? ਮੇਰੇ ਚਨਿਓਟ ਦੇ ਵਿੱਚ ਵੈਸੇ ਮੁਸ਼ਾਇਰੇ ਤਾਂ ਮੈਂ ਘੱਟ ਹੀ ਪੜ੍ਹੇ ਨੇ ਚਨਿਓਟ ਦੇ ਆਪਣੇ ਇਲਾਕੇ ਦੇ ਵਿੱਚ, ਲੇਕਿਨ ਮੈਂ ਜਿਸ ਟਾਈਮ ਚਨਿਓਟ ਦੇ ਵਿੱਚ ਮੈਂ ਔਰ ਮੇਰੀ ਵੱਡੀ ਆਪਣੇ ਚਨਿਓਟ ਦੇ ਬੰਦਿਆਂ ਵਾਸਤੇ ਇੱਕ ਵੱਡੀ ਆਫਰ ਹੈ ਕਿ ਮੈਂ ਚਨਿਓਟ ਦੇ ਬੰਦਿਆਂ ਕੋਲ ਮੁਸ਼ਾਇਰੇ ਦੇ ਪੈਸੇ ਕੋਈ ਨਹੀਂ। ਆਪਣੇ ਮੇਰੇ ਵਸੀਅਤ ਦੇ ਵਿੱਚ ਜਿਹੜਾ ਮੁਸ਼ਾਇਰਾ ਹੁੰਦਾ ਮੈਂ ਬਿਲਕੁਲ ਫਰੀ ਪੜ੍ਹਦਾ ਹੁੰਦਾ। ਬਲਕਿ ਆਪਣੇ ਕੋਲ ਵੀ ਆਉਂਦਾ ਕਿ ਯਾਰ ਤੁਸੀਂ ਮੇਰੇ ਕੋਲੋਂ 4 ਆਨੇ ਲੈ ਲਓ, ਮੁਸ਼ਾਇਰਾ ਆਪਣੇ ਚਨਿਓਟ ਦੇ ਵਿੱਚ ਕਾਮਯਾਬ ਕਰਾ ਲਓ। ਮੈਂ ਜਿੱਥੇ ਵੀ ਜਾਵਾਂ ਆਪਣੇ ਚਨਿਓਟ ਦੇ ਮੁਸ਼ਾਇਰਾ ਪੜ੍ਹਦਾ, ਮੈਨੂੰ ਬੜਾ ਮਾਣ ਲੱਭਦਾ ਹੈ, ਬੜੀ ਇੱਜ਼ਤ ਲੱਭਦੀ ਹੈ, ਬੜੇ ਲੋਕ ਪਿਆਰ ਕਰਦੇ ਨੇ ਔਰ ਬੜਾ ਅੱਛਾ ਸੁਣਦੇ ਨੇ। ਸਰ ਜੀ ਕੋਈ ਐਸਾ ਕੋਈ ਫੈਨ ਜਾਂ ਕੋਈ ਭਰਾ ਮਿਲਿਆ ਹੋਵੇ ਜਾਂ ਕਿੰਨੇ ਨਾ ਐਂਡ ਵਾਲੀ ਮੁਹੱਬਤ ਦਿਖਾਈ ਹੋਵੇ ਕਿ ਯਾਰ ਇਸ ਤੋਂ ਬਾਅਦ ਕੁਛ ਨਹੀਂ, ਕੋਈ ਹੈ ਇੱਦਾਂ ਦਾ ਬੰਦਾ? ਲੋਕ ਉਹ ਹਿੱਕ ਨਹੀਂ ਹੈ ਜਿਹਦਾ ਬੰਦਾ, ਕਈ ਬੰਦੇ ਜਿਹਦੇ ਮਿਲੇ ਨੇ ਜਿਨ ਅੱਜ ਕੱਲ੍ਹ ਸੋਸ਼ਲ ਮੀਡੀਆ ਤੱਕ ਗੱਲ ਪਤਾ ਕਿ ਮੈਂ ਤੁਹਾਨੂੰ ਆਪਣਾ ਮੋਬਾਇਲ ਖੋਲ੍ਹ ਕੇ ਵੀ ਖਾਵਾਂ ਨਾ ਅਤੇ ਮੋਬਾਇਲ ਦੇ ਵਿੱਚ ਉਸਾਦ ਜੀ ਕੋਈ ਐਸੇ ਇਤਨੇ ਇੱਕ ਮੈਸੇਜਿਸ ਪਏ ਨੇ ਜਿਨ੍ਹਾਂ ਬੰਦਿਆਂ ਸਲਾਮ ਕਰਨਾ ਹੁੰਦਾ। ਅਸਲਾਮ ਅਲੈਕੁਮ ਭਾਈ ਜੀ, ਸਲਾਮ ਕਰਨ ਤੋਂ ਬਾਅਦ ਭਾਈ ਜੀ ਇੱਕ ਵੀਡੀਓ ਬਣਵਾਉਣੀ ਹੈ, ਮੇਰੇ ਨਾਂ ਦੀ ਇੱਕ ਵੀਡੀਓ ਬਣਾ ਦਿਓ। ਔਰ ਕਈ ਲੋਕ ਇੰਝ ਦੇ ਮਿਲਦੇ ਨੇ ਕਿ ਜਿਨ੍ਹਾਂ ਇਸ ਹੱਦ ਤੱਕ ਗੱਲਾਂ ਕੀਤੀਆਂ ਨੇ, ਇਤਨਾ ਪਿਆਰ ਵਿਖਾਇਆ, ਇਤਨਾ ਸਪੋਰਟ ਕੀਤਾ ਹੈ ਕਿ ਉਹਨਾਂ ਅੱਜ ਤੱਕ ਮੈਨੂੰ
ਉਹ ਆਂਦੇ ਨਾ ਨਾਂ ਦੀ ਵੀਡੀਓ ਕੀ ਉਹਨੇ ਅੱਜ ਤੱਕ ਮੈਨੂੰ ਇਹ ਵੀ ਨਹੀਂ ਆਖਿਆ ਯਾਰ ਕਿਸੇ ਬੰਦੇ ਕੋਲ ਮੇਰਾ ਜਾ ਕੇ ਨਾਂ ਲੈ ਲਵੀਂ, ਕਿਸੇ ਬੰਦੇ ਨੂੰ ਦੱਸੀ ਮੇਰਾ ਸੰਤਾਲਕ ਹੈ। ਇਸ ਹਿਸਾਬ ਦੇ ਹੀ ਬੰਦੇ ਮਿਲੇ ਨੇ, ਬੜੇ ਬੜੇ ਜਿਹਦੇ ਲੋਕ ਯਾਦਗਾਰ ਬੰਦੇ ਮਿਲੇ ਨੇ। ਜਿੰਨਾ ਮੈਨੂੰ ਇੱਕ ਦੋਸਤ ਹੈ ਬੜਾ ਕਰੀਬੀ, ਉਹਨੇ ਮੈਨੂੰ ਸਪੋਂਸਰ ਕਰ ਦਿੱਤਾ ਜੀ ਆਊਟ ਆਫ ਕੰਟਰੀ ਦਾ ਵੀਜ਼ਾ, ਯਾਰ ਤੂੰ ਮੇਰੇ ਕੋਲ ਆ ਜਾ। ਇੱਕ ਐਸਾ ਦੋਸਤ ਬੜਾ ਜਾਨਸ਼ੀਨ ਬੜਾ ਦਿਲੇਰ ਬੰਦਾ ਮਿਲਿਆ ਜਿਹਨੇ ਮੈਨੂੰ ਉਮਰੇ ਦਾ ਟਿਕਟ ਜਿਹੜਾ ਨਾ ਉਹ ਦਿੱਤਾ ਸੀਗਾ। ਲੇਕਿਨ ਮੇਰੀਆਂ ਕੁਝ ਮਸਰੂਫੀਆਤ ਦੀ ਵਜ੍ਹਾ ਤੋਂ ਅੱਲਾਹ ਪਾਕ ਦਾ ਹੁਕਮ ਲਾਈ ਮੈਂ ਥੋੜਾ ਸਾਰਾ ਡਿਲੇ ਹੋ ਗਿਆ ਸੀ। ਲੇਕਿਨ ਹੁਣ ਅਨ ਕਰੀਬ ਇੱਕ ਮੇਰਾ ਦੋਸਤ ਉਹ ਜਿਹੜਾ ਨਾ ਮੈਨੂੰ ਮੁੜ ਫੋਰਸ ਕਰ ਰਿਹਾ ਕਿ ਹੁਣ ਰਮਜ਼ਾਨ ਦੇ ਵਿੱਚ ਇਨਸ਼ਾਅੱਲਾ ਰਲ ਕੇ ਜਾਣਾ ਉਮਰੇ ਤੇ, ਇਨਸ਼ਾਅੱਲਾ ਮੈਂ ਚੱਲਣਾ। ਤੇ ਸਰ ਜੀ ਤੁਸੀਂ ਆਪਣੀ ਜ਼ਾਤ ਤੋਂ ਠੀਕ ਹੈ ਪੰਜਾਬੀ ਨੂੰ ਗਾਂ ਆਉਣ ਵਾਲੇ ਟਾਈਮ 'ਚ ਪੰਜਾਬੀ ਨੂੰ ਤੁਸੀਂ ਕਿੱਥੇ ਤੱਕ ਲੈ ਕੇ ਜਾਓਗੇ? ਪੰਜਾਬ ਨੂੰ ਜਾਂ ਪੰਜਾਬੀ ਨੂੰ ਅਗਰ ਅੱਲਾਹ ਪਾਕ ਮੈਨੂੰ ਤੌਫੀਕ ਦਿੱਤੀ ਤੇ ਮੈਂ ਉਸ ਕੋਨੇ ਤੋਂ ਲੈ ਕੇ ਜਾਵਾਂਗਾ ਜਿੱਥੇ ਪੰਜਾਬੀ ਹਾਲੇ ਤੱਕ ਨਹੀਂ ਹੈ ਪੜ੍ਹੀ। ਅੱਲਾਹ ਪਾਕ ਨੇ ਤੌਫੀਕ ਦਿੱਤੀ ਤੇ ਮੈਂ ਇਨਸ਼ਾਅੱਲਾ, ਹੁਣ ਅੱਜ ਕੱਲ੍ਹ ਸਾਡੇ ਕੋਲ ਇਸ ਲੈਵਲ ਦੇ ਪੰਜਾਬੀ ਦੇ ਬੰਦੇ ਵਗ ਗਏ ਨੇ, ਇਸ ਲੈਵਲ 'ਤੇ ਵਗ ਗਏ ਨੇ ਕਿ ਮੈਂ ਨਹੀਂ ਸਮਝਦਾ ਕਿ ਯਾਰ ਮੇਰੇ ਕੋਲ ਇਤਨਾ ਕੋ ਕੰਮ ਹੋ ਸਕਦਾ ਜਿਤਨਾ ਅੱਜ ਦੇ ਦੌਰ ਦੇ ਵਿੱਚ ਪੰਜਾਬੀ ਦੇ ਵਿੱਚ ਕੁਝ ਲੋਕ ਕੰਮ ਕਰ ਰਹੇ ਨੇ। ਬੜੇ ਬੜੇ ਮੈਂ ਉਹਨਾਂ ਦੇ ਅੱਜ ਕੱਲ੍ਹ 30 ਸੈਕਿੰਡ ਦੇ ਵਿੱਚ ਨਾ ਸ਼ੋਅ ਸੋਲਡ ਆਊਟ ਹੋ ਜਾਂਦੇ ਨੇ 30 ਸੈਕਿੰਡ ਦੇ ਵਿੱਚ। ਉਹਨਾਂ ਨੇ ਪੰਜਾਬੀ ਆ ਗਏ ਹੋਏ। ਆਪਾਂ ਨੂੰ ਸੋਸ਼ਲ ਮੀਡੀਆ ਤੋਂ ਆਉਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਜਿਹੜੀ ਮਿਊਜ਼ਿਕ ਇੰਡਸਟਰੀ ਆ, ਡਰਾਮਾ ਇੰਡਸਟਰੀ ਆ, ਸ਼ੋਅ ਇੰਡਸਟਰੀ ਆ, ਉੱਥੋਂ ਆਪਾਂ ਨੂੰ ਕਿੰਨਾ ਆਫਰ ਆਈ ਜਾਂ ਕੋਈ? ਮੈਂ ਜਿਹੜਾ ਨਾ ਸ਼ਾਇਰੀ ਫੀਲਡ ਜਾਂ ਸ਼ਾਇਰੀ ਦਾ ਸ਼ਗਫ ਹਾਸਲ ਕਰਨ ਤੋਂ ਪਹਿਲੇ ਨਾ ਮੇਰੇ ਵਿੱਚ ਇੱਕ ਉਹ ਆਂਦੇ ਨਾ ਗੱਲਬਾਤ ਆਈ। ਮੈਂ ਹੁਣ ਉਹ ਪੂਰਾ ਪ੍ਰੋਪਰ ਲਫ਼ਜ਼ ਨਾ ਬੋਲ ਸਕਾਂ, ਜਿਹੜਾ ਮੇਰੇ ਬੰਦੇ ਅਕਸਰ ਗੱਲ ਕਰਦੇ ਨੇ ਕਿ ਮੇਰੇ ਅੰਦਰ ਹੋਏ, ਉਹ ਮੇਰੇ ਅੰਦਰ ਇੱਕ ਹਾਈ ਕਿ ਮੈਂ ਐਕਟਰ ਬਣਨਾ। ਅੱਛਾ। ਮੈਨੂੰ ਘਰ ਵਾਲਿਆਂ ਵੀ, ਵੱਡੀ ਸਿਸਟਰ ਮੇਰੀ ਬੜਾ ਆਂਦੀ ਕਿ ਯਾਰ ਤੂੰ ਬਣ, ਅਸੀਂ ਤੇਰੇ ਨਾਲ ਹੈ। ਲੇਕਿਨ ਜਿਸ ਟਾਈਮ ਮੈਂ ਇਸ ਸ਼ੋਬੇ ਦੇ ਵਿੱਚ ਲੋਕਾਂ ਨੂੰ ਵੇਖਿਆ ਨਾ ਕਿ ਯਾਰ ਇਹ ਤਾਂ ਕਿਸ ਹੱਦ ਤੱਕ ਅਗਾਂਹ ਨਿਕਲ ਜਾਂਦੇ ਹੁੰਦੇ ਨੇ, ਫਿਰ ਮੈਂ ਕਿਹਾ ਨਹੀਂ ਯਾਰ ਅਸੀਂ ਠੀਕ ਹਾਂ ਜਿੱਥੇ ਵਧੇ ਹਾਂ, ਜਿੱਥੇ ਬੈਠੇ। ਅਤੇ ਆਪਾਂ ਨੂੰ ਗਾਉਣ ਦਾ ਸ਼ੌਕ ਵੀ ਹੈਗਾ? ਗਾਉਣ ਦਾ ਸ਼ੌਕ ਮੁਰਸ਼ਦ ਜੀ ਕਿਸੇ ਦੌਰ ਵਿੱਚ ਰਿਹਾ, ਲੇਕਿਨ ਹੁਣ ਨਹੀਂ ਹੈ। ਇਸ ਟਾਈਮ ਤੁਸੀਂ ਗਾ ਸਕਦੇ ਹੋ? ਨਹੀਂ, ਮੈਂ ਗਾ ਨਹੀਂ ਸਕਦਾ। ਮੇਰੀ ਅਗਰ ਮੈਂ ਗਾ ਲਿਆ ਨਾ ਤਾਂ ਪੋਡਕਾਸਟ ਤੁਹਾਡੀ ਜਿਹੜੀ ਹੈ ਨਾ ਇਹ ਵੜ ਜਾਣਾ, ਪ੍ਰੋਗਰਾਮ ਵੜ ਜਾਣਾ। ਭਾਅ ਜੀ ਤੁਸੀਂ ਇਸ ਟਾਈਮ ਸ਼ਹਿਰ ਰਹਿ ਰਹੇ ਹੋ, ਠੀਕ ਹੈ, ਅਤੇ ਤੁਸੀਂ ਖੁਦ ਬੇਸਿਕ ਇੱਕ ਪਿੱਛੋਂ ਪਿੰਡ ਤੋਂ, ਤੁਹਾਨੂੰ ਇਹਨਾਂ ਦੋਨਾਂ 'ਚ ਕੀ ਡਿਫਰੈਂਸ? 2013 ਦੇ ਵਿੱਚ ਨਿਊਟ ਸ਼ਿਫਟ ਹੋਇਆ ਸੀ ਅਸੀਂ ਆਪਣੇ, ਅਤੇ ਮੋਬਾਇਲ ਉਸ ਟਾਈਮ ਕੋਈ ਨਹੀਂ ਹੁੰਦਾ। ਮੇਰੇ ਵਾਲੇ ਸਾਹਿਬ ਦਾ ਆਪਣਾ ਕਿਉਂਕਿ ਸਟੋਰ ਵਗੈਰਾ ਵੀ ਫਾਰਮੈਸੀ ਹੈ, ਅਤੇ ਸਾਨੂੰ ਨਾ ਉਹ ਮੈਡੀਸਨ ਕੰਪਨੀ ਵਾਲੇ ਉਹ ਪੈਡ ਦਿੰਦੇ ਹਨ। ਪੈਡ ਮਤਲਬ ਉਹ ਦਿੰਦੇ ਨੇ ਸੈਂਪਲ ਮੈਡੀਸਨ ਦਾ। ਉਹ ਪੈਡ ਨਾ ਮੈਂ ਚਾਹਿਆ ਜਿਸ ਅਸੀਂ ਚਨਿਓਟ ਆਪਣੇ ਪਿੰਡ 'ਚ ਨਿਕਲ ਕੇ ਚਨਿਓਟ ਆ ਰਿਹਾ ਬਾਹਲਾ ਮੈਂ ਕਿਹਾ ਯਾਰ ਮੈਂ ਆਪਣੇ ਚਨਿਓਟ ਬਹਿ ਕੇ ਨਾ ਆਪਣੇ ਪਿੰਡ ਦੇ ਬੰਦੇ ਨੂੰ ਚਿੱਠੀਆਂ ਲਿਖਣੀਆਂ ਨੇ। ਅੱਛਾ। ਬੜੀ ਮੁਹੱਬਤ ਹੈ ਆਪਣੇ ਪਿੰਡ ਦੇ ਨਾਲ, ਔਰ ਮੈਂ ਕਈ ਵਾਰੀ ਉਹ ਚਿੱਠੀਆਂ ਉਸ ਅੱਜ ਲਿਖੀਆਂ ਵੀ ਹਨ, ਔਰ ਆਪਣੇ ਪਿੰਡ ਦੇ ਵਿੱਚ ਕਈ ਦੋਸਤਾਂ ਨੂੰ ਗਲੀਆਂ ਵੀ। ਮੇਰਾ ਦੋਸਤ ਨੂੰ ਅੱਲਾਹ ਪਾਕ ਗਰੀ ਕੇ ਰਹਿਮਤ ਕਰੇ, ਬਹੁਤ ਹੋ ਗਿਆ ਬੇਚਾਰਾ, ਉਹਨੂੰ ਬੜੀਆਂ ਚਿੱਠੀਆਂ ਲਿਖੀਆਂ ਹਨ ਕਿਸੇ ਦੌਰ ਦੇ ਵਿੱਚ। ਮੈਂ ਕਿਹਾ ਯਾਰ ਬੜਾ ਦਿਲ ਕਰਦਾ ਤੇਰੇ ਵਾਸਤੇ, ਜਾਂ ਜਿਹੜੀ ਕੋਈ ਬੰਦਾ ਗੱਲ ਕਰਦਾ ਹੁੰਦਾ ਉਹ ਸਾਜ ਜੀ ਲਿਖਣੀਆਂ। ਪਿੰਡ ਦੇ ਨਾਲ ਬੜੀ ਮੁਹੱਬਤ ਹੈ। ਮੇਰਾ ਉਹ ਸੁੱਖ ਦਾ ਨਾਂ ਪੰਜਾਬੀ ਹੈ, ਸਗਣੀ ਛਾਂ ਪੰਜਾਬੀ ਹੈ, ਮੇਰਾ ਪੁੱਤਰ ਖੂਨ ਹਲਾਲੀ, ਬੋਲਦਾ ਤਾਂ ਪੰਜਾਬੀ ਹੈ। ਤੈਥੋਂ ਕੋਈ ਜਦ ਮੇਰਾ ਪੁੱਛੇ ਦੱਸੀ ਹਾਂ ਪੰਜਾਬੀ ਹੈ, ਮੇਰੀ ਦੇਸ਼ ਦੀ ਚੋਗਾਂ ਚੁਣਦਾ ਤੋਤਾ ਕਾਂ ਪੰਜਾਬੀ ਹੈ, ਜੰਨਤ ਹੈ ਪੰਜਾਬ ਸਾਡਾ, ਸਾਡੀ ਮਾਂ ਪੰਜਾਬੀ ਹੈ। ਅਸੀਂ ਜਿਹੜਾ ਪੰਜਾਬ ਨਾਲ ਜੁੜੇ ਹੋਏ ਹਾਂ ਨਾ, ਜਾਂ ਪਿੰਡ ਨਾਲ ਜੁੜੇ ਹੋਏ, ਅਸੀਂ ਅੱਜ ਵੀ ਅਗਰ ਪਿੰਡ ਨਾਲ ਜਿਹੜਾ ਬੰਦਾ ਜੁੜਿਆ ਹੋਇਆ ਨਾ, ਜਿਹੜਾ ਅੱਜ ਵੀ ਪਿੰਡ ਨਾਲ ਜੁੜਿਆ ਹੋਇਆ, ਉਹ ਬੰਦਾ ਅੱਜ ਵੀ ਇੱਕ ਨੰਬਰ ਹੈ, ਉਹ ਹਲਾਲੀ ਬੰਦਾ, ਆਪਣੀ ਗੱਲ ਤੇ ਡਟ ਜਾਵਣਾ। ਇਸ ਗੱਲ 'ਚ ਤਾਂ ਜੀ ਕੋਈ ਸ਼ੱਕ ਹੀ ਨਹੀਂ। ਇਹ ਖਸੂਸੀ ਪਿੰਡਾਂ ਵਾਲੇ ਬੰਦਿਆਂ ਵਾਸਤੇ ਸ਼ੇਰ ਹੈ, ਗੱਲ ਕਰਕੇ ਗੱਲ ਤੂੰ ਮਲ ਵੰਜੀਏ, ਮੈਂ ਜ਼ਾਤ ਦਾ ਭਰਮ ਮੰਜਾਇਆ ਨਹੀਂ, ਜਿੱਥੇ ਲਿਖਿਆ ਹੈ ਪੱਥਰ ਤੇ ਲੀਕ ਹੋ ਗਈ, ਜਿੱਥੇ ਰੱਖਿਆ ਪੈਰ ਤੇ ਚਾਇਆ ਨਹੀਂ, ਔਰ ਜਦੋਂ ਲੋੜ ਮਾਰ ਆਈ ਬੇਲੀਆਂ ਨੂੰ ਸਿਰ ਵਾਰਿਆ ਹੈ ਸਰਫਾਇਆ ਨਹੀਂ, ਮੈਂ ਆਪਣੀ ਬਾਲ ਕੇ ਸੇਕੀ ਏ ਮੱਚ ਵੇਖ ਕੇ ਦਿਲ ਵੀ ਚਾਇਆ ਨਹੀਂ। ਬੜੇ ਰਾਠ ਬੰਦੇ ਹੁੰਦੇ ਨੇ ਪੰਜਾਬ ਦੇ। ਜੀ ਹੈ ਸਰ ਜੀ, ਕਹਿੰਦੇ ਨੇ ਕਿ ਆਪਣੀ ਜ਼ਿੰਦਗੀ 'ਚ ਬੰਦਾ ਕਾਮਯਾਬ ਹੁੰਦਾ ਨਾ, ਉਹਦੇ ਵਿੱਚ ਉਹਦਾ ਹੱਥ ਹੁੰਦਾ ਯਾਰਾਂ ਦਾ, ਬਹੁਤ ਜ਼ਿਆਦਾ ਹੱਥ ਹੁੰਦਾ। ਆਪਣੇ ਕੁਛ ਹੈ ਇੱਦਾਂ ਦੇ ਯਾਰ? ਬੜੇ ਯਾਰ ਨੇ ਜਿਹਦੇ ਮੇਰੀ ਕਾਮਯਾਬੀ ਦੇ ਪਿੱਛੇ ਮੇਰੇ ਬੜੇ ਯਾਰਾਂ ਦਾ ਹੱਥ ਹੈ, ਜਿੰਦੇ ਵਿੱਚ ਮੈਂ ਇੰਝ ਵੀ ਗੱਲ ਕਰ ਲਵਾਂਗਾ ਕਿ ਮੇਰੇ ਯਾਰਾਂ ਗੱਦਾਰਾਂ ਦਾ ਵੀ ਹੱਥ ਹੈ। ਤਾਂ ਜੀ ਚਲੋ ਹੁਣ ਜਿਹੜੇ ਤੁਹਾਡੇ ਯਾਰ ਦੇਖਦੇ ਪਏ ਨਾ, ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ, ਉਹਨਾਂ ਵਾਸਤੇ ਵੀ ਇੱਕ ਸ਼ੇਰ, ਜਿਨ੍ਹਾਂ ਨੇ ਤੁਸੀਂ ਕਿਹਾ ਕਿ ਗੱਦਾਰ, ਉਹਨਾਂ ਵਾਸਤੇ ਵੀ ਇੱਕ ਸ਼ੇਰ। ਜਿਹੜੇ ਜਿਨ੍ਹਾਂ ਬੇਲੀਆਂ ਬੜਾ ਸਹਾਰਾ ਦਿੱਤਾ ਹੈ, ਬੜਾ ਉਹਨਾਂ ਨੇ ਮਾਣ ਵਧਾਇਆ ਹੈ,
ਉਹਨਾਂ ਵਾਸਤੇ ਇੱਕ ਸ਼ੇਰ ਹੈ, ਅੱਲਾ ਦੇਵੇ ਤਾਕਤ ਹਰ ਲਾਜ਼ਾ ਤੇਰੇ ਨਾਲ ਰੁਕਾ ਕੇ ਜੀਣਾ ਹੈ, ਤੇਰੇ ਹੁੰਦਿਆਂ ਕੋਈ ਪਰੇਸ਼ਾਨੀ ਨਹੀਂ, ਅੱਖੀ ਨੀਰ ਸੁਕਾ ਕੇ ਜੀਣਾ ਹੈ, ਔਰ ਅਮਾਰ ਹਰੀਫ ਦਾ ਹਰ ਹਰਬਾ ਤੈਥੋਂ ਦੂਰ ਚੁਕਾ ਕੇ ਜੀਣਾ ਹੈ, ਤੂੰ ਕੀਮਤੀ ਬੇਲੀ ਹੈ ਜ਼ਿੰਦਗੀ ਦਾ, ਤੈਨੂੰ ਯਾਰ ਲੁਕਾ ਕੇ ਜੀਣਾ ਹੈ। ਇਸ ਤਰ੍ਹਾਂ ਜੀ ਹੁਣ ਜਿਹੜੇ ਉਹ ਭਾਈ ਯਾਰ ਸੀ ਉੱਦਾਂ ਦੇ ਉਹਨਾਂ ਵਾਸਤੇ ਸੀ। ਉਹਨਾਂ ਵਾਸਤੇ ਸ਼ੇਰ ਹੈ, ਯਾਰਾਂ ਗੱਦਾਰਾਂ ਵਾਸਤੇ, ਜਿਹੜੇ ਨਾਲ ਰਲਾਏ ਮੈਂ ਅੱਜ ਤੋੜੀ ਅਮਾਰ ਮੁਨਾਫਿਕ ਨਿਕਲੇ, ਹਰ ਗਲਤੀ ਤੇ ਚਾ ਮਾਫ ਕੀਤਾ, ਹਰ ਵਾਰ ਮੁਨਾਫਿਕ ਨਿਕਲੇ, ਔਰ ਕੱਚ ਵਾਂਗ ਤਰੁੱਟ ਗਿਆ ਬਿਲ ਆਖਿਰ ਮੇਰੇ ਪਿਆਰ ਮੁਨਾਫਿਕ ਨਿਕਲੇ, ਕੁਝ ਦੁੱਖਣ ਯਾਰ ਮੁਹੱਬਤ ਦੇ, ਕੁਝ ਯਾਰ ਮੁਨਾਫਿਕ ਨਿਕਲੇ। ਨਿਕਲੇ ਉਹ ਵਾਸਤਾ ਜੀ। ਸਰ ਜੀ ਇਸ ਟਾਈਮ ਮੈਨੂੰ ਦੇਖ ਕੇ ਤੁਹਾਨੂੰ ਕੋਈ ਸ਼ੇਰ ਜਾਂ ਗਜ਼ਲ ਯਾਦ ਆ ਰਹੀ? ਤੁਹਾਡੀ ਨਜ਼ਰ ਇੱਕ ਦੋੜਾ ਕਰਿਸਾਂ ਗਿਆ, ਹਾਂਜੀ। ਕਦਾਂ ਵੀ ਖੀਸੇ ਦਿਲ ਬਰਾ ਤੂੰ, ਕਦਾਂ ਯਾਰਾ ਕਰਾਮਤ ਉਸੀ, मैं तेरे चेहरे दी दीद करसां ते खुश नसीबी अलामत होसी, जो हुस्न तेरे तो कोई नहीं वाकिफ वो शख्स के ताईं सलामत होसी, अमार सोना तू आखरी है ते तेरे बाद अण कयामत होसी। ਇਹ ਤਾਂ ਸਹੀ ਝੂਠ ਹੀ ਬੋਲਿਆ। ਤੇ ਭਾਜੀ ਆਪਣੀ ਪੰਜਾਬੀ ਜ਼ੁਬਾਨ ਜਾਂ ਇਹਦੀ ਜਿੰਨੀ ਪੁਰਾਣੀ ਤਾਰੀਖ ਆ, ਠੀਕ ਹੈ, ਤੁਸੀਂ ਇਹਦੇ ਬਾਰੇ ਕੀ, ਤੁਹਾਡਾ ਇਹਦੇ ਬਾਰੇ ਕੀ ਨਜ਼ਰੀਆ? पंजाब दी तारीख जिहड़ी है ना ਉਹ ਬੜੀ ਰੰਗੀਨ ਹੈ। ਪੰਜਾਬ ਦਾ ਮੁਸਤਕਬਲ ਆਉਣ ਵਾਲਾ ਵੀ ਇਨਸ਼ਾਅੱਲਾ ਰੋਸ਼ਨ ਹੈ, ਪੰਜਾਬ ਦਾ ਮਾਜ਼ੀ ਬੜਾ ਰੋਸ਼ਨ ਹਾਈ ਔਰ ਹੋ ਵੀ ਸਕਦਾ ਹਾਈ, ਲੇਕਿਨ ਸਾਡੇ ਕੁਝ ਗੱਦਾਰੀਆਂ ਇਹਨਾਂ ਕਿ ਸਾਡਾ ਪੰਜਾਬ ਦੀ ਸਕਾਫਤ ਨੂੰ ਬੜਾ ਨੁਕਸਾਨ ਪਹੁੰਚਾਇਆ। ਲੇਕਿਨ ਮੇਰੀ ਇੱਕ ਨਜ਼ਰ ਵਿੱਚ ਤਾਰੀਖ, ਹਾਂਜੀ, ਮਤਲਬ ਉਹ ਤੁਹਾਨੂੰ ਸੁਣਾਉਂਦਾ, ਸ਼ਾਇਦ ਤੁਹਾਨੂੰ ਉਸ ਦੇ ਵਿੱਚ ਕੋਈ ਗੱਲ ਲੱਭ ਜਾਵੇ। ਗੱਦਾਰੀਆਂ ਜਿਹੜਾ ਮੈਂ ਤੁਹਾਡੀ ਗੱਲ ਯੂਜ਼ ਕੀਤੀ ਹੈ ਕਿ ਉਹ ਤੁਹਾਨੂੰ ਸ਼ਾਇਦ ਟੱਚ ਲੱਭ ਜਾਵੇ। ਅਸੀਂ ਹਾਂ ਸੁੱਤੇ ਮੁਗਲ ਮਰਾ ਕੇ, ਗੁਲਾਮ ਬਣ ਕੇ ਤੇ ਸਿਰ ਝੁਕਾ ਕੇ, ਅਸਾਂ ਤਾਂ ਹਾਕਿਮ ਰੰਗੂਨ ਗੱਲੇ ਤੇ ਬਚਿਆ ਕੁਝ ਵੀ ਨਹੀਂ ਸਾਡੇ ਪੱਲੇ, ਦਿਲੇਰ ਲੋਗਾਂ ਜੋ ਹੱਥੀ ਆਪਣੇ ਮਰਾ ਕੇ ਹੱਟੇ ਬੁਲਾ ਕੇ ਹੱਟੇ, ਅਸਾਂ ਨੇ ਟੀਪੂ ਦਾ ਸਾਥ ਕੀਤਾ, ਜਸ਼ਨ ਮਨਾਇਆ ਇੰਤਜ਼ਾਮ ਪੀਤਾ, ਅਸਾਂ ਨੂੰ ਜਿਸ ਵੀ ਆਜ਼ਾਦ ਹੋਵਣ ਦਾ ਰਾਹ ਵਿਖਾਇਆ ਗੱਦਾਰ ਸਦਿਆ, ਜ਼ਮੀਨ ਦੇ ਕੇ ਫਿਰੰਗੀ ਕਈ ਨੂੰ ਬਸ਼ਰ ਮਰਾਇਆ ਗੱਦਾਰ ਸਦਿਆ, ਖਰਲ ਮਰਾਇਆ ਭਗਤ ਮਰਾਇਆ, ਅਸਾਂ ਨੇ ਕਈ ਦਾ ਵੀ ਸਾਥ ਦਿੱਤਾ, ਜਗੀਰਾਂ ਲੈ ਕੇ ਜ਼ਮੀਰ ਵੇਚੇ, ਅਸਾਂ ਨੇ ਕਈ ਦਾ ਵੀ ਸਾਥ ਦਿੱਤਾ, ਆਜ਼ਾਦੀ ਨਾਂ ਦੀ ਮਿਲੀ ਜੇ ਸਾਨੂੰ ਗੁਲਾਮੀ ਜ਼ੇਨ 'ਚ ਖਲੋਤੀ ਰਹੀਏ, ਤੁਹਾਡੇ ਹੁਕਮਾਂ ਤੇ ਸਿਰ ਝੁਕਾਇਆ ਸਲਾਮੀ ਜ਼ੇਨ 'ਚ ਖਲੋਤੀ ਰਹੀਏ, ਅਸਾਂ ਤਾਂ ਕਾਇਦ ਵੀ ਆਪ ਮਾਰਾ ਹੈ, ਲਿਆਕਤ ਅਲੀ ਨੂੰ ਆਪ ਮਾਰਾ ਹੈ, ਅਸਾਂ ਨੂੰ ਹਾਕਿਮ ਨੇ ਜੋ ਪੜ੍ਹਾਇਆ ਅਸੀਂ ਉਹ ਚੁੱਪ ਚਾਪ ਰੱਟ ਗਏ ਉਸੇ, ਜਨਾਹ ਦੀ ਧੀ ਨੂੰ ਮਿਲਤ ਦੀ ਮਾਂ ਨੂੰ ਗਦਾਰ ਆਖਣ ਤੇ ਡਟ ਗਏ ਉਸੇ, ਅਸਾਂ ਨਹੀਂ ਹੱਕ ਸੱਚ ਦਾ ਸਾਥ ਦਿੱਤਾ, ਅਸਾਂ ਵਤਨ ਦੀ ਨਹੀਂ ਖੈਰ ਮੰਗੀ, ਅਸਾਂ ਨਹੀਂ ਨਸਲਾਂ ਦਾ ਸੋਚਿਆ ਵੀ ਤੇ ਆਪਣੇ ਤਨ ਦੀ ਨਹੀਂ ਖੈਰ ਮੰਗੀ, ਅਸਾਂ ਤਰੱਕੀ ਦਾ ਸੋਚਿਆ ਨਹੀਂ ਕਮਾਲ ਪਾਸੇ ਤੇ ਜਾ ਵਗਾਇਆ, ਮੁਜੀਬ ਬੁੱਟੋ ਦੀ ਜੰਗ ਦੇ ਅੰਦਰ ਬੰਗਾਲ ਪਾਸੇ ਤੇ ਜਾ ਵਗਾਇਆ, ਮਲੋ ਪਿਵਾਦਾ ਹਰ ਇੱਕ ਨੂੰ ਆਪਣਾ ਸੁਰੀਲੇ ਨਾਜ਼ਾਂ ਦਾ ਜਾਮ ਬਣ ਕੇ, ਅਸਾਂ ਗੁਜ਼ਾਰੀ ਹੈ ਜ਼ਿੰਦਗੀ ਜੋ ਵਫਾ ਦਾ ਪੈਕਰ ਗੁਲਾਮ ਬਣ ਕੇ, ਖੁਦਾਰਾ ਜਾਗੋ ਖੁਦਾਰਾ ਸੋਚੋ ਇਹ ਮੁਲਕ ਬਾਰੇ ਦੁਬਾਰਾ ਸੋਚੋ, ਆਜ਼ਾਦੀ ਮੰਗੋ ਲੁਟੇਰਿਆਂ ਤੂੰ ਇਹ ਮੌਸਮੀ ਜੈ ਬਟੇਰਿਆਂ ਤੂੰ, ਖਲੋਵੋ ਪੈਰਾਂ ਦੇ ਬਾਹਰ ਆਪਣੇ ਮੁਕੱਦਰ ਆਪਣੇ ਸੁਧਾਰ। ਵਾਸਤਾ ਜੀ ਕੀ ਮੈਂ ਕਹਿੰਦਾ ਮੈਂ ਉਹ ਅਲਫਾਜ਼ ਬਿਆਨ ਨਹੀਂ ਕਰ ਸਕਦਾ। ਤੁਸੀਂ ਤੁਹਾਨੂੰ ਤਾਰੀਖ ਦਾ ਪਤਾ ਲੱਗ ਜਾਣਾ ਕਿ ਸਾਡੀ ਪੰਜਾਬ ਦੀ ਤਾਰੀਖ ਨਾਲ ਕੀ ਹੋਇਆ। ਮੇਰੇ ਕੋਲ ਸਾਡੇ ਕੋਲ ਇੱਕ ਬੜਾ ਰਾਠ ਬੰਦਾ ਗੁਜ਼ਰਿਆ, ਅੱਲਾਹ ਪਾਕ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ, ਰਾਏ ਅਹਿਮਦ ਖਾਨ ਖਰਲ। ਹਾਂਜੀ, ਮੈਂ ਉਹਨਾਂ ਵਾਸਤੇ ਇੱਕ ਸ਼ੇਰ ਲਿਖਿਆ ਆਈ, ਔਰ ਉਹਨਾਂ ਨੇ ਵੀ ਸਾਡੀਆਂ ਆਪਣੀਆਂ ਹੀ ਆਪਣੀ ਜੜ੍ਹਾਂ ਵੱਡੀਆਂ ਨੇ, ਸਾਡੀਆਂ ਆਪਣੀਆਂ ਬੰਦਿਆਂ ਹੀ ਸਾਡੇ ਆਪਣਿਆਂ ਲੋਕਾਂ ਹੀ ਸਾਡੀਆਂ ਜੜ੍ਹਾਂ ਵੱਡੀਆਂ ਨੇ। ਅਗਰ ਸਾਡੇ ਆਪਣੇ ਬੰਦੇ ਸਾਡੇ ਆਪਣੇ ਲੋਕ ਜਿਹੜਾ ਨਾ ਵੜਦੇ ਨਾ ਤੇ ਅੱਜ ਵੀ ਬਰਸਗੀਰ ਇਕੱਠਾ ਹੁੰਦਾ, ਅੱਜ ਵੀ ਪੰਜਾਬ ਇਕੱਠਾ ਹੁੰਦਾ, ਅੱਜ ਵੀ ਗਿੱਪੀ ਗਰੇਵਾਲ ਜਿਤਨੇ ਵੀ ਸਾਡੇ ਸਾਰੇ ਸੋਸ਼ਲ ਮੀਡੀਆ ਦੇ ਐਕਟਰ ਨੇ ਸਾਡੇ ਲੋਕ ਨੇ, ਅਸੀਂ ਉਹਨਾਂ ਨਾਲ ਜੱਫੀਆਂ ਪਾ ਕੇ ਉਂਝ ਟੁਰਦੇ ਜਿਵੇਂ ਪੰਜਾਬ ਦੇ ਵਿੱਚ ਪਹਿਲੇ ਲੋਕ ਟੁਰਦੇ ਹੁੰਦੇ ਹਨ, ਜਿਵੇਂ ਪਹਿਲੇ ਖਾਂਦੇ ਪੀਂਦੇ ਉੱਠਦੇ ਬਾਂਦੇ ਇਕੱਠੇ ਹਨ। ਰਾਏ ਸਾਹਿਬ ਦੀ ਰਾਏ ਅਹਿਮਦ ਖਾਨ ਖਰਲ ਵਾਸਤੇ ਇੱਕ ਸ਼ੇਰ ਲਿਖਿਆ ਆਈ, ਰਾਵੀ ਦੇ ਰਾਠ ਜੇ ਲਿਖਣ ਦਾ ਮੈਨੂੰ ਵੱਲ ਆਇਆ ਇੱਕ ਨਾਂ ਲਿਖਸਾਂ, ਉਹਨੂੰ ਲਿਖਸਾਂ ਢੇਰ ਬਹਾਦਰ ਵੀ ਉਹਨੂੰ ਕੁੱਲ ਧਰਤੀ ਦੀ ਛਾਂ ਲਿਖਸਾਂ, ਔਰ ਮੇਰਾ ਯਾਰ ਹੁਰੀਅਤ ਮੰਦਾਂ ਵਿੱਚ ਉਹਦੀ ਓਪਰੀ ਜਿਹੀ ਪਹਿਚਾਣ ਲਿਖਸਾਂ, ਔਰ ਮੇਰਾ ਯਾਰ ਹੁਰੀਅਤ ਮੰਦਾਂ ਵਿੱਚ ਉਹਦੀ ਓਪਰੀ ਜਿਹੀ ਪਹਿਚਾਣ ਲਿਖਸਾਂ, ਮਾਰ ਤਾਰੀਖ ਦੇ ਪੰਨਿਆਂ ਤੇ ਉਹਨੂੰ ਮੁੜ ਆਮਦ ਖਾਂ ਲਿਖਸਾਂ। ਜੀ ਜਿਹੜੇ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ, ਠੀਕ ਹੈ, ਤੇ ਜਿਹੜੇ ਹੁਣ ਇਸ ਟਾਈਮ ਪੰਜਾਬੀ ਸ਼ਾਇਰਾਂ ਦੇ ਹਾਲਾਤ ਆ ਉਹ ਚਲੋ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ ਠੀਕ ਹੋਣ, ਉਹਨਾਂ ਨੂੰ ਤੁਸੀਂ ਕੁਛ ਮੈਸੇਜ ਦੇਣਾ ਚਾਹੋਗੇ ਜਿਹੜੇ ਸ਼ਾਇਰ ਨੂੰ ਅੱਗੇ ਨਹੀਂ ਆਉਣ ਦੇ ਰਹੇ, ਜਿਹੜੇ ਸ਼ਹਿਰਾਂ ਦੇ ਵਿੱਚ ਰੁਕਾਵਟ ਬਣਦੇ ਪਏ? ਰਾਤ इंदौरी साहब का शेर है, हमसे पहले भी मुसाफिर तो कई गुजरे होंगे, कम से कम राह का पत्थर तो हटाते जाते। साढ़े कोल बड़े बड़े
ਸ਼ੁਰਾ ਬੜੇ ਵੱਡੇ ਵੱਡੇ ਕੱਦ ਦੇ ਸ਼ੁਰਾ ਗੁਜ਼ਰੇ ਨੇ, ਉਹਨਾਂ ਰਾਹ ਤਾਂ ਬੜੇ ਬਣਾਏ ਨੇ, ਪੰਜਾਬੀ ਜਾਂ ਮਾਂ ਬੋਲੀ ਦੇ ਵਿੱਚ ਨਾਂ ਕਮਾਉਣ ਦੇ ਬੜੇ ਬੜੇ ਉਹਨਾਂ ਸਾਨੂੰ ਰਾਹ ਵਿਖਾਏ ਵੀ ਹਨ। ਲੇਕਿਨ ਰੁਕਾਵਟਾਂ ਸਾਨੂੰ ਦੇ ਗਏ ਨੇ ਮੁਤਸ਼ਾਇਰਾਂ ਦੀ ਸ਼ਕਲ ਦੇ ਵਿੱਚ, ਔਰ ਉਹ ਸ਼ਾਇਰ ਜਿਹੜੇ ਮੁਤਸ਼ਾਇਰ ਹਨ ਨਾ, ਉਹ ਹੀ ਅਸਲ ਸ਼ਾਇਰ ਦੀ ਰੁਕਾਵਟ ਦਾ ਬਾਇਸ ਬਣਦੇ ਨੇ। ਮੇਰੀ ਅੱਜ ਦੇ ਸ਼ੁਰਾ ਨੂੰ ਸਿਰਫ ਔਰ ਸਿਰਫ ਇਹ ਹੀ ਗੁਜ਼ਾਰਿਸ਼ ਹੈ ਕਿ ਮੁਤਸ਼ਾਇਰਾਂ ਤੋਂ ਬਚ ਕੇ ਆਪ ਵੀ ਬਚੋ ਤੇ ਸਾਨੂੰ ਵੀ ਬਚਾਓ, ਔਰ ਸਾਡੇ ਆਉਣ ਵਾਲੀਆਂ ਨਸਲਾਂ ਵੀ ਬਚਾਓ। ਬੜੇ ਬੜੇ ਸ਼ੁਰਾ ਜਿਹੜੇ ਸਾਡਾ ਰਾਹ ਰੋਕਦੇ ਵੀ ਹਨ, ਰੁਕਾਵਟਾਂ ਪੈਦਾ ਕਰਦੇ ਨੇ, ਸਾਡੇ ਮੁਸ਼ਾਇਰਿਆਂ ਤੋਂ ਨਾਂ ਕਟਵਾ ਛੱਡਦੇ ਨੇ, ਉਹ ਬੇਸਿਕਲੀ ਆਪਣੀ ਫੀਲਡ ਨਾਲ ਮੁਖਲਿਸ ਨਹੀਂ ਹੁੰਦੇ, ਉਹ ਆਪਣੀ ਨਾਂ ਔਰ ਆਪਣੀ ਵਾਹ ਵਾਹ ਨਾਲ ਮੁਖਲਿਸ ਹੁੰਦੇ, ਉਹਨਾਂ ਨੂੰ ਆਪਣੀ ਬੱਲੇ ਬੱਲੇ ਚਾਹੀਦੀ ਹੈ। ਮੈਂ ਕਈ ਵਾਰੀ ਇੰਦੇ ਲੋਕਾਂ ਨੂੰ ਵੇਖਿਆ ਯਾਰ, ਮੈਂ ਤਾਂ ਇਹ ਚਾਹੁੰਦਾ ਹੁੰਦਾ ਕਿ ਯਾਰ ਹਮੇਸ਼ਾ ਸ਼ਾਇਰਾਂ ਨੂੰ ਵੀ ਇੱਕ ਥੱਲੇ ਇੱਕ ਝੰਡੇ ਥੱਲੇ ਨਾਲ ਇਕੱਠੇ ਹੋਣਾ ਚਾਹੀਦਾ ਹੈ, ਸਹੀ ਗੱਲ ਹੈ ਜੀ, ਤਾਂ ਕਿ ਅਸੀਂ ਰਲ ਕੇ ਇੱਕ ਸ਼ਹਿਰ ਦੇ ਵਿੱਚ ਉਸ ਜੇ ਲਾਹੌਰ ਤੁਸੀਂ ਵੇਖ ਲਓ, ਲਾਹੌਰ ਦੇ ਵਿੱਚ ਅਗਰ ਤੁਸੀਂ ਸੁਸਾਇਟੀਆਂ ਵੇਖੋ ਨਾ, ਅਦਬੀ ਲਿਟਰੇਰੀ ਸੁਸਾਇਟੀਆਂ ਵੇਖੋ, ਜਾਂ ਜਿਵੇਂ ਜਿਹੜੇ ਮੈਂ ਨਾਂ ਰੱਖੇ ਹੋਏ ਨੇ ਆਪਣੇ ਆਪਣੇ ਕਬੀਲੇ ਜਾਂ ਜਿਸ ਹਿਸਾਬ ਦੇ ਰੱਖੇ ਹੋਏ ਨੇ, ਕੋਈ ਲਾਹੌਰ ਦੀ ਸਰਹੱਦ ਦੇ ਵਿੱਚ ਹੀ ਨਾ ਕੋਈ 50 ਤੋਂ 60 ਹੋਣੀਆਂ ਨੇ ਸੁਸਾਇਟੀਆਂ। ਅਗਰ ਸਾਰੀਆਂ ਸੁਸਾਇਟੀਆਂ ਸਾਰੇ ਕਬੀਲੇ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਇੱਕ ਜਾਂ ਉਰਦੂ ਵਾਸਤੇ ਜਾਂ ਪੰਜਾਬੀ ਵਾਸਤੇ ਕੰਮ ਸ਼ੁਰੂ ਕਰ ਦੇਣ, ਕੰਮ ਹੋਰ ਬੜਾ ਉੱਤੇ ਵਗ ਜਾਣਾ ਯਾਰ। ਇਹ ਆਪਣੀਆਂ ਟੰਗਾਂ ਛਿੱਕ ਕੇ ਹਾਲੀ ਉੱਤੇ ਖਲੋਤੇ ਨੇ, ਇਦੂ ਇੱਕ ਕੁੱਤਾ ਬੰਦਾ ਉੱਤੇ ਜਾਂਦਾ ਹੈ, ਉਹਦੀ ਟੰਗ ਥੱਲੇ ਛਿੱਕ ਥੱਲੇ ਮਾਰ ਦੇਣਾ, ਇਦੂ ਇਹ ਚੜਨਾ ਤਾਂ ਥੱਲੇ ਛਿੱਕ ਮਾਰ ਦੇਣਾ, ਉਦੋਂ ਮੈਂ ਉੱਤੇ ਖਲੋਤੇ ਰਹਿੰਦੇ। ਇੱਦਾਂ ਹੀ ਹੁੰਦਾ ਵਾ ਜੀ। ਅਗਰ ਦੋਵੇਂ ਇਕੱਠੇ ਰਲ ਕੇ ਚੜ੍ਹਨ ਨਾ ਤਾਂ ਇਦੂ ਇਹਦੇ ਮੋਢੇ 'ਤੇ ਪੈਰ ਰੱਖਣ, ਇਦੂ ਜਨਾਬ ਇਹ ਆਖੇ ਹੁਣ ਮੇਰੇ ਮੋਢੇ 'ਤੇ ਪੈਰ ਰੱਖ, ਇੱਕ ਦੂਜੇ ਦਾ ਸਹਾਰਾ ਬਣੇ, ਗੱਲਾਂ ਬੜੀਆਂ ਉੱਤੇ ਵਗ ਜਾਣੀਆਂ। ਲੇਕਿਨ ਹੋ ਨਹੀਂ ਸਕਦਾ ਕਿਉਂਕਿ ਅਸੀਂ ਬੜੀ ਹੋਰ ਸਾਈਡ 'ਤੇ ਨਿਕਲ ਗਏ ਹਾਂ। ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ ਪੰਜਾਬੀ ਸ਼ਾਇਰ ਦੇ ਨਾਲ, ਜਿਹੜੇ ਇਸ ਟਾਈਮ ਪੰਜਾਬ ਦੇ ਮਕਬੂਲ ਸ਼ਾਇਰ ਨੇ। ਠੀਕ ਹੈ, ਇਹ ਅੱਜ ਪੋਡਕਾਸਟ ਦਾ ਤਾਂ ਐਂਡ ਮੈਂ ਨਹੀਂ ਕਰਾਂਗਾ, ਅੱਜ ਮੈਂ ਉਹਨਾਂ ਅੱਗੇ ਇੱਕ ਛੋਟੀ ਜਿਹੀ ਗੁਜ਼ਾਰਿਸ਼ ਕਰਾਂਗਾ ਕਿ ਉਹ ਜਿਹੜੇ ਇਸ ਟਾਈਮ ਸਾਡੇ ਜਿੰਨੇ ਪੰਜਾਬੀ ਭਰਾ ਇਸ ਟਾਈਮ ਪੋਡਕਾਸਟ ਦੇਖ ਰਹੇ ਨੇ, ਕਿ ਉਹਨਾਂ ਵਾਸਤੇ ਇੱਕ ਉਹ ਆਪਣੇ ਕਿਉਂਕਿ ਸ਼ਾਇਰ ਦਾ ਅੰਦਾਜ਼ ਬਿਲਕੁਲ, ਉਹਨਾਂ ਦਾ ਬੋਲਣ ਦਾ ਲਹਿਜਾ, ਹਰ ਚੀਜ਼ ਨਾਲ ਸ਼ਾਇਰ ਦੀ ਇੱਕ ਦੁਨੀਆ ਹੀ ਅਲੱਗ ਹੁੰਦੀ ਹੈ। ਅੱਜ ਉਹ ਆਪਣੇ ਹਿਸਾਬ ਨਾਲ ਇਸ ਪੋਡਕਾਸਟ ਨੂੰ ਦਾ ਐਂਡ ਕਰਨਗੇ। ਅੱਜ ਦੀ ਪੋਡਕਾਸਟ ਆਈ ਮੇਰਾ ਬੜਾ ਸੋਹਣਾ ਵੀਰਾ ਯਾਹਿਆ ਮੁਹਸਨ ਦੇ ਨਾਲ, ਅਤੇ ਇਹਨਾਂ ਦਾ ਚੈਨਲ ਹੈ ਲਹਿੰਦਾ ਪੰਜਾਬ ਪੋਡਕਾਸਟ, ਅਤੇ ਮੈਂ ਆਪਣੇ ਸਾਰੇ ਵੇਖਣ ਵਾਲਿਆਂ ਵੀਰਾਵਾਂ ਨੂੰ ਭੈਣਾਂ ਨੂੰ ਇਹ ਗੁਜ਼ਾਰਿਸ਼ ਕਰ ਸੰਗਿਆ ਕਿ ਇਸ ਚੈਨਲ ਵੀ ਸਬਸਕ੍ਰਾਈਬ ਕਰਨ, ਅਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਦੱਸਣ ਵੀ ਕਿ ਅੱਜ ਦੀ ਪੋਡਕਾਸਟ ਤੁਹਾਨੂੰ ਕਿਵੇਂ ਦੀ ਲੱਗੀ ਹੈ। ਅਤੇ ਮੈਂ ਆਖਰੀ ਸ਼ੇਰ ਨਾਲ ਤੁਹਾਨੂੰ ਅਲਵਿਦਾ ਕਰ ਸੰਗਿਆ ਕਿ ਮਰ ਗਿਆ ਯਾਦ ਆਸੀ ਯਾ ਖੁਦਾ ਯਾਰਾਂ ਦੀ ਮਹਿਫਿਲ, ਸਾਹ ਦੀ ਗਰਦਿਸ਼ ਰੁਕ ਨਾ ਜਾਵੇ ਅਲਵਿਦਾ ਯਾਰਾਂ ਦੀ ਮਹਿਫਿਲ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।